ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ 22 ਦਸੰਬਰ 2023 ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਅੱਜ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੇ ਸੁਖਵਿੰਦਰ ਸਿੰਘ ਜਿਹੜੇ ਸਾਡੇ ਕੋਰਸਪੋਂਡੈਂਟ ਨੇ ਟੋਰਾਂਟੋ ਤੋਂ, ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਥੋੜਾ ਜਿਹਾ ਅਸੀਂ ਡਿਲੇ ਵੀ ਚੱਲ ਰਹੇ ਹਾਂ, ਮੈਂ ਮਾਫੀ ਚਾਹੁੰਦਾ ਸਾਡੇ ਦਰਸ਼ਕਾਂ ਕੋਲੋਂ ਵੀ। ਤੇ ਗੱਲ ਕਰੀਏ ਅੱਜ ਪਹਿਲੇ ਟੌਪਿਕ ਦੀ। ਜਦੋਂ ਅਸੀਂ ਇਹਨਾਂ ਦਿਨਾਂ ਦੀ ਗੱਲ ਕਰਦੇ ਹਾਂ, ਸ਼ਹੀਦੀ ਪੰਦਰਵਾੜਾ ਸਿੱਖ ਇਤਿਹਾਸ ਦੇ ਵਿੱਚ ਅਹਿਮ ਥਾਂ ਰੱਖਦਾ। ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਪਰਿਵਾਰ ਵਿਛੋੜੇ ਦੀ ਸਾਰੀ ਦਾਸਤਾਨ ਨੂੰ ਦੇਖਦੇ ਹਾਂ, ਅਸੀਂ ਉਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਹੈਗਾ ਉਹ ਅਸੀਂ ਦੇਖ ਰਹੇ ਹਾਂ। ਤੇ ਉਸ ਮੌਕੇ ਦੇ ਉੱਤੇ ਜਿੱਥੇ ਅਸੀਂ ਸੇਧ ਲੈਂਦੇ ਹਾਂ ਉਹਨਾਂ ਦਿਨਾਂ ਤੋਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਕਿਸਮ ਦਾ ਅਕੀਦਾ ਤੇ ਵਿਸ਼ਵਾਸ ਫੇਥ ਰੱਖੀਏ ਗੁਰੂ ਸਾਹਿਬਾਨਾਂ ਦੇ ਉੱਤੇ ਤੇ ਸਿੱਖ ਪਰੰਪਰਾਵਾਂ ਦੇ ਉੱਤੇ, ਅਸੀਂ ਅੱਜ ਦੇਖ ਰਹੇ ਹਾਂ ਵੀ ਇਸ ਸਾਰੇ ਪਾਰਟ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ। ਤੇ ਉਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਦੇਖਣਾ ਆ ਅੱਜ ਦੇ ਸ਼ੋਅ ਦੇ ਵਿੱਚ। ਅਸੀਂ ਓਵਰਆਲ ਜਦੋਂ ਦੇਖਦੇ ਹਾਂ ਕਿ ਇੱਕ ਪਾਸੇ ਤੇ ਹਿੰਦੂਤਵਾ ਦਾ ਔਨਸਲੌਟ ਚੱਲ ਰਿਹਾ, ਜਿੱਥੇ ਹਰ ਇੱਕ ਪਰੰਪਰਾ ਨੂੰ ਸਿੱਖ ਇਤਿਹਾਸ ਦੇ ਉੱਤੇ ਕੁਐਸਚਨ ਮਾਰਕ ਲਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਜਦੋਂ ਭਗਵੰਤ ਮਾਨ ਜਿਹੜੇ ਹੈਗੇ ਆ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੀ ਸਟੇਟਮੈਂਟ ਆਉਂਦੀ ਆ ਕਿ ਆਉਂਦੀ 27 ਦਸੰਬਰ ਨੂੰ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ, ਉਸ ਦਿਨ 10 ਵਜੇ ਤੋਂ 10:10 ਤੱਕ ਜਿਹੜਾ ਮਾਤਮੀ ਬਿਗਲ ਵਜਾਇਆ ਜਾਵੇਗਾ। ਮਤਲਬ ਇਹ ਸਿੱਖੀ ਪਰੰਪਰਾ ਦੇ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਹਾਂ ਤੇ ਗੱਲ ਸਿੱਧੀ ਉਲਟ ਜਾਂਦੀ ਹੈ। ਜਦੋਂ ਅਸੀਂ ਸਿੱਖੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਅਸੀਂ ਸੇਧ ਲੈਣ ਦੀ ਗੱਲ ਕਰਦੇ ਹਾਂ, ਉਹਦੇ ਚੋਂ ਦ੍ਰਿੜਤਾ ਲੱਭਦੇ ਹਾਂ, ਉਹਦੇ ਵਿੱਚੋਂ ਚੜ੍ਹਦੀ ਕਲਾ ਲੱਭਦੇ ਹਾਂ। ਮਾਤਮੀ ਬਿਗਲ ਵਜਾਉਣ ਦਾ ਕੀ ਮਤਲਬ ਹੋਇਆ? ਸੋ ਮੈਂ ਇਸ ਸਾਰੇ ਪਾਰਟ ਨੂੰ ਮਤਲਬ ਪਹਿਲਾਂ ਤੇ ਭਗਵੰਤ ਮਾਨ ਹੋਰਾਂ ਦਾ ਜੋ ਉਹਨਾਂ ਨੇ ਬਿਆਨ ਦਿੱਤਾ ਆ ਜਾਂ ਜਿਹੜਾ ਉਹਨਾਂ ਦਾ ਕਥਨ ਹੈ ਉਹਦੀ ਵੀ ਗੱਲ ਕਰੀਏ ਤੇ ਨਾਲ ਨਾਲ ਓਵਰਆਲ ਵੀ ਗੱਲ ਕਰਨੀ ਹੈ ਵੀ ਸਿੱਖ ਇਤਿਹਾਸ ਨੂੰ ਕਿਸ ਨਜ਼ਰੀਏ ਤੋਂ ਜਾਂ ਕਿਸ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਤੇ ਕਿਸ ਐਂਗਲ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪਹਿਲਾਂ ਅਸੀਂ ਦੇਖਿਆ ਕਿ ਮੋਦੀ ਸਾਹਿਬ ਜਿਹੜੇ ਆ ਉਹ ਬਾਲ ਦਿਵਸ ਐਲਾਨ ਦਿੰਦੇ ਆ, ਉਹਦੇ ਤੇ ਵੀ ਬੜੇ ਵੱਡੇ ਜਿਹੜੇ ਕੁਐਸਚਨ ਨੇ ਉਹ ਉਠਾਏ ਜਾਂਦੇ ਆ ਕਿ ਗੱਲ ਹੈ ਕੀ ਤੇ ਬਣਾਈ ਕੀ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਅੱਜ ਜਦੋਂ ਹੀ ਇਹ ਸਟੇਟਮੈਂਟ ਭਗਵੰਤ ਮਾਨ ਦੀ ਸਾਹਮਣੇ ਆਈ ਕਿ ਮਾਤਮੀ ਬਿਗਲ ਜਿਹੜਾ ਆ ਵਜਾਇਆ ਜਾਣਾ ਆ ਤੇ ਉਸ ਦਿਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਸਾਰੇ ਲੋਕ ਜਿੱਥੇ ਵੀ ਹੈਗੇ ਆ ਉਹ ਉੱਥੇ ਖੜੇ ਹੋ ਕੇ ਤੇ ਉਹਨਾਂ ਨੂੰ ਸਤਿਕਾਰ ਭੇਂਟ ਕਰਨ। ਤੇ ਜਿਹੜਾ ਮਾਤਮੀ ਬਿਗਲ ਵਾਲੀ ਇਹ ਰਵਾਇਤ ਆ, ਇਹ ਕਦੇ ਵੀ ਸਿੱਖ ਇਤਿਹਾਸ ਦਾ ਹਿੱਸਾ ਨਹੀਂ ਰਹੀ, ਨਾ ਸਿੱਖ ਰਵਾਇਤ ਦੇ ਵਿੱਚ ਕਿਤੇ ਇਹਦਾ ਜ਼ਿਕਰ ਆਉਂਦਾ ਆ ਜੀ। ਬਲਕਿ ਜਿਹੜਾ ਸਿੱਖ ਰਵਾਇਤ ਜਾਂ ਸਿੱਖ ਇਤਿਹਾਸ, ਸਿੱਖ ਤਰਜ਼ ਜ਼ਿੰਦਗੀ ਆ, ਉਹਦੇ ਵਿੱਚ ਜਿਹੜੀ ਮੌਤ ਆ ਉਹ ਵੀ ਜਿਹੜਾ ਆ ਉਹਦਾ ਵੀ ਜਿਹੜਾ ਵਿਰਾਗ ਆ ਉਹ ਚੜ੍ਹਦੀ ਕਲਾ ਦੇ ਨਾਲ ਹੀ ਉਸ ਵਿਰਾਗ ਨੂੰ ਲਿਆ ਜਾਂਦਾ ਆ ਵੀ ਜਿਹੜਾ ਮੌਤ ਦਾ ਵਿਰਾਗ ਵੀ ਆ। ਤੇ ਅਸੀਂ ਉਹ ਦੇਖਿਆ ਵੀ ਜਿਹੜਾ ਸਿੱਖ ਗੁਰੂ ਸਾਹਿਬ ਦਾ ਸੰਕਲਪ ਆ ਵੀ ਅਸੀਂ ਜਦੋਂ ਸਾਡੇ ਕਿਸੇ ਦੀ ਮੌਤ ਵੀ ਹੁੰਦੀ ਆ, ਕਿਸੇ ਦੀ ਕੋਈ ਅਕਾਲ ਚਲਾਣਾ ਵੀ ਕਰਦਾ ਆ ਜਾਂ ਫਿਰ ਕਿਸੇ ਦੇ ਆਨੰਦ ਕਾਰਜ ਵੀ ਹੁੰਦੇ ਆ, ਉਹਦੇ ਉੱਤੇ ਜਿਹੜੀ ਰਵਾਇਤ ਆ ਉਹਦੇ ਵਿੱਚ ਆਨੰਦ ਸਾਹਿਬ ਦੀਆਂ ਜਿਹੜਾ ਜਾਪ ਆਨੰਦ ਸਾਹਿਬ ਦੀ ਬਾਣੀ ਹੀ ਪੜ੍ਹੀ ਜਾਂਦੀ ਆ ਕਿ ਸਿੱਖ ਜਿਹੜੀ ਇਸ ਮਤਲਬ ਜਿਹੜਾ ਸਿੱਖੀ ਦਾ ਫਲਸਫਾ ਆ ਉਹਦੇ ਵਿੱਚ ਜਿਹੜੀ ਇਹ ਮਨੁੱਖੀ ਦੇਹੀ ਆ ਸਾਡੀ ਵੀ ਉਹਨੂੰ ਕੋਈ ਸੁਪਰੀਮ ਨਹੀਂ ਮੰਨਿਆ ਗਿਆ। ਸੁਪਰੀਮ ਇਸ ਰੂਹ ਦਾ ਅਕਾਲ ਪੁਰਖ ਨਾਲ ਮਿਲਣਾ ਆ। ਤੇ ਜਿਹੜਾ ਮਤਲਬ ਸਿੱਖ ਆ ਉਹ ਹਰ ਅਵਸਥਾ ਦੇ ਵਿੱਚ ਜਿਹੜਾ ਪਰਮਾਤਮਾ ਦਾ ਭਾਣਾ ਹੈ ਉਹਨੂੰ ਮਿੱਠਾ ਕਰਕੇ ਮੰਨਦਾ ਤੇ ਆਨੰਦ 'ਚ ਵਿਚਰਦਾ ਆ। ਤੇ ਉਸ ਤੋਂ ਅਗਲੀ ਗੱਲ ਆ ਜਾਂਦੀ ਆ ਸ਼ਹਾਦਤਾਂ ਦੀ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਆ ਵੀ ਉਹ ਕੋਈ ਆਮ ਮੌਤ ਨਹੀਂ ਹੈਗੀ। ਜਦੋਂ ਕੋਈ ਬੰਦਾ ਸ਼ਹੀਦ ਹੁੰਦਾ ਆ ਤਾਂ ਸਿੱਖੀ ਦੇ ਵਿੱਚ ਤਾਂ ਆਮ ਮੌਤ ਦੇ ਉੱਤੇ ਵੀ ਜਿਹੜਾ ਆ ਵੀ ਆਨੰਦ ਦਾ ਜ਼ਿਕਰ ਆ ਜਾਂ ਚੜ੍ਹਦੀ ਕਲਾ ਦਾ ਜ਼ਿਕਰ ਆ ਤੇ ਭਾਣਾ ਮੰਨਣ ਦੀ ਗੱਲ ਆ। ਤੇ ਜਿਹੜੀ ਸ਼ਹਾਦਤ ਹੁੰਦੀ ਆ ਉਹ ਸ਼ਹੀਦ ਖੁਦ ਚੁਣ ਕੇ ਲੈਂਦਾ ਆ ਜੀ, ਉਹਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ।
ਸ਼ਹਾਦਤ ਦੇ ਵਿੱਚ ਖੇੜਾ ਹੁੰਦਾ ਆ, ਉਲਾਸ ਹੁੰਦਾ ਹੈ, ਚੜ੍ਹਦੀ ਕਲਾ ਹੁੰਦੀ ਆ। ਤੇ ਜਿਹੜੀ ਅੱਜ ਭਗਵੰਤ ਮਾਨ ਇਹ ਇੱਕ ਨਵੀਂ ਟਰਮ ਲੈ ਕੇ ਆ ਰਿਹਾ ਮਾਤਮੀ ਬਿਗਲ ਵਾਲੀ, ਤਾਂ ਇਹਨੇ ਇੱਕ ਵਾਰ ਸਾਰੇ ਸਿੱਖਾਂ ਨੂੰ ਅੱਜ ਅਸੀਂ ਦੇਖਦੇ ਹਾਂ ਵੀ ਹੈਰਾਨ ਕੀਤਾ। ਜਦੋਂ ਇਹਨੂੰ ਸਾਰਿਆਂ ਨੇ ਦੇਖਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੇ ਸਿੱਖ ਵਿਚਰਦੇ ਨੇ ਉਹਨਾਂ ਦੇ ਵੱਲੋਂ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਜੀ ਕਿ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰੋਗਰਾਮ ਉਹ ਸਿੱਖ ਰਵਾਇਤ ਦੇ ਨਾਲ ਛੇੜਛਾੜ ਆ। ਬਲਕਿ ਇਹ ਛੇੜਛਾੜ ਇੰਨੀ ਡੂੰਘੀ ਆ ਵੀ ਜੋ ਅੱਜ ਸਿੱਖਾਂ ਦੀ ਭਾਰਤ ਦੇ ਵਿੱਚ ਇੱਕ ਵੱਡੀ ਜੰਗ ਚੱਲ ਰਹੀ ਆ, ਵੱਡੀ ਸਟਰਗਲ ਚੱਲ ਰਹੀ ਆ, ਉਹ ਆਪਣੇ ਆਈਡੈਂਟੀਟੀ ਦੀ ਚੱਲ ਰਹੀ ਆ। ਵੀ ਜਿਹੜਾ ਨਿਜ਼ਾਮ ਆ ਉੱਥੋਂ ਦਾ ਭਾਰਤ ਦਾ, ਉਹ ਹਿੰਦੂਤਵੀ ਨਿਜ਼ਾਮ ਆ ਤੇ ਉਹ ਜਿਹੜੀ ਸਿੱਖੀ ਦੀ ਵੱਖਰੀ ਪਛਾਣ ਆ ਉਹਨੂੰ ਹਿੰਦੂਤਵ ਦਾ ਜਿਹੜਾ ਖਾਰਾ ਸਮੁੰਦਰ ਆ ਉਹਦੇ ਚ ਮਿਲਾਉਣਾ ਚਾਹੁੰਦਾ ਆ। ਤੇ ਭਗਵੰਤ ਮਾਨ ਵਰਗੇ ਜਿਹੜੇ ਦਿੱਲੀ ਦੇ ਸੂਬੇਦਾਰ ਨੇ ਪੰਜਾਬ ਦੀ ਅੱਜ ਰਾਜਸੀ ਸੱਤਾ ਤੇ ਕਾਬਜ ਨੇ, ਤਾਂ ਇਹ ਜਿਹੜੀ ਗੱਲ ਮਾਤਮੀ ਬਿਗਲ ਵਾਲੀ ਲਿਆ ਰਿਹਾ ਭਗਵੰਤ ਮਾਨ ਦਾ ਕੋਈ ਆਪਣਾ ਆਈਡੀਆ ਨਹੀਂ, ਉਹਨੂੰ ਕਿਤੋਂ ਇਹ ਆਈਡੀਆ ਪੁਸ਼ ਕੀਤਾ ਗਿਆ, ਉਹਦੇ ਰਾਹੀਂ ਕਰਵਾਇਆ ਜਾ ਰਿਹਾ, ਜਿਹਦਾ ਨਿਸ਼ਾਨਾ ਸਿੱਖਾਂ ਨੂੰ ਹਿੰਦੂਤਵ ਦੇ ਉਸ ਖਾਰੇ ਸਮੁੰਦਰ ਦੇ ਵਿੱਚ ਸੁੱਟਣਾ ਆ ਕਿ ਜਿਹੜੀ ਇਹ ਰਵਾਇਤ ਆ ਮਾਤਮੀ ਬਿਗਲ ਦੀ, ਇਹ ਹਿੰਦੂਤਵ ਦੀ ਰਵਾਇਤ ਆ ਤੇ ਉਹਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ, ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਵੀ ਉਹ ਇਸ ਤੋਂ ਪਹਿਲਾਂ ਜਿਵੇਂ ਨਰਿੰਦਰ ਮੋਦੀ ਨੇ ਉਹ ਬਾਲ ਦਿਵਸ ਵਾਲਾ ਸਾਰਾ ਕੰਮ ਕੀਤਾ ਸੀ, ਉਹ ਵੀ ਉਸੇ ਦਾ ਹਿੱਸਾ ਸੀ ਕਿ ਜਿਹੜੀ RSS ਜਾਂ ਹਿੰਦੂਤਵ ਦੀ ਆਈਡੀਓਲੋਜੀ ਆ ਉਹ ਸਿੱਖਾਂ ਦੇ ਵੱਖਰੇਪਨ ਨੂੰ ਹਿੰਦੂਤਵ ਦੇ ਵੱਡੇ ਸਮੁੰਦਰ 'ਚ ਜਜ਼ਬ ਕਰ ਲੈਣਾ ਚਾਹੁੰਦੀ ਆ। ਤੇ ਜਿਹੜੀਆਂ ਹਿੰਦੂਤਵ ਦੀਆਂ ਟਰਮੀਨੋਲੋਜੀਜ਼ ਨੇ, ਹਿੰਦੂਤਵ ਦੀਆਂ ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ ਤੇ ਉਹਦੇ ਵਿੱਚੋਂ ਹੀ ਇਹ ਮਾਤਮੀ ਬਿਗਲ ਵਾਲੀ ਗੱਲ ਆਈ ਆ। ਜਦ ਕਿ ਸਿੱਖੀ ਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ, ਜਿਹੜੀ ਕਿ ਸਿੱਖਾਂ ਨੂੰ ਹੋਰ ਜ਼ਿਆਦਾ ਪੰਥਕ ਤਰਜ਼ੇ ਜ਼ਿੰਦਗੀ ਜਿਹੜੀ ਹੈਗੀ ਆ ਉਹਦੇ ਵੱਲ ਨੂੰ ਉਤਸ਼ਾਹਿਤ ਕਰਦੀ ਆ ਜੀ, ਵੀ ਉਹ ਸਿੱਖੀ ਦੇ ਵਿੱਚ ਨਵੀਂ ਜਾਨ ਪਾਉਂਦੀ ਆ ਕੋਈ ਵੀ ਸ਼ਹਾਦਤ ਹੋਵੇ। ਪਰ ਹੁਣ ਜਿਹੜਾ ਇੱਥੇ ਜੋ ਇਹ ਵਰਤਾਂਤ ਸਿਰਜਣ ਦੀ ਭਗਵੰਤ ਮਾਨ ਕੋਸ਼ਿਸ਼ ਕਰ ਰਹੇ ਆ, ਤਾਂ ਇਹਨੂੰ ਜਿਹੜੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਆ, ਉਹਨਾਂ ਨੂੰ ਬਹੁਤ ਸੀਰੀਅਸਲੀ ਇਹਨੂੰ ਲੈਣਾ ਚਾਹੀਦਾ ਆ ਤੇ ਇਹਦਾ ਵਿਰੋਧ ਕਰਨਾ ਚਾਹੀਦਾ। ਬਲਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਇਹ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਇਹ ਫੈਸਲਾ ਕਰਨ ਜਾ ਰਹੀ ਆ ਵੀ ਉਹ ਵਾਪਸ ਲਿਆ ਜਾਵੇ। ਕੋਈ ਇਸ ਤਰ੍ਹਾਂ ਦਾ ਜਿਹੜੀ ਇਹ ਰਵਾਇਤ ਆ ਉਹ ਭਾਵੇਂ ਸਿੱਖ ਸੰਗਤਾਂ ਵਿਰੋਧ ਕਰ ਰਹੀਆਂ ਨੇ, ਪਰ ਜੇ ਸਰਕਾਰ ਤਾਂ ਵੀ ਉਹਨੂੰ ਵਜਾਉਣਾ ਸ਼ੁਰੂ ਕਰਦੀ ਆ ਤੇ ਜੇ ਸਿੱਖ ਜਥੇਬੰਦੀਆਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤੇ ਉਹ ਵੱਜਦਾ ਆ ਇਸ ਤਰ੍ਹਾਂ ਦਾ ਬਿਗਲ ਕੋਈ ਵੀ, ਤਾਂ ਜਦੋਂ ਲਗਾਤਾਰਤਾ ਚ ਆ ਜਾਂਦਾ, ਹਰ ਸਾਲ ਐਵੇਂ ਦਾ ਮਾਤਮੀ ਬਿਗਲ ਵਜਾਉਣ ਲੱਗ ਜਾਣਗੇ, ਤਾਂ ਉਹ ਅੱਜ ਤੋਂ 10-15 ਸਾਲਾਂ ਨੂੰ ਫਿਰ ਉਹ ਇੱਕ ਰਵਾਇਤ ਦਾ ਹਿੱਸਾ ਬਣ ਜਾਂਦਾ ਤੁਹਾਡੀ ਦਾ। ਤਾਂ ਇਹ ਹੁੰਦਾ ਕਿ ਜਦੋਂ ਚੀਜ਼ ਕੋਈ ਇਸ ਤਰ੍ਹਾਂ ਦੀ ਸ਼ੁਰੂ ਹੋ ਰਹੀ ਆ ਉਹਨੂੰ ਉਦੋਂ ਹੀ ਨੱਪਣਾ ਚਾਹੀਦਾ। ਤੇ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਨੂੰ ਬੜਾ ਸੀਰੀਅਸਲੀ ਇਸ ਇਸ਼ੂ ਦੇ ਉੱਤੇ ਸਟੈਂਡ ਲੈ ਕੇ ਤੇ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਕਰਨ ਜਾ ਰਹੀ ਆ ਇਹਦਾ ਵਿਰੋਧ ਕਰਕੇ ਇਹਨੂੰ ਵਾਪਸ ਕਰਾਉਣਾ ਚਾਹੀਦਾ ਹੈ। ਤੇ ਬਲਕਿ ਜਿਹੜੀਆਂ ਸ਼ਹਾਦਤਾਂ ਜਿਵੇਂ ਸਿੱਖ ਮਨਾਉਂਦੇ ਆ ਉਵੇਂ ਹੋਰ ਜ਼ਿਆਦਾ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਸ਼ਹਾਦਤਾਂ ਮਨਾਉਣੀਆਂ ਚਾਹੀਦੀਆਂ। ਮੈਂ ਬਲਕਿ ਇੱਕ ਇਹਦੇ ਤੇ ਇਹ ਗੱਲ ਜ਼ਰੂਰ ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ, ਤੁਸੀਂ ਦੇਖੋ ਕਿ ਬੰਦਾ ਸਿੰਘ ਮਤਲਬ ਮਾਧੋ ਦਾਸ ਵੈਰਾਗੀ ਹੈ ਜਿਹੜਾ, ਉਹ ਵੈਰਾਗ ਦੀ ਅਵਸਥਾ ਸੀ ਉਹਦੀ, ਕਿ ਜਿਹੜਾ ਅਸੀਂ ਉਹਦਾ ਇਤਿਹਾਸ ਪੜ੍ਹਦੇ ਹਾਂ ਕਿ ਜਿਹੜੇ ਬੱਚੇ ਸੀ ਹਿਰਨੀ ਦੇ, ਜਦੋਂ ਉਹਦੇ ਗਰਭ ਦੇ ਵਿੱਚ ਉਹਦੇ ਤੀਰ ਦੇ ਨਾਲ ਮਾਰੇ ਗਏ, ਤਾਂ ਉਹ ਤੋਂ ਬਾਅਦ ਉਹ ਇੰਨਾ ਕੁ ਵੈਰਾਗ ਦੇ ਵਿੱਚ ਚਲੇ ਗਿਆ ਕਿ ਉਹ ਸਾਧੂ ਹੋ ਗਿਆ, ਸੰਨਿਆਸੀ ਹੋ ਗਿਆ ਤੇ ਵੈਰਾਗ ਦੀ ਅਵਸਥਾ 'ਚ ਵਿਚਰਦਾ ਰਿਹਾ। ਪਰ ਉਹਦਾ ਵੈਰਾਗ ਉਹ ਮੌਤ ਤੋਂ ਆਇਆ ਸੀ। ਵੀ ਉਹ ਜਿਹੜੀ ਮੌਤ ਆ ਜਿਹੜੀ ਉਹ ਹਿਰਨੀ ਦੇ ਬੱਚਿਆਂ ਦੀ, ਜਾਂ ਮੌਤ ਨੂੰ ਜਿਵੇਂ ਉਹ ਲੈ ਰਿਹਾ ਸੀ ਤੇ ਜਿਹਨੂੰ ਉਹ ਸਾਰੀ ਇੱਥੋਂ ਦੀ ਜਿਹੜੀ ਸਨਾਤਨੀ ਪਰੰਪਰਾ ਲੈਂਦੀ ਆ ਵੀ ਜਿਹਦੇ ਵਿੱਚੋਂ ਬੰਦਾ ਵਿਰਾਗ 'ਚ ਜਾਂਦਾ ਜੀ। ਪਰ ਦੂਜੇ ਪਾਸੇ ਜਦੋਂ ਜਿਹੜੀ ਉਹ ਵੀ ਮੌਤ ਦੀ ਗੱਲ ਆ, ਜੋ ਗੁਰੂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਨੂੰ ਉੱਥੇ ਸੁਣਾਉਂਦੇ ਆ ਨਾਂਦੇੜ ਦੀ ਧਰਤੀ ਤੇ, ਹੈ ਉਹ ਵੀ ਮੌਤ ਆ, ਪਰ ਉਸ ਮੌਤ ਦੇ ਵਿੱਚੋਂ ਬਹਾਦਰੀ ਉਪਜਦੀ ਆ। ਤਾਂ ਜਿਹੜੀ ਸਿੱਖਾਂ ਦੇ ਵਿੱਚ ਜਿਹੜਾ ਮੌਤ ਦਾ ਸੰਕਲਪ ਆ ਉਹ ਸਨਾਤਨੀ ਮੌਤ ਦੇ ਸੰਕਲਪ ਨਾਲੋਂ ਬਿਲਕੁਲ ਵੱਖਰਾ ਆ। ਤੇ ਅੱਜ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਹੁੰਦਾ ਆ ਸ਼ਹੀਦੀ ਦਿਨਾਂ ਦੇ ਵਿੱਚ, ਤਾਂ ਸਿੱਖਾਂ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਬਹੁਤ ਜ਼ਿਆਦਾ ਪੱਧਰ ਤੇ ਦੇਖਣ ਚ ਆਉਂਦਾ ਹੈ ਕਿ ਉਹ ਵਿਰਾਗ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਆ ਜੀ, ਕਿ ਜਿਹੜੀਆਂ ਤੁਹਾਡਾ ਵਿਰਾਗ ਦਾ ਇਮੋਸ਼ਨ ਆ ਉਹਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਸਾਰੇ ਪ੍ਰਚਾਰਕਾਂ ਵੱਲੋਂ ਕੀਤੀ ਜਾਂਦੀ ਆ, ਜਾਂ ਮਤਲਬ ਇਹ ਜ਼ਿਆਦਾਤਰ ਦੇਖਣ ਨੂੰ ਮਿਲਦਾ। ਪਰ ਜਿਹੜਾ ਉਹਦੇ ਵਿੱਚੋਂ ਬਹਾਦਰੀ ਦਾ ਸੰਕਲਪ ਆ ਕਿ ਜਿਹੜੀਆਂ ਉਹ ਸ਼ਹਾਦਤਾਂ ਨੇ, ਉਹਨਾਂ ਸ਼ਹਾਦਤਾਂ ਤੋਂ ਬਾਅਦ ਗੁਰੂ ਸਾਹਿਬ
ਜਦੋਂ ਜਿਵੇਂ ਉਹ ਘਾਹ ਦੀ ਜੜ ਪੁੱਟ ਕੇ ਕਹਿੰਦੇ ਆ ਕਿ ਹੁਣ ਜਿਹੜੀ ਮੁਗਲ ਸਲਤਨਤ ਆ ਉਹਦੀ ਜੜ ਪੁੱਟੀ ਗਈ ਆ, ਤੇ ਜਿਵੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਫੌਜ ਲੈ ਕੇ ਪੰਜਾਬ ਤੇ ਚੜ੍ਹਦਾ ਤੇ ਖਾਲਸਾ ਰਾਜ ਸਥਾਪਿਤ ਕਰਦਾ ਆ, ਤਾਂ ਇਹ ਜਿਹੜੀਆਂ ਸ਼ਹਾਦਤਾਂ ਨੇ, ਇਹਨਾਂ ਸ਼ਹਾਦਤਾਂ ਦਾ ਮਕਸਦ ਸਿੱਖਾਂ ਦੀ ਜਿਹੜੀ ਪ੍ਰਭੂ ਸੱਤਾ ਆ, ਜਿਹੜੀ ਸਿੱਖ ਅਕਾਲ ਤਖਤ ਸਾਹਿਬ ਦੀ ਸੋਵਰੇਨਿਟੀ ਆ, ਜਿਹੜੀ ਖਾਲਸਾ ਪੰਥ ਦੀ ਸੋਵਰੇਨਿਟੀ ਆ, ਉਹਨੂੰ ਐਸਟੈਬਲਿਸ਼ ਕਰਨਾ ਆ ਜੀ। ਵੀ ਉਹ ਲੜਾਈ ਪੋਲੀਟੀਕਲ ਲੜਾਈ ਆ ਜਿਹਦੇ ਵਿੱਚ ਉਹ ਸ਼ਹਾਦਤਾਂ ਹੋਈਆਂ, ਤੇ ਉਹਦਾ ਜਿਹੜਾ ਐਂਡ ਰਿਜ਼ਲਟ ਆ ਉਹ ਵੀ ਪੋਲੀਟੀਕਲ ਸੋਵਰੇਨਿਟੀ ਆ। ਤੇ ਅੱਜ ਜਦੋਂ ਫੇਰ ਸਿੱਖ ਕਿਸੇ ਹੋਰ ਦੀ ਸੱਤਾ ਦੇ ਅਧੀਨ ਆ, ਤੇ ਉਦੋਂ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ, ਜੇ ਸਿੱਖਾਂ ਦੇ ਵਿੱਚ ਗੱਲ ਸਿਰਫ ਵੈਰਾਗ ਤੱਕ ਸੀਮਤ ਹੋ ਕੇ ਰਹਿ ਜਾਣੀ ਆ, ਤਾਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਇਨਸਾਫ ਨਹੀਂ ਕਰ ਰਹੇ। ਜਿਸ ਕਾਰਜ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜਾਂ ਉਹ ਸਾਰਾ ਅਕਾਲ ਪੁਰਖ ਨੇ ਇੱਕ ਕਲਾ ਵਰਤਾਈ ਆ ਇਸ ਧਰਤੀ ਦੇ ਉੱਤੇ ਆਪਣੇ ਪਰਿਵਾਰ ਦੇ ਰੂਪ ਦੇ ਵਿੱਚ, ਤਾਂ ਉਸ ਚੀਜ਼ ਦੇ ਨਾਲ ਅੱਜ ਸਿੱਖ ਜਗਤ ਇਨਸਾਫ ਨਹੀਂ ਕਰ ਰਿਹਾ ਜੇ ਮਹਿਜ਼ ਉਹਨੂੰ ਵਿਰਾਗ ਤੱਕ ਸੀਮਤ ਕਰਦਾ। ਤੇ ਸਿੱਖ ਪ੍ਰਚਾਰਕਾਂ ਨੂੰ ਵੀ ਚਾਹੀਦਾ ਕਿ ਜਿੱਥੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹਿੰਦੂਤਵਾ ਦੇ ਜਿਹੜੇ ਡੀਪ ਏਜੰਟਸ ਹੈਗੇ ਆ, ਚੀਫ ਮਿਨਿਸਟਰ ਵਰਗੇ, ਉਹਨਾਂ ਦੇ ਰਾਹੀਂ ਕਰਵਾਉਣ ਦੀ ਕੋਸ਼ਿਸ਼ ਆ ਕਿ ਸਿਰਫ ਮਾਤਮ ਵਿਰਾਗ ਤੱਕ ਗੱਲ ਨੂੰ ਸੀਮਤ ਰੱਖਿਆ ਜਾਵੇ, ਤੇ ਬਲਕਿ ਹੁਣ ਉਹ ਤੋਂ ਵੀ ਗਾਂਹ ਜਾ ਕੇ ਉਹ ਜਿਹੜਾ ਵਿਰਾਗ ਆ ਉਹਨੂੰ ਪੂਰਾ ਸਨਾਤਨੀ ਰੰਗ ਦਿੱਤਾ ਜਾਵੇ ਜੀ। ਤਾਂ ਉਹ ਤੋਂ ਅੱਗੇ ਵੱਧ ਕੇ ਸਿੱਖਾਂ ਨੂੰ ਜਿਹੜਾ ਆ ਉਹ ਪੂਰੇ ਜਿਹੜੀ ਇਹ ਸਨਾਤਨੀ ਰੋਹ ਰੀਤਾਂ ਹੈਗੀਆਂ ਆ ਉਹਨਾਂ ਨਾਲੋਂ ਕਿਨਾਰਾ ਕਰਕੇ, ਤੇ ਆਪਣੀ ਜਿਹੜੀ ਖਾਲਸਾ ਪੰਥ ਦੀ ਰਵਾਇਤ ਆ ਜਿਹਦੇ ਵਿੱਚ ਸ਼ਹਾਦਤ ਜਿਹੜੀ ਆ ਉਹ ਇੱਕ ਸੋਵਰੇਨਿਟੀ ਨੂੰ ਉਸਾਰਦੀ ਆ, ਉਹਦੀ ਗੱਲ ਨੂੰ ਜਿਹੜਾ ਆ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਦਾ ਜ਼ਿਕਰ ਹੋਣਾ ਚਾਹੀਦਾ ਹੈ, ਉਹਦਾ ਹੀ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ ਜੀ। ਨਹੀਂ, ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ, ਜਿਹੜਾ ਵੀ ਕਿਸ ਕਿਸਮ ਦੀ ਗੱਲ ਕਿੱਧਰੋਂ ਆ ਰਹੀ ਹੈ। ਮਤਲਬ ਮੈਂ ਉਸ ਗੱਲ ਤੇ ਮੋਰ ਐਮਫੇਸਾਈਜ਼ ਕਰਨਾ ਚਾਹੂੰਗਾ ਵੀ ਜਿਹੜਾ ਇਹ ਸਾਰਾ ਨੈਰੇਟਿਵ ਹੈ ਇਹ ਕਿਉਂ ਬੁਣਿਆ ਜਾ ਰਿਹਾ ਹੈ ਤੇ ਕਿੱਥੋਂ ਬੁਣਿਆ ਜਾ ਰਿਹਾ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਭਗਵੰਤ ਮਾਨ ਦੀ ਆਪਣੀ ਵਰਡਿੰਗ ਨਹੀਂ ਹੋ ਸਕਦੀ, ਇੱਕ ਸਿੱਖ ਪਰਿਵਾਰ ਦੇ ਵਿੱਚੋਂ, ਪਿੰਡ ਦੇ ਵਿੱਚੋਂ, ਸੰਗਰੂਰ ਚੋਂ ਉੱਠ ਕੇ ਤੁਸੀਂ ਇਸ ਕਿਸਮ ਦੀ ਗੱਲ ਕਰੋ, ਤੁਹਾਨੂੰ ਆਪ ਨੂੰ ਪਤਾ ਹੁੰਦਾ ਕਿ ਕਿਸ ਕਿਸਮ ਦਾ ਮਾਹੌਲ ਤੇ ਸ਼ਹਾਦਤ ਦਾ ਸੰਕਲਪ ਸਿੱਖੀ ਦੇ ਵਿੱਚ ਕੀ ਹੈ। ਪਰ ਜੇ ਇਸ ਕਿਸਮ ਦੀ ਗੱਲ ਕੋਈ ਕੀਤੀ ਜਾ ਰਹੀ ਹੈ, ਮਾਤਮੀ ਬਿਗਲ ਵਜਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੇ ਜਿਹੜੀ ਇਹ ਵਰਡਿੰਗ ਹੈ ਜਾਂ ਜਿਹੜਾ ਇਹਦੇ ਨਾਲ ਜੁੜਿਆ ਇੱਕ ਕਲਚਰ, ਸੱਭਿਆਚਾਰ, ਇੱਕ ਨੈਰੇਟਿਵ ਆ ਰਿਹਾ ਹੈ, ਉਹ ਕਿੱਥੋਂ ਆ ਰਿਹਾ ਹੈ, ਉਹਦੇ ਵੱਲ ਅਸੀਂ ਜਾਈਏ ਕਿ ਉਹ ਐਗਜ਼ੈਕਟਲੀ ਹੈ ਕੀ, ਤੇ ਕਿਹੜੇ ਕਿਹੜੇ ਢੰਗਾਂ ਦੇ ਨਾਲ ਇਹ ਜਿਹੜੀ ਚੀਜ਼ ਹੈ ਉਹ ਪ੍ਰੋਪੇਗੇਟ ਕੀਤੀ ਜਾ ਰਹੀ ਹੈ। ਕਿਉਂਕਿ ਇਕੱਲਾ ਇਹ ਨਹੀਂ, ਮਤਲਬ ਇਹ ਪਿਛਲੇ ਸਾਰੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਉਹਨੂੰ ਜਦੋਂ ਟੀਵੀ ਤੇ ਬੈਠ ਕੇ ਮੀਡੀਆ ਦੇ ਵਿੱਚ ਡਿਬੇਟਸ ਹੁੰਦੀਆਂ ਨੇ, ਉਹਨੂੰ ਕਿਸ ਕਿਸਮ ਦੀ ਰੰਗਤ ਦਿੱਤੀ ਜਾਂਦੀ ਹੈ। ਇੱਕ ਹੋਰ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਇੱਕ ਬੀਬੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਰਿਲੇਟਡ ਇਤਿਹਾਸ ਦੱਸਦੀ ਹੈ ਹਿੰਦੂਤਵੀ ਐਂਕਰਸ ਨੂੰ, ਤੇ ਜਿਹੜੇ ਉਹਨਾਂ ਦੇ ਨਾਲ ਪੈਨਲਿਸਟ ਬੈਠੇ ਆ, ਤੇ ਉਹ ਸਿੱਧਾ ਹੀ ਮੁਨਕਰ ਹੋ ਜਾਂਦਾ ਹੈ ਕਿ ਨਹੀਂ ਜੀ, ਮੈਂ ਤੇ ਇਹ ਇਤਿਹਾਸ ਮੰਨਦਾ ਹੀ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੇ ਲਈ ਸੀਸ ਦਿੱਤਾ ਹੈ ਜਾਂ ਸ਼ਹਾਦਤ ਹੋਈ ਹੈ, ਇਸ ਕਿਸਮ ਦੀ ਕੋਈ ਗੱਲ ਹੋਈ ਹੋ ਨਹੀਂ। ਉਹ ਮੁੱਢੋਂ ਹੀ ਮੁਨਕਰ ਹੋ ਜਾਂਦੇ ਆ। ਅਸੀਂ ਕਿਤਾਬਾਂ ਵੱਲ ਆਉਂਦੇ ਹਾਂ, CBSE ਤੇ ਜਿਹੜਾ ਹੋਰ ਸਾਰਾ ਸਿਲੇਬਸ ਦਾ ਕਰਿਕੂਲਮ ਹੈਗਾ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਕਿਸ ਕਿਸਮ ਦਾ ਕੰਪਾਈਲ ਕੀਤਾ ਜਾ ਰਿਹਾ ਹੈ ਉਹ ਸਾਡੇ ਸਾਹਮਣੇ ਆ। ਈਵਨ ਜਿਹੜੀਆਂ SGPC ਦੀਆਂ ਇਤਿਹਾਸਕ ਕਿਤਾਬਾਂ ਨੇ ਉਹਦੇ ਵਿੱਚ ਇਸ ਕਿਸਮ ਦੀਆਂ ਗਲਤੀਆਂ ਨੇ ਜਾਂ ਇਸ ਕਿਸਮ ਦਾ ਪਾਰਟ ਨਜ਼ਰ ਆਉਂਦਾ ਜਿਹਦੇ ਤੇ ਇਹ ਦੇਖਿਆ ਜਾਂਦਾ ਵੀ ਇਹ ਗੱਲ ਚੱਲ ਕੀ ਰਹੀ ਹੈ, ਕਿਸ ਕਿਸਮ ਦਾ ਇਤਿਹਾਸ ਸੀ, ਤੇ ਪਰ ਹੁਣ ਉਹਦੀ ਜਿਹੜੀ ਪੇਸ਼ਕਾਰੀ ਹੈ ਉਹ ਕਿਵੇਂ ਕੀਤੀ ਜਾ ਰਹੀ ਹੈ। ਇਹ ਇੱਕ ਵੱਡਾ ਸਵਾਲ ਹੈ ਜਿਹਦੇ ਤੇ ਸਾਡਾ ਫੋਕਸ ਹੋਣਾ ਬਣਦਾ। ਮੈਂ ਸਮਝਦਾ ਇਹਦੇ ਤੇ ਸਾਨੂੰ ਮੋਰ ਧਿਆਨ ਦੇਣ ਦੀ ਲੋੜ ਹੈ ਵੀ ਇਹ ਜਿਹੜਾ ਨੈਰੇਟਿਵ ਹੈ ਇਹ ਪੁਸ਼ ਕਿੱਥੋਂ ਕੀਤਾ ਜਾ ਰਿਹਾ ਹੈ ਤੇ ਕਿਸ ਮੰਤਵ ਦੇ ਲਈ ਤੇ ਕੀ ਅਚੀਵ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਹੁਣ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਸੈਰੇਮਨੀ ਦੇ ਮੌਕੇ ਦੇ ਉੱਤੇ ਉੱਥੇ ਲੰਗਰ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕੀ ਇਹਨਾਂ ਨੂੰ ਵੱਖ-ਵੱਖ ਦੇਖਿਆ ਜਾਵੇ ਜਾਂ ਇੱਕੋ ਲੜੀ ਦੇ ਵਿੱਚ ਪਰੋ ਕੇ ਇਹਨੂੰ ਸਮਝਿਆ ਜਾਵੇ? ਦੇਖੋ, ਵੱਖ-ਵੱਖ ਦੇਖਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਅਮਰਵੀਰ ਸਿੰਘ ਜੀ। ਮਸਲਾ ਇਹ ਆ ਕਿ ਜਿਹੜਾ ਇੱਥੋਂ ਦਾ ਹਿੰਦੂਤਵੀ ਮਾਈਂਡਸੈਟ ਆ, ਹਿੰਦੂਤਵੀ ਆਈਡੀਓਲੋਗ ਆ ਜਿਹੜਾ, ਉਹ ਸਿੱਖੀ ਨੂੰ ਹਿੰਦੂਤਵਾ ਜਿਹੜੀ ਸਨਾਤਨੀ ਪਰਿਭਾਸ਼ਾ ਆ ਉਹਦੇ ਅਨੁਸਾਰ ਪਰਿਭਾਸ਼ਿਤ ਕਰਨਾ ਚਾਹੁੰਦਾ ਆ।
ਤੇ ਇਹ ਕੋਈ ਅੱਜ ਦੇ ਐਫਰਟ ਨਹੀਂ ਹੋ ਰਹੇ। ਤੁਸੀਂ ਜਿਹੜਾ ਜ਼ਿਕਰ ਕੀਤਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਲਿਖੀਆਂ ਕਿਤਾਬਾਂ ਦੇ ਵਿੱਚੋਂ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਵੀ ਜਿਨ੍ਹਾਂ ਨੂੰ ਸਿੱਖ ਜਿਹੜਾ ਆ ਹਜ਼ਮ ਨਹੀਂ ਕਰ ਪਾਉਂਦਾ ਕਿ ਇਹ ਕਿਵੇਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਆ ਉਹ ਗਲਤ ਤਰੀਕੇ ਨਾਲ ਲਿਖਿਆ ਗਿਆ। ਤਾਂ ਉਹਦੇ ਵਿੱਚ ਇਹ ਆ ਕਿ ਜਿਹੜਾ ਮੈਂ ਤੁਹਾਨੂੰ ਉਹੀ ਅਸੀਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਹੈ ਕਿ ਜੇ 1947 ਦੇ ਵਿੱਚ ਇੱਥੋਂ ਦੇ ਦਾ ਜਿਹੜਾ ਬ੍ਰਾਹਮਣ ਆਈਡੀਓਲੋਗ ਆ ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਲਿਖ ਰਿਹਾ ਆ ਤਾਂ ਉਹ ਤੋਂ ਬੜਾ ਲੰਮਾ ਪਹਿਲਾਂ ਤੋਂ ਉਹ ਸਿੱਖਾਂ ਨੂੰ ਸਨਾਤਨੀ ਮਤ ਮੁਤਾਬਕ ਪਰਿਭਾਸ਼ਿਤ ਕਰਨ ਲਈ ਯਤਨ ਕਰ ਰਿਹਾ ਜੀ ਤੇ ਅੱਜ ਤੱਕ ਉਹ ਯਤਨ ਲਗਾਤਾਰ ਜਾਰੀ ਆ। ਤੇ ਜੇ ਕਿਤੇ 1984 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਸੰਘਰਸ਼ ਲੜਿਆ ਗਿਆ ਤੇ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਾ ਹੁੰਦੇ ਤੇ ਸਿੱਖ ਜਿਹੜੇ ਆ ਉਹ ਮਤਲਬ ਆਪਣੇ ਸਿਧਾਂਤਕ ਸਥਾਨ ਤੇ ਖੜ ਕੇ ਜੋ ਸਿਧਾਂਤਕ ਸਟੈਂਡ ਆ ਸਿੱਖਾਂ ਦਾ ਉਹਦੇ ਤੇ ਖੜ ਕੇ ਸਿੱਧੀ ਟੱਕਰ ਹਿੰਦੂਤਵਾ ਦੇ ਨਾਲ ਨਾ ਲੈਂਦੇ ਤੇ ਹਿੰਦੂਤਵਾ ਦਾ ਸਾਰਾ ਜਿਹੜਾ ਇਹ ਚਿਹਰਾ ਆ ਸਿੱਖਾਂ ਬਾਰੇ ਉਹ ਕਦੇ ਬੇਨਕਾਬ ਨਹੀਂ ਸੀ ਹੋਣਾ ਤੇ ਉਹ ਇੱਕ ਮਿੱਠੇ ਜ਼ਹਿਰ ਦੇ ਵਾਂਗ ਜਿਹੜਾ ਆ ਉਹਨਾਂ ਨੇ ਸਿੱਖਾਂ ਨੂੰ ਖਤਮ ਕਰ ਦੇਣਾ ਸੀ। ਪਰ 84 ਦੇ ਵਿੱਚ ਜੋ ਹੋਇਆ ਜਾਂ 84 ਤੋਂ ਬਾਅਦ ਜਿੰਨੀ ਸਟਰਗਲ ਲੜੀ ਗਈ ਉਹਨੇ ਇੱਕ ਲਾਈਨ ਜਿਹੜੀ ਆ ਉਹ ਕਲੀਅਰ ਕਰਤੀ ਕਿ ਹਿੰਦੂਤਵਾ ਜਿਹੜਾ ਆ ਉਹ ਤੁਹਾਨੂੰ ਖਤਮ ਕਰਨਾ ਚਾਹੁੰਦਾ, ਉਹ ਭਾਵੇਂ ਅਸਿਮੀਲੇਸ਼ਨ ਦੇ ਰਾਹੀਂ ਹੋਵੇ ਭਾਵੇਂ ਐਲੀਮੀਨੇਸ਼ਨ ਦੇ ਰਾਹੀਂ ਹੋਵੇ, ਦੋਵੇਂ ਤਰੀਕਿਆਂ ਦੇ ਨਾਲ ਆ ਜੋ ਉਹ ਅਟੈਕ ਕਰ ਰਿਹਾ ਹੈ। ਤੇ ਜੋ ਇਹ ਸਾਰਾ ਕੁਝ ਹੋ ਰਿਹਾ ਉਹ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਕਲੀਅਰ ਕੱਟ ਪਾਲਿਸੀ ਆ ਕਿ ਸਿੱਖਾਂ ਦੇ ਇੱਕ ਹਿੱਸੇ ਨੂੰ ਜੋ ਅੱਜ ਬੀਜੇਪੀ ਦੀ ਪੋਲੀਟੀਕਲ ਪਾਲਿਸੀ ਆ ਉਹਦੇ ਰਾਹੀਂ ਵੀ ਤੁਸੀਂ ਇਹਨੂੰ ਸਮਝ ਸਕਦੇ ਹੋ ਕਿ ਬੀਜੇਪੀ ਜਿਹੜੀ ਆ ਉਹ ਹੁਣ ਸਿੱਖਾਂ ਨੂੰ ਸਿੱਖ ਸਰੂਪ ਦੇ ਵਿੱਚ ਆਪਣਾ ਪੈਰਲਲ ਅਲਾਈ ਨਹੀਂ ਚਾਹੁੰਦੀ। ਉਹ ਨਹੀਂ ਚਾਹੁੰਦੀ ਕਿ ਜਿਹੜੇ ਸਿੱਖ ਆ ਉਹ ਆਪਣੀ ਪੋਲੀਟੀਕਲ ਵੱਖਰੀ ਹੋਂਦ ਰੱਖ ਕੇ ਤੇ ਉਹਨਾਂ ਦੇ ਅਲਾਈ ਬਣਨ। ਬੀਜੇਪੀ ਹੁਣ ਇਹ ਚਾਹੁੰਦੀ ਆ ਵੀ ਸਿੱਖ ਜਿਹੜੇ ਆ ਉਹ ਸਿੱਧੇ ਹੋ ਕੇ ਉਹਦੇ ਅੰਦਰ ਜਜ਼ਬ ਹੋ ਜਾਣ ਵੀ ਬੀਜੇਪੀ ਦੇ ਦਾ ਝੰਡਾ ਚੁੱਕ ਕੇ ਜਿਹੜੇ ਪੱਗਾਂ ਵਾਲੇ ਆ ਉਹ ਆਪਣੀ ਸਿਆਸਤ ਕਰਨ ਜੀ। ਮਤਲਬ ਸਥਿਤੀ ਇੱਥੋਂ ਤੱਕ ਪਹੁੰਚੀ ਆ ਵੀ ਹੁਣ ਉਹ ਅਕਾਲੀ ਦਲ ਦੇ ਸਰੂਪ ਦੇ ਵਿੱਚ ਵੀ ਆਪਣਾ ਲਾਈ ਨਹੀਂ ਚਾਹੁੰਦੇ। ਇਹੀ ਜਿਹੜਾ ਸੇਮ ਆ ਉਹ ਇੱਥੋਂ ਦੀ ਜਿਹੜੀ ਸਨਾਤਨੀ ਮਤ ਆ ਸਨਾਤਨੀ ਆਈਡੀਓਲੋਗ ਆ ਉਹਨਾਂ ਦਾ ਉਹ ਇਹ ਨਹੀਂ ਚਾਹੁੰਦੇ ਕਿ ਜਿਹੜਾ ਸਿੱਖੀ ਦਾ ਸਾਡੇ ਮਤਲਬ ਬਰਾਬਰ ਜਿਹੜਾ ਆ ਉਹ ਇਸ ਖਿੱਤੇ ਦੇ ਵਿੱਚ ਪੋਲੀਟੀਕਲ ਆਈਡੀਆ ਜਾਂ ਸੋਸ਼ਲ ਆਈਡੀਆ ਖੜਾ ਰਹੇ ਵੀ ਜਿਹੜਾ ਸਾਡਾ ਸੋਸ਼ਲ ਸਟਰਕਚਰ ਆ ਚੌਂ ਵਰਨਾਂ ਵਾਲਾ ਉਹਦੇ ਵਿੱਚ ਹੀ ਜਿਹੜਾ ਸਿੱਖੀ ਆ ਆਪਣੇ ਇੱਕ ਇਸ ਮਤਲਬ ਆਊਟਰ ਸਰੂਪ ਦੇ ਨਾਲ ਉਹਦੇ ਵਿੱਚ ਹੀ ਜਜ਼ਬ ਹੋ ਜੀ। ਤੇ ਉਹਦੇ ਲਈ ਉਹ ਸਾਰਾ ਕੁਛ ਇਹ ਕਰ ਰਹੇ ਆ ਵੀ ਜਿਹੜੇ ਤਾਂ ਉਹਨੂੰ ਲੱਗ ਰਿਹਾ ਸਟੇਟ ਮਤਲਬ ਬੀਜੇਪੀ ਦੀ ਜਦੋਂ ਰਜੀਮ ਆਈ ਆ ਹਾਰਡਕੋਰ ਹਿੰਦੂਤਵਾ ਹੁਣ ਪੂਰੀ ਤਰ੍ਹਾਂ ਇੰਡੀਆ ਦੇ ਉੱਤੇ ਐਸਟੈਬਲਿਸ਼ ਹੋਇਆ 1947 ਤੋਂ ਬਾਅਦ ਹੌਲੀ ਹੌਲੀ ਚੱਲਦੇ ਆ ਅੱਜ ਪੂਰੀ ਤਰ੍ਹਾਂ ਐਸਟੈਬਲਿਸ਼ ਹੋ ਚੁੱਕਿਆ ਪੋਲੀਟੀਕਲ ਪਾਵਰ ਤੇ ਵੀ। ਤੇ ਉਹਨਾਂ ਨੇ ਜਿਹੜਾ ਹਿੰਦੂਤਵਾ ਆਈਡੀਓਲੋਗ ਆ ਉਹ ਆਪਣੇ ਪੂਰੇ ਅਸੀਂ ਕਹੀਏ ਵੀ ਜਿਹੜਾ ਜ਼ਹਿਰੀਲਾ ਉਹਦਾ ਰੂਪ ਆ ਉਹ ਸਾਡੇ ਸਾਹਮਣੇ ਆ ਰਿਹਾ ਹੈ ਜੀ। ਤੇ ਹੁਣ ਉਹਨਾਂ ਦੀ ਇਹ ਕਲੀਅਰ ਕੱਟ ਪਾਲਿਸੀ ਆ ਵੀ ਜਿਹੜਾ ਅਸਿਮੀਲੇਸ਼ਨ ਦਾ ਪ੍ਰੋਸੈਸ ਆ ਉਹਨਾਂ ਦਾ ਡਿਫਾਈਨ ਕਰਨ ਵਾਲਾ ਉਹ ਆਈਡੀਓਲੋਜੀ ਦੇ ਪੱਧਰ ਤੇ ਉਹ ਲਗਾਤਾਰ ਇਹ ਚੀਜ਼ਾਂ ਕਰ ਰਹੇ ਆ ਜਿਹਦੇ ਵਿੱਚ ਇਹ ਅੱਜ ਜਿਹੜਾ ਭਗਵੰਤ ਮਾਨ ਦਾ ਫੈਸਲਾ ਵੀ ਉਹਦੇ 'ਚ ਸ਼ਾਮਲ ਆ। ਜਿਵੇਂ ਪਿਛਲੇ ਦਿਨੀ ਅਸੀਂ ਰਾਮ ਮੰਦਿਰ ਵਾਲੇ ਸਾਰੇ ਇਵੈਂਟ ਦੇ ਵਿੱਚ ਦੇਖਿਆ ਵੀ ਸਿੱਖਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਉਹ ਤੋਂ ਪਹਿਲਾਂ ਤੁਸੀਂ ਆਹ ਬਾਲ ਦਿਵਸ ਵਾਲੀ ਗੱਲ ਕੀਤੀ ਜਾਂ ਹੋਰ ਸਾਰੇ ਸਟੈਪਸ ਜੋ ਲਏ ਜਾ ਰਹੇ ਆ ਵੀ ਇਹ ਸਾਰਾ ਕੁਛ ਅਸਿਮੀਲੇਸ਼ਨ ਦਾ ਪ੍ਰੋਜੈਕਟ ਆ ਵੀ ਜਿਹੜੇ ਸਿੱਖ ਮਤਲਬ ਹੈ ਰਹਿ ਜਾਣਗੇ ਜਿਨ੍ਹਾਂ ਦੇ ਅੰਦਰ ਅਣਖ ਨਹੀਂ ਹੋਊਗੀ ਪਰ ਉਹ ਸਿੱਖੀ ਸਰੂਪ ਦੇ ਵਿੱਚ ਉਵੇਂ ਦੇ ਰਹਿ ਕੇ ਤੇ ਉਹ ਸਾਡੇ ਇਸ ਹਿੰਦੂਤਵਾ ਦਾ ਹਿੱਸਾ ਬਣ ਜਾਣਗੇ। ਪਰ ਜਿਹੜੇ ਉਹਨਾਂ ਨੂੰ ਪਤਾ ਵੀ ਜਿਹੜੇ ਸਿੱਖ ਉਹਨਾਂ ਦੀ ਈਣ ਨਹੀਂ ਮੰਨ ਰਹੇ ਜਿਹੜੇ ਕਿ ਇਸ ਹਿੰਦੂਤਵਾ ਦੇ ਆਈਡੀਏ ਨੂੰ ਐਕਸੈਪਟ ਨਹੀਂ ਕਰ ਰਹੇ ਆ ਫਿਰ ਉਹ ਉਹਨਾਂ ਦੇ ਨਾਲ ਸੋਸ਼ਲ ਤੇ ਪੋਲੀਟੀਕਲ ਦੋਵਾਂ ਲੈਵਲਾਂ ਦੇ ਉੱਤੇ ਉਹਨਾਂ ਨਾਲ ਟੱਕਰ ਲੈ ਰਹੇ ਆ ਤੇ ਡਾਇਰੈਕਟ ਜਿਹੜੀਆਂ ਅਸੀਂ ਦੇਖੀਏ ਵੀ ਪੋਲੀਟੀਕਲ ਅਸੈਸੀਨੇਸ਼ਨਸ ਤੋਂ ਲੈ ਕੇ ਆਰਗੇਨਾਈਜੇਸ਼ਨਲ ਮਤਲਬ ਸਟਰਕਚਰਸ ਜਿਹੜੇ ਆ ਉਹਨਾਂ ਨੂੰ ਖਤਮ ਕਰਨ ਤੱਕ ਉਹ ਅਟੈਕ ਕਰ ਰਹੇ ਆ। ਮਤਲਬ ਜਿਹੜਾ ਫਿਜ਼ੀਕਲ ਅਟੈਕ ਹੁੰਦਾ ਉਹ ਭਾਵੇਂ ਬੰਦਿਆਂ ਤੇ ਹੋਵੇ ਭਾਵੇਂ ਆਰਗੇਨਾਈਜੇਸ਼ਨਸ ਤੇ ਹੋਵੇ। ਮੈਂ ਆਰਗੇਨਾਈਜੇਸ਼ਨਸ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਲੈ ਕੇ ਅਕਾਲੀ ਦਲ ਇਹਨਾਂ ਦੋਨਾਂ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਹਾਲ ਦੇਖੋ ਜੀ। ਸਿੱਖ ਇਤਿਹਾਸਕ ਸੰਪਰਦਾਵਾਂ ਨਿਹੰਗ ਸਿੰਘ ਦਲ ਹੋ ਗਏ ਜਾਂ ਸਾਡੀਆਂ ਟਕਸਾਲਾਂ ਹੋ ਗਈਆਂ ਉਹਨਾਂ ਦੇ ਵਿੱਚ ਕਿਵੇਂ ਉਹ ਅਟੈਕ ਕਰ ਰਹੇ ਆ। ਮਤਲਬ ਇਹ ਅਟੈਕ ਇਹਦੇ ਵਿੱਚ ਜੇ ਆਪਾਂ ਇੰਡੀਵਿਜੂਅਲਸ ਨੂੰ ਇਕੱਲਾ ਗੁਨਾਹਗਾਰ ਬਣਾਵਾਂਗੇ
ਤਾਂ ਫਿਰ ਤੁਸੀਂ ਸਾਰੀ ਕਹਾਣੀ ਨੂੰ ਸਮਝ ਨਹੀਂ ਸਕਦੇ। ਅਸੀਂ ਪਿਛਲੇ ਪ੍ਰੋਗਰਾਮ 'ਚ ਡਿਸਕਸ ਕੀਤਾ ਵੀ ਬਾਦਲ ਨੇ ਮਾਫੀ ਮੰਗ ਲਈ, ਲੋਕ ਕਹਿੰਦੇ ਜੀ ਠੀਕ ਆ ਵੀ ਗੁਨਾਹ ਦੀ ਮਾਫੀ ਮੰਗ ਰਿਹਾ। ਮਸਲਾ ਇਕੱਲੇ ਬਾਦਲ ਤੱਕ ਨਹੀਂ ਸੀਮਤ, ਉਹ ਜਿਹੜਾ ਸਾਰਾ ਆਰਗੇਨਾਈਜੇਸ਼ਨਲ ਸਟਰਕਚਰ ਆ ਉਹਦੇ 'ਚ ਜਿਹੜੇ ਬਾਦਲ ਤੋਂ ਬਿਨਾਂ ਬਾਕੀ ਸਾਰੇ ਬੰਦੇ ਵੀ ਆ, ਉਹਨਾਂ ਦੇ ਉੱਤੇ ਵੀ ਕਿਵੇਂ ਦਾ ਪਿਛਲੇ ਆ ਸਾਰੇ ਦਹਾਕਿਆਂ 'ਚ ਅਟੈਕ ਕੀਤਾ ਹਿੰਦੂਤਵਾ ਆਈਡੀਆ ਨੇ, ਤੇ ਉਹ ਕਿਵੇਂ ਉਹਨਾਂ ਦਾ ਮਾਈਂਡ ਸੈਟ ਜਿਹੜਾ ਆ ਉਹ ਡਿਲਿਊਟ ਹੋ ਚੁੱਕਿਆ ਆ ਜਦੋਂ ਤੱਕ ਸਿੱਖ ਇਸ ਗੱਲ ਨੂੰ ਨਹੀਂ ਸਮਝਦੇ। ਤੇ ਜਿਹੜੀ ਇਹ ਲੜਾਈ ਆ, ਇਹ ਲੜਾਈ ਕੱਲੀ ਕੋਈ ਟੈਰੀਟਰੀ ਦੀ ਲੜਾਈ ਨਹੀਂ, ਜਿਹੜੀ ਸਿੱਖ ਸੋਵਰੈਨਿਟੀ ਦੀ ਲੜਾਈ ਵੀ ਲੜ ਰਹੇ ਆ, ਉਹ ਕੱਲੀ ਕੋਈ ਖਿੱਤੇ ਦੀ ਲੜਾਈ ਨਹੀਂ, ਉਹ ਇੱਕ ਪੂਰੇ ਅਕੀਦੇ ਦੀ ਲੜਾਈ ਆ, ਇੱਕ ਆਈਡੀਆ ਦੀ ਲੜਾਈ ਆ। ਜਿਹੜਾ ਹਿੰਦੂਤਵ ਦਾ ਆਈਡੀਆ ਆ ਉਹਨੂੰ ਪ੍ਰੋਬਲਮ ਕੱਲੇ ਸਿੱਖਾਂ ਦੇ ਸਰੂਪ ਤੋਂ ਨਹੀਂ, ਉਹਨੂੰ ਪ੍ਰੋਬਲਮ ਜਿਹੜੀ ਆ ਉਹ ਸਿੱਖ ਆਈਡੀਏ ਤੋਂ ਆ, ਸਿੱਖ ਫਲਸਫੇ ਤੋਂ ਆ। ਵੀ ਜਿੱਦਣ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕੀਤੀ ਆ ਤੇ ਖਾਲਸਾ ਪੰਥ ਸਾਜਣ ਤੱਕ ਦਾ ਜਿਹੜਾ ਸਾਰਾ ਉਹ ਸਫ਼ਰ ਆ, ਉਹਨੂੰ ਸਾਰੇ ਸਫ਼ਰ ਤੋਂ ਪ੍ਰੋਬਲਮ ਆ ਜੀ। ਤੇ ਜਿਹਦੇ ਕਰਕੇ ਮਤਲਬ ਉਹ ਜਿਹੜੀ ਲੜਾਈ ਆ ਉਸ ਪੱਧਰ ਤੇ ਸਾਡੇ ਨਾਲ ਲੜ ਰਿਹਾ। ਤੇ ਜਿਹੜਾ ਸੋਲਿਊਸ਼ਨ ਆ ਇਹਦਾ ਉਹ ਟੈਰੀਟੋਰੀਅਲ ਸੋਵਰੈਨਿਟੀ ਤੋਂ ਲੈ ਕੇ ਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਪੂਰਨ ਪ੍ਰਭੂ ਸੱਤਾ ਆ, ਜਿਹਦੇ ਵਿੱਚ ਜਿਹੜਾ ਉਹ ਸਾਰਾ ਜਨੇਊ ਨਾ ਪਾਉਣ ਤੋਂ ਲੈ ਕੇ ਤੇ ਖਾਲਸਾ ਪੰਥ ਦੀ ਸਾਜਨਾ ਤੱਕ ਦੀ ਜਿਹੜੀ ਤਰਜ਼ ਜ਼ਿੰਦਗੀ ਆ ਉਹਦਾ ਪ੍ਰਕਾਸ਼ਮਾਨ ਹੋਣਾ ਇਸ ਖਿੱਤੇ ਦੇ ਵਿੱਚ, ਉਹਦੇ ਲਈ ਜਿਹੜਾ ਸਿੱਖ ਸਟਰਗਲ ਆ ਉਹਦੇ ਲਈ ਚੱਲ ਰਹੀ ਆ। ਤੇ ਸਿੱਖ ਨਹੀਂ ਇਸ ਗੱਲ ਨੂੰ ਭਾਵੇਂ ਸਮਝ ਰਹੇ ਵੀ ਉਹ ਲੜ ਕਾਹਦੇ ਲਈ ਰਹੇ ਆ, ਪਰ ਜਿਹੜਾ ਹਿੰਦੂਤਵ ਆਈਡੀਓਲੋਗ ਆ ਉਹ ਇਹ ਗੱਲ ਸਮਝ ਰਿਹਾ ਵੀ ਉਹ ਖਤਮ ਕੀ ਕਰਨਾ ਚਾਹੁੰਦਾ ਹੈ। ਬਿਲਕੁਲ। ਤੇ ਜਿਹਦੇ ਲਈ ਉਹ ਸਾਰੇ ਇਹ ਜਿਹੜੇ ਵੱਖੋ ਵੱਖ ਢੰਗ ਤਰੀਕੇ ਆ ਉਹ ਵਰਤ ਰਿਹਾ ਹੈ ਜੀ। ਨਹੀਂ, ਜਿਹੜੀ ਤੁਸੀਂ ਗੱਲ ਸਨਾਤਨੀ ਪ੍ਰਭਾਵ ਦੀ ਕੀਤੀ ਹੈ, ਸੋ ਇਹਦੇ ਤੇ ਵੀ ਥੋੜਾ ਜਿਹਾ ਫੋਕਸ ਕਰੀਏ, ਕਿਉਂਕਿ ਜਦੋਂ ਅਸੀਂ ਇਤਿਹਾਸਕ ਪੱਖ ਤੋਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਕਈ ਚੀਜ਼ਾਂ ਨੇ ਜਿਹੜੀਆਂ ਇੰਟਰਟਵਾਈਨਡ ਹੁੰਦੀਆਂ ਨੇ ਜਾਂ ਉਹ ਇਕੱਠੀਆਂ ਪੈਰਲਲ ਰਨ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਜੇ ਡਿਫਰੈਂਸ਼ੀਏਟ ਨਾ ਕੀਤਾ ਜਾਵੇ ਜਾਂ ਕੋਈ ਲਾਈਨ ਡਰਾ ਨਾ ਕੀਤੀ ਜਾਵੇ ਤੇ ਬੜੇ ਆਰਾਮ ਨਾਲ ਜਿਹੜਾ ਆ ਉਹ ਇਕੱਠਿਆਂ ਕੀਤਾ ਜਾ ਸਕਦਾ ਹੈ। ਸੋ ਸਾਡਾ ਇਤਿਹਾਸਕ ਪਿਛੋਕੜ ਵੀ ਜਿਹੜਾ ਹੈਗਾ ਸਿੱਖਾਂ ਦਾ, ਕਿਤੇ ਨਾ ਕਿਤੇ ਉਹਦੇ ਵਿੱਚ ਵੀ ਬਹੁਤ ਕੁਝ ਅਜਿਹਾ ਆ ਜਿਹੜਾ ਅਸੀਂ ਉਸ ਸਨਾਤਨੀ ਪ੍ਰਭਾਵ ਦੇ ਅਧੀਨ ਦੇਖਦੇ ਹਾਂ। ਸੋ ਅੱਜ ਜਦੋਂ ਅਸੀਂ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ, ਮਤਲਬ ਸਿੱਖਾਂ ਦੀ ਇੱਕ ਵੱਖਰੀ ਹੋਂਦ ਦਾ ਮਸਲਾ ਹੋਵੇ, ਅਡਰੀ ਪਛਾਣ ਦੀ ਗੱਲ ਹੋਵੇ, ਪੰਜ ਕਕਾਰੀ ਰੂਪ ਦੀ ਗੱਲ ਹੋਵੇ, ਉਹ ਐਸਟੈਬਲਿਸ਼ ਹੋਈ ਹੈ, ਨਜ਼ਰ ਆਉਂਦੀ ਹੈ। ਪਰ ਜਿਹੜਾ ਇੱਕ ਵਿਹਾਰਕ ਰੂਪ ਹੈ ਗਰਾਊਂਡ ਤੇ ਜਦੋਂ ਅਸੀਂ ਵਿਚਰਦੇ ਹਾਂ ਤੇ ਕਿਤੇ ਨਾ ਕਿਤੇ ਉਹ ਲਾਈਨ ਜਿਹੜੀ ਹੈ ਉਹ ਧੁੰਦਲੀ ਜਿਹੀ ਨਜ਼ਰ ਆਉਂਦੀ ਹੈ, ਜਾਂ ਉਹ ਲਾਈਨ ਇੱਕ ਪ੍ਰੋਪਰ ਡਰਾ ਨਹੀਂ ਹੁੰਦੀ, ਜਿਹਦੇ ਨਾਲ ਅਸੀਂ ਕੁਝ ਗੱਲਾਂ ਕਰਕੇ, ਕੁਝ ਕਾਰਨਾਂ ਕਰਕੇ ਆਪਸ ਦੇ ਵਿੱਚ ਮਿਲਣਾ ਜੁਲਣਾ ਵੀ ਹੁੰਦਾ ਤੇ ਉਹ ਇਸ਼ੂਜ਼ ਆਉਂਦੇ ਵੀ ਆ ਸਾਡੇ ਸਾਹਮਣੇ। ਰੀਸੈਂਟਲੀ ਵੀ ਇੱਕ ਇਸ ਕਿਸਮ ਦੀ ਜਿਹੜੀ ਕੰਟਰੋਵਰਸੀ ਹੈ ਉਹ ਚੱਲ ਰਹੀ ਹੈ। ਸੋ ਅਸੀਂ ਇਹ ਲਾਈਨ ਕਿੱਥੇ ਡਰਾ ਕਰੀਏ, ਕਿਵੇਂ ਡਰਾ ਕਰੀਏ ਜਿਹੜਾ ਅਸੀਂ ਸਿੱਖੀ ਦੀ ਜਿਹੜੀ ਅਡਰੀ ਹੋਂਦ ਹੈ ਉਹਨੂੰ ਐਸਟੈਬਲਿਸ਼ ਵੀ ਕੀਤਾ ਜਾ ਸਕੇ ਤੇ ਨਾਲ ਹੀ ਨਾਲ ਜਿਹੜਾ ਸਨਾਤਨੀ ਪ੍ਰਭਾਵ ਹੈ ਜਾਂ ਜਿਹੜਾ ਹਿੰਦੂਤਵੀ ਪ੍ਰਭਾਵ ਹੈ ਉਹਦੇ ਤੋਂ ਮੁਕਤ ਕੀਤਾ ਜਾ ਸਕੇ। ਦੇਖੋ ਜੀ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ ਤੇ ਜਿਹਦਾ ਜਵਾਬ ਇੱਕ ਸੈਗਮੈਂਟ ਦੇ ਵਿੱਚ ਦੇਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸੌਖਾ ਆ। ਪਰ ਮੈਂ ਸਿਰਫ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਜੀ ਕਿ ਜਿਹੜਾ ਸਿੱਖੀ ਦਾ ਪ੍ਰਕਾਸ਼ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਤੱਕ ਦਾ, ਤਾਂ ਜੋ ਸਾਡੇ ਪੈਗੰਬਰ ਆਏ, ਸਾਡੇ ਰਹਿਬਰ ਆਏ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਸਰੂਪ ਤੱਕ, ਉਹਨਾਂ ਨੇ ਕਿਤੇ ਵੀ ਜਿਹੜਾ ਆ ਕੋਤਕ ਦੇ ਰਾਹੀਂ ਦੁਨੀਆ ਦੇ ਵਿੱਚ ਇਹ ਨਹੀਂ ਕਿ ਕੋਤਕ ਦੇ ਰਾਹੀਂ ਕੋਈ ਵੱਡੀ ਤਬਦੀਲੀ ਲਿਆਂਦੀ ਜੀ। ਭਾਵੇਂ ਕਿ ਸਰਬ ਕਲਾ ਸਮਰੱਥ ਸੀ ਗੁਰੂ ਸਾਹਿਬ, ਪਰ ਉਹਨਾਂ ਨੇ ਇੱਕ ਮਨੁੱਖੀ ਜਿਹੜੀ ਜ਼ਿੰਦਗੀ ਦੇ ਅਮਲ ਆ ਉਹਨਾਂ ਦੇ ਰਾਹੀਂ ਜਿਵੇਂ ਇੱਕ ਤਬਦੀਲੀ ਸਮਾਜ ਦੇ ਵਿੱਚ ਲੈ ਕੇ ਆਏ ਆ। ਵੀ ਕਿਵੇਂ ਇੱਕ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜਾ ਉਹ ਸਫ਼ਰ ਚੱਲਿਆ ਤੇ 10ਵੇਂ ਪਾਤਸ਼ਾਹ ਜਦੋਂ ਖਾਲਸਾ ਪੰਥ ਦੀ ਸਿਰਜਣਾ ਕਰਦੇ ਆ, ਵੀ ਉਸ ਖਾਲਸਾ ਪੰਥ ਦੀ ਸਿਰਜਣਾ ਤੱਕ ਜਿਹੜਾ ਮਨੁੱਖ ਜਿਵੇਂ ਪਹੁੰਚਦਾ ਆ, ਵੀ ਉਹ ਗੁਰੂ ਸਾਹਿਬ ਨੇ ਮਨੁੱਖੀ ਅਮਲਾਂ ਦੇ ਰਾਹੀਂ ਉਹ ਸਾਰਾ ਸਫ਼ਰ ਜਿਹੜਾ ਕਰਕੇ ਦਿਖਾਇਆ। ਵੀ ਜਿਹੜਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵੀ ਜਿਹੜੀ ਆ ਉਹ ਭਾਵੇਂ ਗੁਰੂ ਸਾਹਿਬ ਉਦੋਂ ਸ਼ਬਦ ਉਚਾਰ ਕੇ ਗਏ ਆ, ਪਰ ਉਹ ਰਹਿੰਦੀ ਦੁਨੀਆ ਤੱਕ ਉਹ ਇਹ ਨਹੀਂ ਕਿ ਉਦੋਂ ਦੇ ਸ਼ਬਦ ਉਹ ਪੁਰਾਣੇ ਹੋ ਗਏ ਤੇ ਅੱਜ ਜਿਹੜੀ ਆ ਉਹਨਾਂ ਦੀ ਪ੍ਰਸੰਗਿਕਤਾ ਕੋਈ ਜਾਂ ਕ੍ਰੈਡੀਬਿਲਿਟੀ ਨਹੀਂ ਰਹਿੰਦੀ, ਹੈ ਨਾ ਜੀ। ਗੁਰੂ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹ ਜੁਗੋ ਜੁਗ ਅਟਲ ਆ, ਵੀ ਉਹ ਰਹਿੰਦੀ ਦੁਨੀਆ ਤੱਕ ਉਹਦੀ ਕ੍ਰੈਡੀਬਿਲਿਟੀ ਜਿਹੜੀ ਆ ਉਸੇ ਪੱਧਰ ਦੀ ਆ ਜਦੋਂ ਗੁਰੂ ਸਾਹਿਬ ਉਹਨੂੰ ਉਚਾਰ ਰਹੇ ਆ ਸ਼ਬਦਾਂ ਨੂੰ।
ਤਾਂ ਇਸੇ ਤਰ੍ਹਾਂ ਜਿਹੜਾ ਉਹ ਮਨੁੱਖੀ ਅਮਲ ਆ ਜੋ ਗੁਰੂ ਸਾਹਿਬ ਨੇ 10 ਜਾਮਿਆਂ ਦੇ ਵਿੱਚ ਕੀਤਾ ਆ, ਵੀ ਉਹ ਸਿਰਫ ਉਦੋਂ ਤੱਕ ਲੋਕਾਂ ਲਈ ਸਿੱਖਿਆ ਨਹੀਂ ਸੀ। ਤਾਂ ਅੱਜ ਵੀ ਭਾਵੇਂ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਸਿੱਖ ਮਨੁੱਖੀ ਅਮਲ ਕਰਦੇ ਰਹਿਣਗੇ ਤਾਂ ਉਹਨਾਂ ਦੇ ਲਈ ਜਿਹੜਾ ਸਿੱਖਿਆ ਦਾ ਧੁਰਾ ਆ ਉਹ ਗੁਰੂ ਸਾਹਿਬ ਦੇ ਉਹ ਅਮਲ ਹੀ ਰਹਿਣਗੇ ਜੀ। ਵੀ ਇਸ ਕਰਕੇ ਉਹਨਾਂ ਦੀ ਜਿਹੜੀ ਅਹਿਮੀਅਤ ਆ। ਤੇ ਦੂਜਾ ਇਹ ਵੀ ਜਦੋਂ ਸਮਾਜ ਕੋਈ ਵੀ ਜਦੋਂ ਸਿੱਖ ਸਜੇ ਆ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੇਖਦੇ ਆ ਤਾਂ ਉਹ ਉਦੋਂ ਦੀਆਂ ਜਿਹੜੀਆਂ ਚਲੰਤ ਪਰੰਪਰਾਵਾਂ ਹੈਗੀਆਂ ਸੀ ਸਮਾਜ ਦੀਆਂ, ਭਾਵੇਂ ਉਹ ਹਿੰਦੂਤਵ ਸੀ, ਭਾਵੇਂ ਉਹ ਸਨਾਤਨੀ ਸੀ ਜਾਂ ਇਸਲਾਮਿਕ ਸੀ, ਬੋਧੀ ਸੀ, ਜੈਨੀ ਸੀ, ਕੋਈ ਵੀ ਜਿਹੜੀਆਂ ਹੈਗੀਆਂ ਸੀ, ਵੀ ਜਿਹੜੇ ਲੋਕ ਆ ਰਹੇ ਸੀ ਜਿਹੜੇ ਪਰਿਵਾਰਾਂ ਚੋਂ ਸਿੱਖ ਧਰਮ ਵੱਲ ਨੂੰ, ਉਹ ਕੋਈ ਹਵਾ ਚੋਂ ਨਹੀਂ ਸੀ ਆ ਰਹੇ, ਉਹ ਕੋਈ ਚੰਨ ਤੋਂ ਨਹੀਂ ਸੀ ਆ ਰਹੇ ਵੀ ਉਹ ਇਹਨਾਂ ਹੀ ਜਿਹੜੀਆਂ ਚੱਲਦੀਆਂ ਪਰੰਪਰਾਵਾਂ ਸੀ ਉਹਨਾਂ ਦਾ ਤਿਆਗ ਕਰਕੇ ਤੇ ਉਹ ਸਿੱਖੀ ਵੱਲ ਨੂੰ ਆ ਰਹੇ ਸੀ। ਤੇ ਇਸ ਕਰਕੇ ਅਸੀਂ ਦੇਖਦੇ ਹਾਂ ਵੀ ਬਹੁਤ ਜਿਹੜੇ ਮਤਲਬ ਕਈ ਵਾਰ ਜਿਹੜੀ ਚੀਜ਼ ਨੂੰ RSS ਦੇ ਆਈਡੀਓਲੋਗ ਜਿਹੜੇ ਆ ਉਹ ਯੂਜ਼ ਵੀ ਕਰਦੇ ਆ, ਜਿਸੇ ਕੋਈ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਆ ਤਾਂ ਦੁਨੀਆ ਦੀ ਸ਼ੁਰੂਆਤ ਕਿੱਥੋਂ ਹੋਈ ਆ ਇਹ ਕਿਸੇ ਨੂੰ ਨਹੀਂ ਪਤਾ। ਕੋਈ ਮਤਲਬ ਹਰ ਬੰਦਾ ਕਿਸੇ ਆਈਡੀਆ ਨੂੰ ਛੱਡ ਕੇ ਉਹ ਨਵੇਂ ਆਈਡੀਆ ਨੂੰ ਅਡੋਪਟ ਕਰਦਾ ਆ। ਤਾਂ ਸਿੱਖੀ ਦੇ ਵੱਲ ਵੀ ਅੱਜ ਅਸੀਂ ਸਿੱਖੀ ਚੋਂ ਵੀ ਦੇਖ ਰਹੇ ਆ, ਸਿੱਖੀ ਚੋਂ ਵੀ ਕਿੰਨੇ ਲੋਕ ਜਿਹੜੇ ਆ ਉਹ ਹੋਰ ਬਾਕੀ ਧਰਮਾਂ ਵੱਲ ਜਾਂਦੇ ਆ। ਇਹ ਸਫ਼ਰ ਏਦਾਂ ਚੱਲਦਾ ਰਹਿੰਦਾ। ਤੇ ਸਿੱਖੀ ਜਿਹੜੀ ਆ ਉਹ ਬਾਕੀ ਧਰਮਾਂ ਨਾਲੋਂ ਕਿਸੇ ਨੂੰ ਲਾਲਚ ਦੇ ਕੇ ਕਿਸੇ ਨੂੰ ਜ਼ੋਰ ਜ਼ਬਰ ਦੇ ਨਾਲ ਸਿੱਖੀ ਆਪਣੇ ਘਰ 'ਚ ਨਹੀਂ ਰੱਖਦੀ। ਹਰ ਬੰਦਾ ਜਿਹੜਾ ਆ ਉਹਨੂੰ ਆਪਣੀ ਆਜ਼ਾਦੀ ਆ, ਉਹ ਜਿਵੇਂ ਮਰਜ਼ੀ ਰਹਿ ਸਕਦਾ ਹੈ। ਤੇ ਪਰ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਫਿਰ ਅਸੀਂ ਕਿਨਾਰਾ ਉਹ ਕਿੱਥੋਂ ਲਾਈਨ ਕਿੱਥੇ ਖਿੱਚੀਏ ਵੀ ਜਿਹੜਾ ਇਹ ਪਤਾ ਲੱਗੇ। ਤਾਂ ਉਹਦੀ ਲਾਈਨ ਜੇ ਸਨਾਤਨ ਦੇ ਨਾਲ ਲਾਈਨ ਖਿੱਚਣੀ ਆ ਤਾਂ ਸਨਾਤਨ ਜਿਹੜਾ ਆ ਉਹ ਮਤਲਬ 4 ਵਰਨਾਂ ਦੇ ਉੱਤੇ ਖੜਾ ਆ ਜੀ। ਸਨਾਤਨ ਦੇ ਵਿੱਚ ਸਨਾਤਨ ਦਾ ਧੁਰਾ ਜਿਹੜਾ ਆ ਉਹ ਕਾਸਟਿਜ਼ਮ ਆ ਜੀ, ਜਾਤ ਆ। ਤੇ ਜਦੋਂ ਖਾਲਸਾ ਪ੍ਰਗਟ ਹੁੰਦਾ ਆ, ਖਾਲਸੇ ਦਾ ਪ੍ਰਕਾਸ਼ ਹੁੰਦਾ ਆ, ਤਾਂ ਜਿਹੜਾ ਅਮਲ ਗੁਰੂ ਸਾਹਿਬ ਉਦੋਂ ਕਰਦੇ ਆ ਤਾਂ ਉਹਦੀ ਸਭ ਤੋਂ ਵੱਡੀ ਸੱਟ ਹੀ ਉੱਥੇ ਆ ਵੀ ਗੁਰੂ ਸਾਹਿਬ ਜਿਹੜੇ ਆ ਉਹ ਖੰਡੇ ਬਾਟੇ ਦੀ ਪੋਲ ਤਿਆਰ ਕਰਦੇ ਆ, ਅੰਮ੍ਰਿਤ ਤਿਆਰ ਹੁੰਦਾ ਆ। ਤੇ ਅੱਜ ਤੱਕ ਵੀ ਉਹ ਰਵਾਇਤ ਜਿਹੜੀ ਆ ਸਾਡੇ ਤਖਤਾਂ ਦੇ ਉੱਤੇ ਚੱਲਦੀ ਆ ਕਿ ਉੱਥੇ ਕਿਸੇ ਵੀ ਜਾਤ ਤੋਂ ਕਿਸੇ ਵੀ ਫਿਰਕੇ ਤੋਂ ਬੰਦਾ ਹੋਵੇ ਤਾਂ ਉਹ ਝੂਠੇ ਭਾਂਡੇ ਦੇ ਵਿੱਚ ਜਿਹੜਾ ਆ ਇੱਕ ਦੂਜੇ ਦੇ ਝੂਠੇ ਭਾਂਡੇ ਦੇ ਵਿੱਚ ਉਹ ਅੰਮ੍ਰਿਤ ਅਸੀਂ ਛਕਦੇ ਆ। ਤਾਂ ਜਿਹੜਾ ਜਾਤ ਪਾਤੀ ਪ੍ਰਣਾਲੀ ਜਿਹੜੀ ਸਨਾਤਨ ਦਾ ਧੁਰਾ ਆ ਜਿਹਦੇ ਵਿੱਚ ਲੋਕ ਸਾਂਝੇ ਖੂਹਾਂ ਤੋਂ ਪਾਣੀ ਤੱਕ ਨਹੀਂ ਸੀ ਪੀਂਦੇ, ਵੀ ਹੱਥ ਲਾਉਣ ਨੂੰ ਵੀ ਜਿਹੜਾ ਆ ਭਿੱਟਿਆ ਮੰਨਿਆ ਜਾਂਦਾ ਸੀ। ਤੇ ਉਸ ਮਤਲਬ ਪ੍ਰਬੰਧ ਦੇ ਬਰਾਬਰ ਜਿਹੜਾ ਆ ਗੁਰੂ ਸਾਹਿਬ ਮਤਲਬ ਜਿਹੜਾ ਝੂਠ ਜਿਹਨੂੰ ਸਭ ਤੋਂ ਮਤਲਬ ਬ੍ਰਾਹਮਣ ਜਿਹੜਾ ਆ ਬ੍ਰਾਹਮਣਵਾਦ ਆ ਉਹਦੇ ਵਿੱਚ ਉੱਚ ਦਰਜੇ ਦੇ ਵਿੱਚ ਮਤਲਬ ਭਿੱਟ ਮੰਨਿਆ ਜਾਂਦਾ ਵੀ ਉਹ ਜਿਹੜਾ ਆ ਅਮਲ ਗੁਰੂ ਸਾਹਿਬ ਉੱਥੇ ਕਰ ਰਹੇ ਆ ਤੇ ਖੰਡੇ ਬਾਠੇ ਦੀ ਪੋਲ ਛਕਾ ਰਹੇ ਆ। ਤਾਂ ਜਿਹੜੀ ਮਤਲਬ ਇੱਥੇ ਇਹੀ ਲਾਈਨ ਜਿਹੜੀ ਆ ਬਾਕੀ ਹੋਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਇਹੋ ਜਿਹੇ ਅਮਲ ਜਾਂ ਸਿਧਾਂਤਕ ਤੌਰ ਤੇ ਬੜੀਆਂ ਗੱਲਾਂ ਨੇ, ਪਰ ਮੈਂ ਕਹਿੰਦਾ ਵੀ ਇਹੀ ਇੱਕ ਉਦਾਹਰਨ ਆ ਜਿਹੜੀ ਇਹ ਗੱਲ ਦੱਸਦੀ ਆ ਵੀ ਸਿੱਖ ਹਿੰਦੂਆਂ ਨਾਲੋਂ ਵੱਖਰੇ ਆ। ਵੀ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਵੀ ਨਾਨਕ ਨਿਰਮਲ ਪੰਥ ਚਲਾਇਆ ਭਾਈ ਗੁਰਦਾਸ ਜੀ ਕਹਿੰਦੇ ਆ ਹਨਾ, ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਜਿਹੜੀ ਸਿਧਾਂਤਕ ਲਾਈਨ ਅਸਾਰਦੇ ਆ ਜਨੇਊ ਪਾਉਣ ਤੋਂ ਨਾ ਕਰਕੇ ਵੀ ਉਹ 10ਵੇਂ ਜਾਮੇ ਤੱਕ ਆਉਂਦੇ ਆ ਗੁਰੂ ਸਾਹਿਬ ਐਨ ਪੱਕੀ ਕਰ ਦਿੰਦੇ ਆ। ਤੇ ਉਹਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਵੀ ਜਿਹੜੀ ਸਿੱਖ ਚੇਤਨਤਾ ਵੀ ਅੱਜ ਹੈਗੀ ਆ, ਸਿੱਖ ਕੌਨਸ਼ੀਅਸਨੈਸ ਵੀ ਆ ਜਿਹੜੀ ਅਸੀਂ ਦੇਖਦੇ ਆ ਉਹਦੇ ਵਿੱਚ ਵੀ ਜਿਹੜੇ ਆਹ ਅਮਲ ਨੇ ਜਿਸ ਤਰ੍ਹਾਂ ਦੇ ਕਰਨ ਦੀ ਕੋਸ਼ਿਸ਼ ਕਰਦੇ ਵੀ ਜਿਹੜੇ ਹਿੰਦੂਤਵੀ ਅਮਲ ਨੇ ਉਹ ਕਦੇ ਉਹਦਾ ਕਮਿਊਨਿਟੀ 'ਚ ਹਿੱਸਾ ਨਹੀਂ ਬਣਦੇ। ਹੋ ਸਕਦਾ ਕੋਈ ਇੱਕ ਪਰਿਵਾਰ ਕੋਈ ਜਾਂ ਇੱਕ ਗਿਣਤੀ ਦੇ ਜਿਹੜੇ ਲੋਕ ਨੇ ਉਹ ਸਿੱਖ ਸਰੂਪ ਦੇ ਵਿੱਚ ਆ ਕੇ ਵੀ ਉਹ ਮੰਦਿਰਾਂ 'ਚ ਵੀ ਮੱਥੇ ਟੇਕਦੇ ਹੋਣ, ਤਿਲਕ ਵੀ ਲਾਉਂਦੇ ਹੋਣ, ਕੁਛ ਵੀ ਕਰਦੇ ਹੋਣ ਵੀ ਉਹ ਤੋਂ ਇਲਾਵਾ ਪਰ ਜਿਹੜੀ ਸਿੱਖ ਕੌਨਸ਼ੀਅਸਨੈਸ ਆ ਉਹਦੇ ਵਿੱਚ ਜਿਹੜੀਆਂ ਰੋਹ ਰੀਤਾਂ ਨੇ ਉਹਦਾ ਹਿੱਸਾ ਨਹੀਂ ਆ। ਵੀ ਕਾਰਨ ਇਹ ਵੀ ਸਿਧਾਂਤਕ ਤੌਰ ਤੇ ਸਿੱਖੀ ਤੇ ਜਿਹੜਾ ਸਨਾਤਨ ਆ ਉਹਦਾ ਰਾਹ ਬਹੁਤ ਵੱਖਰਾ ਆ। ਅਸੀਂ ਆ ਸ਼ਹੀਦਾਂ ਦੇ ਦਿਨ ਮਨਾ ਰਹੇ ਆ, ਜ਼ਫਰਨਾਮਾ ਜਦੋਂ ਅਸੀਂ ਪੜ੍ਹਦੇ ਆ ਗੁਰੂ ਸਾਹਿਬ ਦੀ ਲਿਖਤ 10ਵੇਂ ਪਾਤਸ਼ਾਹ ਦੀ, ਤੇ ਜਦੋਂ ਔਰੰਗਜ਼ੇਬ ਨੂੰ ਗੁਰੂ ਸਾਹਿਬ ਸੰਬੋਧਨ ਹੁੰਦੇ ਆ ਤਾਂ ਉਹਨੂੰ ਇਹੀ ਗੱਲ ਦੱਸਦੇ ਆ ਵੀ ਮੇਰੀ ਵੀ ਜਿਹੜੀ ਤੇਰੀ ਲੜਾਈ ਜਿਵੇਂ ਬੁੱਤ ਛਕਣਾ ਦੇ ਨਾਲ ਆ, ਮੇਰੀ ਲੜਾਈ ਵੀ ਬੁੱਤ ਛਕਣਾ, ਮੈਂ ਵੀ ਕਹਿੰਦੇ ਤੂੰ ਜਿਵੇਂ ਬੁੱਤ ਛਕਣਾ ਮੈਂ ਵੀ ਬੁੱਤ ਛਕਣਾ ਵੀ ਜਿਹੜੇ ਬੁੱਤ ਪੂਜਕਾਂ ਦੇ ਨਾਲ ਜਿਵੇਂ ਤੇਰੀ ਲੜਾਈ ਆ ਮੇਰੀ ਲੜਾਈ ਇਹ ਬੁੱਤ ਪੂਜਕਾਂ ਦੇ ਨਾਲ ਆ ਜਿਹੜੇ ਰੱਬ ਨੂੰ ਬੁੱਤਾਂ ਦੇ ਵਿੱਚ ਦੇਖਦੇ ਆ ਵੀ ਮੇਰੀ ਵੀ ਉਹਨਾਂ ਦੇ ਨਾਲ ਸਿਧਾਂਤਕ ਲੜਾਈ ਆ। ਤਾਂ ਇਹ ਬਾਕੀ ਹੋਰ ਜ਼ਫਰਨਾਮੇ ਦੇ ਵਿੱਚ ਬੜੇ ਕੋਟ ਆ, ਪਰ ਇੱਥੇ ਗੁਰੂ ਸਾਹਿਬ ਜਿਹੜੀ ਸਿਮਿਲੈਰਿਟੀ ਉਹਦੇ ਨਾਲ ਉਹਨੂੰ ਦੱਸ ਰਹੇ ਆ ਉਹ ਇਹ ਆ ਵੀ ਫਿਰ ਤਾਂ ਤੁਸੀਂ ਕਹਿ ਦੋ ਵੀ ਸਿੱਖੀ ਜਿਹੜੀ ਆ ਉਹ ਇਸਲਾਮ ਦੇ ਨਾਲ ਸਿਮਿਲਰ ਆ, ਤਾਂ ਸਿੱਖੀ ਇਸਲਾਮ ਦੇ ਨਾਲ ਵੀ ਸਿਮਿਲਰ ਨਹੀਂ ਆ। ਸਿੱਖੀ ਦਾ ਰਾਹ ਹਿੰਦੂ ਤੇ ਮੁਸਲਮਾਨ ਇਹਨਾਂ ਦੋਵਾਂ ਤੋਂ ਨਿਆਰਾ ਤੇ ਵੱਖਰਾ ਆ।
ਤੇ ਖਾਲਸਾ ਜਿਹੜਾ ਆ ਉਹਦਾ ਉਹ ਪ੍ਰਕਾਸ਼ ਆ, ਉਹਦਾ ਉਹ ਅਸੀਂ ਕਹਿ ਸਕਦੇ ਹਾਂ ਵੀ ਆਖਰੀ ਮਰਹਲਾ ਆ ਜਿਹੜਾ ਗੁਰੂ ਸਾਹਿਬ ਨੇ ਜੀਵਨ ਆਪਣੇ ਮਨੁੱਖਾ ਜੀਵਨ 'ਚ ਰਹਿੰਦੇ ਆ ਪ੍ਰਕਾਸ਼ਮਾਨ ਕੀਤਾ ਇਸ ਧਰਤੀ ਤੇ ਜੀ। ਤੇ ਜਿਹਦੇ ਵੱਲ ਨੂੰ ਜਿਹੜਾ ਆ ਜਿਹੜੀ ਉਹ ਜੀਵਨ ਜਾਚ ਆ, ਜਿਹੜੀ ਤਰਜ਼ ਜ਼ਿੰਦਗੀ ਆ ਖਾਲਸੇ ਦੀ, ਉਹਦੇ ਵੱਲ ਨੂੰ ਸਾਰੇ ਸਿੱਖਾਂ ਨੂੰ ਦੁਬਾਰਾ ਮੁੜਨਾ ਚਾਹੀਦਾ ਹੈ। ਤੇ ਜਿਹੜੇ ਹਿੰਦੂਤਵੀ ਰਾਜ ਪ੍ਰਬੰਧ ਦੇ ਅਧੀਨ ਰਹਿੰਦੇ ਆ, ਸਾਡੇ ਅੰਦਰ ਜਿਹੜੀਆਂ ਕੁਛ ਕਮੀਆਂ ਘਾਟਾਂ ਆਈਆਂ ਨੇ ਤਾਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਹੋਣੇ ਚਾਹੀਦੇ ਆ। ਇਹ ਆਈਆਂ ਜ਼ਰੂਰ ਨੇ, ਉਹ ਆਉਣੀਆਂ ਸੁਭਾਵਿਕ ਵੀ ਨੇ, ਕਿਉਂਕਿ ਜਿਸ ਕਾ ਰਾਜ ਤਿਸੈ ਕਾ ਸੁਪਨਾ, ਜਿਹਦੇ ਰਾਜ 'ਚ ਤੁਸੀਂ ਰਹਿ ਰਹੇ ਹੋ ਤੁਸੀਂ ਸੁਪਨੇ ਵੀ ਉਹਦੇ ਵਰਗੇ ਲੈਣ ਲੱਗ ਜਾਂਦੇ ਹੋ। ਤੇ ਸਿੱਖ ਤਾਂ ਜਿਹੜੇ ਆ ਉਹ ਮਤਲਬ ਇੰਨੇ ਲੰਬੇ ਸਮੇਂ ਤੋਂ ਜਿਹੜੀ ਇਹ ਬੇਪਰਵਾਦੀ ਹਕੂਮਤ ਆ ਉਹਦੀ ਅਧੀਨਗੀ ਮਤਲਬ ਝੱਲ ਰਹੇ ਆ, ਤਾਂ ਉਹਨਾਂ ਦੀ ਜਿਹੜੀ ਤਰਜ਼ ਜ਼ਿੰਦਗੀ ਆ ਉਹਦੇ ਵਿੱਚ ਇਹ ਮਿਲਾਵਟ ਜਿਹੜੀ ਆਉਣੀ ਸੁਭਾਵਿਕ ਆ। ਪਰ ਇਹਦਾ ਹੱਲ ਫਿਰ ਉਹੀ ਆ ਵੀ ਜਿਹੜੀ ਪ੍ਰਭੂ ਸੱਤਾ ਹੈ ਤੁਹਾਡੀ, ਉਹੀ ਤੁਹਾਨੂੰ ਇਹ ਤੋਂ ਪੂਰਨ ਹੱਲ ਦਵਾ ਸਕਦੀ ਹੈ। ਤੇ ਜਿਹੜੀ ਖਾਲਸਾ ਆਪਣੇ ਪੂਰਨ ਸਰੂਪ ਦੇ ਵਿੱਚ ਪ੍ਰਕਾਸ਼ਮਾਨ ਵੀ ਆਪਣੀ ਪ੍ਰਭੂ ਸੱਤਾ ਦੇ ਵਿੱਚ ਹੀ ਹੋ ਸਕਦਾ ਹੈ। ਜੀ ਬਿਲਕੁਲ। ਸੋ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ ਕਿ ਅਸੀਂ ਜਿਹੜੀਆਂ ਡੇਲੀ ਸਾਡਾ ਰੂਟੀਨ ਹੈ ਜਾਂ ਜੋ ਪੋਲੀਟੀਕਲੀ ਇਸ ਵਕਤ ਡਿਵੈਲਪਮੈਂਟਸ ਚੱਲ ਰਹੀਆਂ ਨੇ ਜਾਂ ਆਲੇ ਦੁਆਲੇ ਸਾਡੇ ਜੋ ਵੀ ਵਾਪਰ ਰਿਹਾ, ਸਾਨੂੰ ਆਪ ਚੇਤਨ ਹੋਣਾ ਪਊਗਾ। ਇਸ ਗੱਲ ਤੋਂ ਸਾਨੂੰ ਦੇਖਣਾ ਪਊਗਾ ਕਿ ਗੱਲ ਜਿਹੜੀ ਹੈ ਉਹ ਆ ਕਿੱਥੋਂ ਰਹੀ ਹੈ। ਭਗਵੰਤ ਮਾਨ ਕਹਿ ਰਹੇ ਨੇ ਮਾਤਮੀ ਬਿਗਲ ਵਜਾਉਣ ਦੇ ਲਈ, ਤੇ ਇਹ ਸਾਡੀ ਸਮਝ ਦੇ ਉੱਤੇ ਡਿਪੈਂਡ ਕਰਦਾ ਵੀ ਸਾਨੂੰ ਕੀ ਉਹ ਨਜ਼ਰ ਆਉਂਦਾ ਕਿ ਇਹ ਜਿਹੜਾ ਥਾਟ ਹੈ ਇਹ ਕਿੱਥੋਂ ਆ ਰਿਹਾ ਤੇ ਕਿਵੇਂ ਇਹ ਸਾਡੇ ਇਤਿਹਾਸ ਦੇ ਨਾਲ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਆਪਣਾ ਇਤਿਹਾਸ ਪ੍ਰੈਜ਼ੈਂਟ ਕਰਨਾ ਉਹਦੇ ਨਾਲ ਇਹ ਛੇੜਛਾੜ ਕਰ ਰਿਹਾ ਤੇ ਉਹਨੂੰ ਕਿਵੇਂ ਇਹ ਇੰਪੈਕਟ ਕਰੂਗਾ। ਜੇ ਇਹ ਗੱਲਾਂ ਅਸੀਂ ਸਮਝਦੇ ਹੋਵਾਂਗੇ ਤਾਂ ਅਸੀਂ ਇਹਨਾਂ ਗੱਲਾਂ ਨੂੰ ਜਿਹੜੇ ਇਹ ਵਾਰ ਕੀਤੇ ਜਾ ਰਹੇ ਨੇ ਸਿੱਖ ਇਤਿਹਾਸ ਦੇ ਉੱਤੇ, ਸਿੱਖੀ ਦੇ ਉੱਤੇ, ਇਸ ਕਿਸਮ ਦਿਆਂ ਨੂੰ ਅਸੀਂ ਰੋਕ ਸਕਾਂਗੇ ਜਾਂ ਉਹਨਾਂ ਨੂੰ ਚੈਲੰਜ ਦੇ ਸਕਾਂਗੇ। ਇਹੀ ਸਾਡੇ ਲਈ ਅੱਜ ਇੱਕ ਸਬਕ ਸਿੱਖਣ ਵਾਲੀ ਗੱਲ ਵੀ ਹੈ ਤੇ ਸਮਝਣ ਵਾਲੀ ਗੱਲ ਵੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਇੱਥੇ ਇੱਕ ਛੋਟੇ ਜਿਹੇ ਵਿਊਅਰਸ ਕਮਰਸ਼ੀਅਲ ਬ੍ਰੇਕ ਦੇ ਲਈ ਅਸੀਂ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਜਿਹੜਾ ਨਵਾਂ ਟੌਪਿਕ ਹੈ, ਨਵੀਂ ਗੱਲਬਾਤ ਜਿਹੜੀ ਹੈ ਉਹ ਅਸੀਂ ਇੱਥੋਂ ਹੀ ਰਿਜ਼ਿਊਮ ਕਰਾਂਗੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਵਿਊਅਰਸ। ਹੁਣ ਗੱਲ ਕਰੀਏ ਅਸੀਂ ਜਿਹੜਾ ਇੱਕ ਪੋਲੀਟੀਕਲ ਸਿਸਟਮ ਹੈ ਭਾਰਤ ਦਾ, ਉਹਦੇ ਵਿੱਚ ਸਿੱਖਾਂ ਦੇ ਲਈ ਕੰਮ ਕਰਨ ਦੇ ਲਈ ਜਾਂ ਜਸਟਿਸ ਦੇ ਲਈ ਜਿਹੜੀ ਸਪੇਸ ਹੈ ਉਹ ਨਿਗਲਿਜੀਬਲ ਹੈ। ਇਹ ਗੱਲ
ਕਾਫੀ ਹੱਦ ਤੱਕ 1984 ਤੋਂ ਬਾਅਦ ਸਿੱਖਾਂ ਨੂੰ ਸਮਝ ਆ ਗਈ ਸੀ। ਪਰ ਅੱਜ ਦੀ ਡੇਟ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ, ਜਿਹੜੀ ਸਾਡੇ ਇੱਕ ਵੱਡਾ ਤਬਕਾ ਆ ਭਾਰਤ ਦੇ ਵਿੱਚ ਜਿਹੜਾ ਵਸਦਾ, ਜਿਨ੍ਹਾਂ ਨੂੰ ਸਟਿਲ ਇਹ ਹੁੰਦਾ ਕਿ ਅਸੀਂ ਜੀ ਸੁਪਰੀਮ ਕੋਰਟ ਹੈ, ਇੰਸਟੀਚਿਊਟ ਹੈਗੇ ਆ, ਸੁਣਵਾਈ ਹੁੰਦੀ ਹੈ ਇਸ ਕਿਸਮ ਦਾ। ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਲੈ ਕੇ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਇੱਕ ਹਿੰਦੂਤਵੀ ਜਿਹੜੀ ਪੁੱਠ ਹੈ ਹਰ ਇੱਕ ਇੰਸਟੀਚਿਊਟ ਨੂੰ ਤੇ ਹਰ ਇੱਕ ਅਦਾਰੇ ਨੂੰ ਉਹ ਚਾੜ੍ਹਨੀ ਸ਼ੁਰੂ ਕੀਤੀ ਹੋਈ ਹੈ। ਤੇ ਹੁਣ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਹੁਣ ਉਹਨਾਂ ਨੂੰ ਐਲਾਨ ਕਰਨ ਦੀ ਵੀ ਲੋੜ ਨਹੀਂ ਆ। ਆਲਰੇਡੀ ਜਿਹੜਾ ਇੰਡੀਆ ਆ, ਭਾਰਤ ਹੈ, ਇਹਨੂੰ ਅਸੀਂ ਹਿੰਦੂਤਵਾ ਦਾ ਨੇਸ਼ਨ ਜਾਂ ਹਿੰਦੂ ਨੇਸ਼ਨ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ ਦੁਨੀਆ ਦੇ ਵਿੱਚ। ਹੁਣ ਜਦੋਂ ਸਾਰਾ ਮਸਲਾ ਅਸੀਂ ਵਿਚਾਰ ਰਹੇ ਹਾਂ, ਗੁਰਪਤਵੰਤ ਸਿੰਘ ਪੰਨੂ ਤੋਂ ਲੈ ਕੇ ਹਰਦੀਪ ਸਿੰਘ ਨਿੱਜਰ, ਜਿਹੜੀ ਟਾਰਗੇਟਡ ਕਿਲਿੰਗ ਭਾਰਤ ਵੱਲੋਂ ਕੀਤੀ ਗਈ ਹੈ, ਕੈਨੇਡਾ ਅਮਰੀਕਾ ਦੇ ਵਿੱਚ ਆ ਕੇ ਕੋਸ਼ਿਸ਼ ਕੀਤੀ ਗਈ ਹੈ, ਜਿਹੜੀ ਇਹ ਟਾਰਗੇਟਡ ਕਿਲਿੰਗ ਦਾ ਸਾਰਾ ਸਿਲਸਿਲਾ, ਕਿਲਿੰਗ ਸਪਰੀ ਸ਼ੁਰੂ ਕੀਤੀ ਗਈ। ਹੁਣ ਅੱਜ ਜਦੋਂ ਇੰਟਰਨੈਸ਼ਨਲ ਮੀਡੀਆ ਵੀ ਇਹਦੇ ਤੇ ਚਰਚਾ ਕਰਦਾ ਤੇ ਉਹ ਇੰਡੀਆ ਨੂੰ ਹਿੰਦੂ ਨੈਸ਼ਨਲਿਸਟ ਨੇਸ਼ਨ ਦੇ ਤੌਰ ਦੇ ਉੱਤੇ ਦੇਖ ਰਿਹਾ ਹੈ ਤੇ ਉਸ ਪਰਸਪੈਕਟਿਵ ਦੇ ਵਿੱਚ ਉਹਨੂੰ ਦੇਖ ਰਿਹਾ। ਸੋ ਸਾਡੇ ਲੋਕਾਂ ਨੂੰ ਜੇ ਹਜੇ ਵੀ ਇਹ ਗੱਲ ਸਮਝ ਨਹੀਂ ਆਉਂਦੀ ਹੈਗੀ ਤੇ ਕਿਤੇ ਨਾ ਕਿਤੇ ਸਾਨੂੰ ਅੰਦਰ ਝਾਤੀ ਮਾਰਨ ਦੀ ਜਾਂ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ। ਹੁਣ ਅਸੀਂ ਦੇਖਦੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜੀ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਹੋਈ ਹੈ ਤੇ ਉਹਨਾਂ ਨੇ ਆਪਣੇ ਵੱਲੋਂ ਸ਼ੁਕਰ ਮਨਾਇਆ ਤੇ ਉਹਨਾਂ ਨੇ ਪਹਿਲੇ ਦਿਨ ਤੋਂ ਰੱਖਿਆ ਕਿ ਠੀਕ ਹੈ, ਮੈਂ ਤਿਆਰ ਹਾਂ, ਮੈਂ ਫਾਂਸੀ ਦੀ ਸਜ਼ਾ ਦੇ ਲਈ ਤਿਆਰ ਹਾਂ। ਕਿਵੇਂ ਉਹਦੇ 'ਚ ਅਕਾਲੀ ਪੋਲੀਟਿਕਸ ਇਨਵੋਲਵ ਹੁੰਦੀ ਹੈ, ਬਾਦਲ ਦਲ ਦਾ ਜਿਹੜਾ ਰੋਲ ਹੈ, ਕਿਵੇਂ ਉਹ ਫਿਰ ਇੱਕ ਜਿਹੜੀ ਮਰਸੀ ਪਟੀਸ਼ਨ ਹੈ ਉਹ ਦਾਖਲ ਕੀਤੀ ਜਾਂਦੀ ਹੈ SGPC ਦੇ ਰਾਹੀਂ ਰਾਸ਼ਟਰਪਤੀ ਦੇ ਕੋਲ, ਤੇ ਉਹਦੇ ਤੇ ਮਤਲਬ ਮੁੜ ਵਿਚਾਰ, ਅੱਗੇ ਵਿਚਾਰ, ਪਿੱਛੇ ਵਿਚਾਰ, ਇਹ ਸਾਰਾ ਮਸਲਾ ਜਿਹੜਾ ਉਹ ਪਿਛਲੇ ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ। ਹੁਣ ਅੱਜ ਜਦੋਂ ਲੋਕ ਸਭਾ ਦੇ ਵਿੱਚ ਖਲੋ ਕੇ ਅਮਿਤ ਸ਼ਾਹ ਵੱਲੋਂ ਸਿੱਧੇ ਤੌਰ ਦੇ ਉੱਤੇ ਇਸ ਗੱਲ ਦਾ ਜਿਹੜਾ ਉਹ ਨਿਪਟਾਰਾ ਕਰ ਦਿੱਤਾ ਗਿਆ, ਉਹਨਾਂ ਨੇ ਸਿੱਧਾ ਬੀਬੀ ਹਰਸਿਮਰਤ ਬਾਦਲ ਨੂੰ ਇਹ ਕਹਿ ਦਿੱਤਾ ਆ ਕਿ ਜੀ ਜਿਹੜਾ ਬੰਦਾ ਜਿਹਨੂੰ ਆਪਣੇ ਕੀਤੇ ਤੇ ਪਛਤਾਵਾ ਨਾ ਹੋਵੇ ਉਹਦੇ ਲਈ ਰਹਿਮ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਹੁਣ ਇਸ ਪਾਰਟ ਨੂੰ ਸਿੱਖ ਨਜ਼ਰੀਏ ਤੋਂ ਕਿਵੇਂ ਦੇਖਿਆ ਜਾਵੇ? ਅਸੀਂ ਜਦੋਂ ਉਸ ਸਿਸਟਮ ਦੇ ਵਿੱਚ ਰਹਿੰਦੇ ਹਾਂ, ਇਨਸਾਫ ਲੱਭਣ ਦੀ ਗੱਲ ਕਰਦੇ ਹਾਂ ਤੇ ਉਹਦੇ ਕੀ ਮਾਇਨੇ ਰਹਿ ਜਾਂਦੇ ਨੇ? ਜਾਂ ਜਿਹੜੇ ਲੋਕ ਸਾਡੇ ਇਹ ਗੱਲ ਨਹੀਂ ਸਮਝਦੇ ਕਿ ਵੱਖਰੇ ਮੁਲਕ ਦੀ ਪੋਲੀਟੀਕਲ ਪਾਵਰ ਦੀ ਸੋਵਰਨਿਟੀ ਦੀ ਲੋੜ ਕੀ ਹੈ, ਅਹਿਮੀਅਤ ਕੀ ਹੈ, ਕਿਉਂ ਸਾਡੇ ਲਈ ਉਹ ਜ਼ਰੂਰੀ ਹੈ ਜੇ ਸਿੱਖੀ ਦੀ ਹੋਂਦ ਤੱਕ ਨੂੰ ਬਚਾਉਣਾ ਉਸ ਧਰਤੀ ਦੇ ਉੱਤੇ, ਤੇ ਇਹ ਗੱਲ ਉਸ ਦੇ ਨਾਲ ਜਾ ਕੇ ਜੁੜਦੀ ਹੈ। ਸੁਖਵਿੰਦਰ ਸਿੰਘ ਜੀ, ਗੱਲ ਇਸ ਪਾਰਟ ਦੇ ਉੱਤੇ ਕਰੀਏ, ਕਿਵੇਂ ਦੇਖਦੇ ਹੋ ਜਿਹੜਾ ਬਿਆਨ ਹੁਣ ਅਮਿਤ ਸ਼ਾਹ ਦਾ ਆਇਆ, ਪਹਿਲਾਂ ਉੱਥੋਂ ਸ਼ੁਰੂ ਕਰੀਏ ਜੀ। ਹਾਂਜੀ ਬਿਲਕੁਲ, ਜਿਹੜਾ ਇਹ ਬਿਆਨ ਆਇਆ, ਦੇਖੋ ਆਪਣੇ ਆਪ ਦੇ ਵਿੱਚ ਜਿਹੜਾ ਸੱਤਾ ਦਾ ਨਸ਼ਾ ਆ, ਸੱਤਾ ਦਾ ਹੰਕਾਰ ਆ, ਉਹ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਆ ਇਸ ਟਾਈਮ। ਜਿਹੜੀ ਹਿੰਦੂਤਵੀ ਜਮਾਤ ਆ ਉਹਦੇ ਸਿਰ ਤੇ, ਇਹ ਇੱਕ ਉਹਦੀ ਪ੍ਰਤੱਖ ਉਦਾਹਰਨ ਆ ਜੀ ਕਿ ਹਰਸਿਮਰਤ ਕੌਰ ਬਾਦਲ ਨੇ ਜਦੋਂ ਇਹ ਸਵਾਲ ਕੀਤਾ ਪਾਰਲੀਮੈਂਟ ਦੇ ਵਿੱਚ, ਜਿਹੜੀ ਕਿ IPC ਤੇ CRPC ਦੇ ਉੱਤੇ ਡਿਬੇਟ ਚੱਲ ਰਹੀ ਸੀ ਤੇ ਉਹਦੇ ਵਿੱਚ ਇਹ ਸਵਾਲ ਕੀਤਾ ਗਿਆ ਸੀ, ਤਾਂ ਜਿਹੜੇ ਸ਼ਬਦ ਆ ਉਹ ਸ਼ਬਦ ਬੜੇ ਆਪਣੇ ਆਪ ਦੇ ਵਿੱਚ ਦੇਖੋ ਤੁਸੀਂ ਬੜੀ ਅਹਿਮੀਅਤ ਰੱਖਦੇ ਆ। ਅਮਿਤ ਸ਼ਾਹ ਕਹਿੰਦਾ ਕਿ ਜਿਹੜਾ ਬੰਦਾ ਮਾਫੀ ਮੰਗ ਹੀ ਨਹੀਂ ਰਿਹਾ ਜੀ ਆਪਣੇ ਤੌਰ ਤੇ, ਵੀ ਉਹਦੇ ਲਈ ਕੋਈ ਤੀਜੀ ਧਿਰ ਮਾਫੀ ਮੰਗੇ ਤਾਂ ਉਹ ਮਤਲਬ ਪ੍ਰਵਾਨ ਨਹੀਂ ਕੀਤੀ ਜਾ ਸਕਦੀ, ਤੇ ਜਿਹੜੇ ਬੰਦੇ ਨੂੰ ਪਛਤਾਵਾ ਹੀ ਨਹੀਂ ਹੈਗਾ ਆਪਣੇ ਐਕਟ ਦਾ, ਵੀ ਉਹਨੂੰ ਮਾਫੀ ਕਾਹਦੀ। ਤੇ ਜਿਹੜੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਆ ਸਿੱਖ ਜਥੇਬੰਦੀਆਂ ਨੂੰ ਕਿ ਜਿਹੜੇ ਨਿਜ਼ਾਮ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ, ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ, ਮੈਂ ਉਸ ਨਿਜ਼ਾਮ ਦੀ ਕੋਈ ਪਰਵਾਹ ਨਹੀਂ ਕਰਦਾ, ਤੇ ਜਿਹੜਾ ਕਾਤਲਾਂ ਨੂੰ ਤੇ ਕਤਲੋਗਾਰਤ ਕਰਨ ਵਾਲੇ ਲੋਕਾਂ ਦੀ ਪੁਸ਼ਤ ਪਨਾਹੀ ਕਰਦਾ ਹੋਵੇ, ਮੈਂ ਉਸ ਨਿਜ਼ਾਮ ਅੱਗੇ ਨਹੀਂ ਝੁਕਣਾ ਜੀ। ਉਹਨਾਂ ਦੀਆਂ ਸਟੇਟਮੈਂਟਸ ਨੇ ਇਹ, ਤੇ ਜਿਹਦੇ ਚੱਲਦੇ ਆ ਉਹਨਾਂ ਨੇ ਇੱਥੋਂ ਦਾ ਜਿਹੜਾ ਸਾਰਾ ਲੀਗਲ ਸਿਸਟਮ ਆ, ਉਸ ਲੀਗਲ ਸਿਸਟਮ ਨੂੰ ਵੀ ਡਿਨਾਈ ਕੀਤਾ ਸੀ, ਵੀ ਜਿਹੜਾ ਇੱਥੋਂ ਦਾ ਅਦਾਲਤੀ ਸਿਸਟਮ ਆ। ਤੇ ਉਹਨਾਂ ਦੀ ਮਤਲਬ ਅਸੀਂ ਦੇਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਆ, ਉਹ ਕਿਵੇਂ ਇੱਕ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ, ਉਹਨਾਂ ਦੀ ਕੁਰਬਾਨੀ ਨੂੰ। ਤੇ ਹੁਣ ਉਹਨਾਂ ਦੀ ਜਿਹੜੀ ਮਰਸੀ ਪਟੀਸ਼ਨ ਸੀ ਉਹਦੇ ਉੱਤੇ ਜਿਹੜੇ ਭਾਈਵਾਲ ਰਹੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੈਰ ਲਵਾਏ ਬਾਦਲ ਕਿਆ ਨੇ, ਤੇ ਅੱਜ ਹੁਣ ਉਹਨਾਂ ਤੋਂ ਜਿਹੜਾ ਦੋ ਟੁਕ ਜਵਾਬ ਜਿਹੜਾ ਸੁਣ ਕੇ
ਤੇ ਮੈਨੂੰ ਇਹ ਲੱਗਦਾ ਵੀ ਇਹ ਕੋਈ ਬੰਦਾ ਇਹਨੂੰ ਜਿਵੇਂ ਮਰਜ਼ੀ ਪਰਿਭਾਸ਼ਿਤ ਕਰ ਲੇ, ਪਰ ਇੱਕ ਕੌਮੀ ਤੌਰ ਦੇ ਉੱਤੇ ਸਾਡੇ ਲਈ ਅੱਜ ਇਹ ਸਿੱਖ ਇਤਿਹਾਸ ਦੇ ਨਾਲ ਵਫਾ ਨਹੀਂ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਕਿ ਅੱਜ ਪਾਰਲੀਮੈਂਟ ਦੇ ਵਿੱਚ ਇੱਕ ਹਿੰਦੂਤਵੀ ਬੰਦਾ ਉਹ ਸਾਨੂੰ ਇਹ ਕਹੇ ਕਿ ਅਸੀਂ ਤੁਹਾਨੂੰ ਮਾਫੀ ਨਹੀਂ ਦੇਣੀ ਆ, ਕਿ ਉਹ ਮਾਫੀ ਦੇਣ ਤੋਂ ਇਨਕਾਰ ਕਰੇ। ਪਹਿਲੀ ਗੱਲ ਤਾਂ ਸਿੱਖਾਂ ਦੇ ਨਾਲ ਮਾਫੀ ਵਾਲੀ ਗੱਲ ਜੁੜਨੀ ਜਿਹੜੀ ਆ ਸਿੱਖ ਸਟਰਗਲ ਦੇ ਨਾਲ, ਉਹੀ ਗੱਲ ਵਾਜਬ ਨਹੀਂ ਆ। ਇਹ ਗੱਲ ਸਿੱਖ ਸੰਘਰਸ਼ ਦੇ ਯੋਧਿਆਂ ਨੂੰ ਛੋਟਾ ਕਰਦੀ ਆ, ਸਿੱਖ ਹਿਸਟਰੀ ਨੂੰ ਛੋਟਾ ਕਰਦੀ ਆ। ਇਹਦੇ ਬਾਰੇ ਅੱਜ ਮੈਂ ਲੀਗਲ ਟਰਮਸ ਦੇ ਵਿੱਚ ਜ਼ਿਆਦਾ ਮੈਨੂੰ ਨਹੀਂ ਪਤਾ, ਪਰ ਪਰਮਜੀਤ ਸਿੰਘ ਗਾਜ਼ੀ ਜਿਹੜੇ ਕਿ ਲਾਅ ਦੇ ਸਟੂਡੈਂਟ ਵੀ ਆ, ਉਹਨਾਂ ਨੇ ਇੱਕ ਇਹਦੇ ਉੱਤੇ ਟਿੱਪਣੀ ਕੀਤੀ ਕਿ ਜਿਹੜੀ ਗੱਲ ਇਹ ਕਹੀ ਜਾਂਦੀ ਆ ਕਿ ਜੀ ਮਰਸੀ ਪਟੀਸ਼ਨ, ਕਿ ਇਹ ਟਰਮ ਹੀ ਆਪਣੇ ਆਪ 'ਚ ਗਲਤ ਆ ਜੀ। ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮਰਸੀ ਪਟੀਸ਼ਨ ਦਾ ਕਿਤੇ ਕੋਈ ਜ਼ਿਕਰ ਨਹੀਂ ਆ, ਕਿ ਅਸਲ ਦੇ ਵਿੱਚ ਇਹ ਸੰਵਿਧਾਨਕ ਮੁੜ ਵਿਚਾਰ ਪਟੀਸ਼ਨ ਹੁੰਦੀ ਹੈ ਕਿ ਜਿਹੜਾ ਫੈਸਲਾ ਤੁਸੀਂ ਕੀਤਾ ਆ ਉਹਦੇ ਤੇ ਮੁੜ ਵਿਚਾਰ ਕੀਤੀ ਜਾਵੇ, ਤੇ ਜਿਹੜੀ ਧਾਰਾ 72 ਆ ਜਿਹਦੇ ਤਹਿਤ ਇਹ ਦਾਖਲ ਕੀਤੀ ਜਾਂਦੀ ਆ ਉਹਦੇ ਵਿੱਚ ਕਿਤੇ ਵੀ ਮਾਫੀ ਜਾਂ ਦਇਆ ਇਹਨਾਂ ਸ਼ਬਦਾਂ ਦਾ ਕੋਈ ਜ਼ਿਕਰ ਨਹੀਂ ਆ ਜੀ ਵੀ। ਪਰ ਹੁਣ ਮਸਲਾ ਇਹ ਹੈ ਵੀ ਤੁਸੀਂ ਸਾਰਾ ਮੀਡੀਆ ਦੇਖੋ, ਉਹ ਸਾਰਾ ਜਿਹੜਾ ਨੈਰੇਟਿਵ ਇਹੀ ਹੈ ਵੀ ਸਿੱਖਾਂ ਦੀ ਜਿਹੜੀ ਸਿੱਖ ਪੋਲੀਟੀਕਲ ਪ੍ਰਿਜ਼ਨਰ ਆ ਉਹਦੀ ਮਰਸੀ ਪਟੀਸ਼ਨ ਰੱਦ ਕਰਨ ਤੋਂ ਅਮਿਤ ਸ਼ਾਹ ਨੇ ਨਾ ਕਰਤੀ ਤੇ ਕਹਿ ਦਿੱਤਾ ਕਿ ਅਸੀਂ ਨਹੀਂ ਮਾਫੀ ਦਿੰਦੇ ਜੀ। ਤੇ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਵੀ ਲਗਾਤਾਰ ਇਹੀ ਸ਼ਬਦ ਜਿਹੜਾ ਆ ਉਹਨਾਂ ਦੇ ਮੂੰਹ ਤੇ ਚੜਿਆ ਹੋਇਆ ਕਿ ਮਰਸੀ ਪਟੀਸ਼ਨ ਜੀ। ਪਿਛਲੇ ਦਿਨੀ ਪਰਮਜੀਤ ਸਿੰਘ ਅਮੰਡ ਹੋਰਾਂ ਦੀ ਇੱਕ ਸਟੇਟਮੈਂਟ ਦਲ ਖਾਲਸਾ ਦੇ ਨੌਜਵਾਨ ਆਗੂ ਆਈ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਜੁਝਾਰੂ ਯੋਧਿਆਂ ਨੂੰ ਰਹਿਮ ਕਰੋ ਉਹਨਾਂ ਦੇ ਉੱਤੇ। ਵੀ ਸਿੱਖ ਸਟਰਗਲ ਜਿਹੜੀ ਆ ਉਹਦੇ ਵਿੱਚ ਅਨੇਕਾਂ ਜਿਹੜੇ ਜੁਝਾਰੂ ਆ ਜੂਝਦੇ ਹੋਏ ਸ਼ਹੀਦ ਹੋਏ ਆ, ਕਿੰਨੇ ਸਾਡੇ ਜਿਹੜੇ ਯੋਧੇ ਆ ਜੇਲ੍ਹਾਂ 'ਚ ਬੈਠੇ ਆ, ਤੇ ਸਟਰਗਲ ਕੰਟੀਨਿਊ ਆ। ਉਹ ਸਟਰਗਲ ਜਿਹੜੀ ਆ ਬੇਈਮਾਨੀ ਨਹੀਂ ਸੀ, ਉਹ ਸਟਰਗਲ ਦੇ ਪਿੱਛੇ ਇੱਕ ਉਹਦੀਆਂ ਰੂਟਸ ਦੇ ਵਿੱਚ ਇੱਕ ਵਜ੍ਹਾ ਆ ਜਿਹਦੀ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਡਿਸਕਸ ਵੀ ਕੀਤਾ ਹੈ, ਜਿਹਨੂੰ ਕਿ ਉਹ ਜਿਹੜੀ ਵਜ੍ਹਾ ਆ ਉਹ ਕਿਵੇਂ ਮਤਲਬ ਸਿਰਫ ਇੱਕ ਟੈਰੀਟੋਰੀਅਲ ਸੋਵਰੇਨਿਟੀ ਤੱਕ ਦੀ ਨਹੀਂ, ਉਹ ਜਿਹੜੀ ਸਿੱਖੀ ਦਾ ਆਈਡੀਆ ਆ ਉਹਨੂੰ ਬਚਾਉਣ ਦੀ ਸਟਰਗਲ ਆ ਜੀ। ਤੇ ਉਹਦੇ ਲਈ ਇੰਨੀਆਂ ਸ਼ਹਾਦਤਾਂ ਹੋਈਆਂ, ਤੇ ਜਿਹੜੇ ਬੰਦੇ ਬਚ ਗਏ ਜੇ ਉਹ ਜੇਲ੍ਹਾਂ 'ਚ ਬੈਠੇ ਆ ਤਾਂ ਉਹ ਕਹਿਣ ਕਿ ਸਾਤੋਂ ਇਹ ਗਲਤੀ ਹੋ ਗਈ ਤੇ ਸਾਡੇ ਗੁਨਾਹ ਦੀ ਮਾਫੀ ਦਿੱਤੀ ਜਾਵੇ, ਤਾਂ ਇਹ ਸਟਰਗਲ ਦੇ ਨਾਲ ਕੋਈ ਇਮਾਨਦਾਰੀ ਨਹੀਂ। ਤੇ ਨਾ ਹੀ ਸਾਡੇ ਕੋਈ ਬੰਦੇ ਚਾਹੁੰਦੇ ਆ, ਸਟਰਗਲ ਦੇ ਜਿਹੜੇ ਸਾਡੇ ਜੁਝਾਰੂ ਆ ਇਹ ਚਾਹੁੰਦੇ ਆ ਵੀ ਭਾਰਤ ਦੀ ਸਰਕਾਰ ਉਹਨਾਂ ਨੂੰ ਮਰਸੀ ਪਟੀਸ਼ਨਸ ਦੇ ਕੇ ਉਹਨਾਂ ਨੂੰ ਮਾਫੀਆਂ ਦੇਵੇ ਜੀ, ਕਿਉਂਕਿ ਮਾਫੀ ਗੁਨਾਹ ਦੀ ਹੁੰਦੀ ਆ। ਸਿੱਖ ਜਿਹੜੇ ਯੋਧੇ ਆ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ, ਉਹਨਾਂ ਨੇ ਜਸਟਿਸ ਕੀਤਾ, ਇਨਸਾਫ ਕੀਤਾ। ਤੇ ਇਹ ਜਿਹੜੀ ਹੁਣ ਸਾਰੀ ਇਹ ਗੱਲ ਚੱਲ ਰਹੀ ਆ ਕਿ ਜਿਹੜਾ ਇਹ ਸਾਰਾ ਲੀਗਲ ਕੇਸ ਆ, ਤਾਂ ਮੈਨੂੰ ਇਹ ਲੱਗਦਾ ਵੀ ਅਕਾਲ ਤਖਤ ਸਾਹਿਬ ਨੂੰ ਤੇ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਪਰਦਾਵਾਂ ਨੂੰ ਇੱਕ ਵਾਰ ਮੁੜ ਜਿਹੜਾ ਆ ਇਹਦੇ ਤੇ ਬੈਠਣਾ ਚਾਹੀਦਾ ਆ। ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਆ ਉਹਦੇ ਲਈ ਜਿਹੜੀ ਇਹ ਪਹੁੰਚ ਬਣਾ ਰਹੇ ਆ ਉਹਨੂੰ ਦੁਬਾਰਾ ਡਿਸਕਸ ਕਰਨਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਜੀ। ਸਟਰਗਲ ਜਿਹੜੀ ਤੁਹਾਡੀ ਆ ਔਨਗੋਇੰਗ ਆ, ਪਿਛਲੇ ਜੁਝਾਰੂਆਂ ਤੋਂ ਇਲਾਵਾ ਜਿਹੜੇ ਅੱਗੇ ਨੌਜਵਾਨ ਨੇ, ਭਾਵੇਂ ਓਵਰਗਰਾਊਂਡ ਪੋਲੀਟੀਕਲ ਤੁਹਾਡਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਜਿਹੜੀ ਸੋਵਰੇਨਿਟੀ ਦੀ ਗੱਲ ਹੋਵੇ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਜਿਵੇਂ ਹੋ ਰਿਹਾ ਆ, ਤਾਂ ਉਹ ਪੋਲੀਟੀਕਲ ਜਿਹੜੀ ਤੁਹਾਡੀ ਮੂਵਮੈਂਟ ਆ ਔਨਗੋਇੰਗ ਆ, ਤੇ ਉਹਦੇ ਤੇ ਫੈਸਲਾ ਕਰਨਾ ਵੀ ਜੁਝਾਰੂ ਜਥੇਬੰਦੀਆਂ ਦਾ ਹੀ ਹੱਕ ਬਣਦਾ ਆ। ਤਾਂ ਅਕਾਲ ਤਖਤ ਸਾਹਿਬ ਨੂੰ ਜਿਹੜੀਆਂ ਸਿੱਖਾਂ ਦੀਆਂ ਜੁਝਾਰੂ ਜਥੇਬੰਦੀਆਂ, ਸੰਘਰਸ਼ੀਲ ਜਥੇਬੰਦੀਆਂ, ਉਹਨਾਂ ਦੇ ਨਾਲ ਵਿਚਾਰ ਕਰਕੇ ਦੇ ਜਿਹੜੀ ਬਾਦਲ ਦਲ ਵਰਗੀਆਂ ਇਹ ਜਮਾਤਾਂ ਨੇ ਜਿਹੜੀਆਂ ਸਿਰਫ ਆਪਣੇ ਸਿਆਸੀ ਮਫਾਦ ਦੇ ਲਈ ਹਮੇਸ਼ਾ ਤੋਂ ਸਿੱਖ ਮੂਵਮੈਂਟ ਨੂੰ ਯੂਜ਼ ਕਰਦੀਆਂ ਜਾਂ ਉਹਨਾਂ ਨੂੰ ਲਾਂਭੇ ਕਰਨਾ ਚਾਹੀਦਾ ਆ। ਤੇ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੈਗੀਆਂ ਆ ਉਹ ਵਿਚਾਰ ਕਰਕੇ ਤੇ ਇਹ ਗੱਲ ਤੈਅ ਕਰਨ ਕਿ ਕਿਸ ਤਰੀਕੇ ਦੇ ਨਾਲ, ਕਿਸ ਨੈਰੇਟਿਵ ਦੇ ਉੱਤੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਉਹ ਉਲੀਕਿਆ ਜਾਵੇ, ਤੇ ਉਹ ਉਲੀਕਣ ਦੇ ਲਈ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਹੋਵੇ। ਤੇ ਜਿਹੋ ਜਿਹਾ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਨੇ ਐਟੀਟਿਊਡ ਲਿਆ ਆ, ਕਿਉਂਕਿ 2019 ਦੇ ਵਿੱਚ ਆਪਣਾ ਹੀ ਨੋਟੀਫਿਕੇਸ਼ਨ ਸੀ ਇਸ ਗਵਰਨਮੈਂਟ ਦਾ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ, ਤੇ ਉਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਸੀ। ਹੁਣ ਇਹ ਮਤਲਬ ਅੱਜ ਅਮਿਤ ਸ਼ਾਹ ਜਿਹੜੀ ਗੱਲ ਕਹਿ ਰਿਹਾ ਵੀ ਉਹਨਾਂ ਦੇ ਲਈ ਇਹ ਕੀਤੇ ਗਏ ਕੋਲ ਕਰਾਰ ਜਿਹੜੇ ਆ ਜਾਂ ਨੋਟੀਫਿਕੇਸ਼ਨ ਕੋਈ ਮਾਇਨੇ ਨਹੀਂ ਰੱਖਦੇ, ਤੇ ਇਸ ਕੌਮ ਦਾ ਤਾਂ ਇਹ ਇਤਿਹਾਸ ਰਿਹਾ ਆ ਆਪਣੇ ਕੋਲ ਕਰਾਰਾਂ ਤੋਂ ਭੱਜਣ ਦਾ, ਆਪਣੀਆਂ ਗੱਲਾਂ ਤੋਂ ਮੁੱਕਰ ਜਾਣ ਦਾ। ਤੇ ਸਿੱਖਾਂ ਨੂੰ ਇਹ ਚਾਹੀਦਾ ਵੀ ਉਹ ਅਗਲੇ ਸਮੇਂ ਲਈ ਤਿਆਰ ਹੋਣ, ਤੇ ਜਿਹੜੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਮੂਵਮੈਂਟ ਆ ਉਹ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਉਹ ਇਸ ਨੈਰੇਟਿਵ ਦੇ ਉੱਤੇ ਕਦੇ ਨਹੀਂ ਲੜੀ ਜਾਣੀ ਚਾਹੀਦੀ ਕਿ ਜਿਹੜੇ ਭਾਰਤੀ ਪ੍ਰਬੰਧ ਆ, ਭਾਰਤੀ ਰਾਜ ਪ੍ਰਬੰਧ ਆ, ਕਿ ਉਹਦੇ ਤੋਂ ਮਰਸੀ ਪਟੀਸ਼ਨਾਂ ਲਈਆਂ ਜਾਣ। ਉਹਦੇ ਲਈ ਸਿੱਖਾਂ ਨੂੰ ਇੱਕ ਵੱਡੀ ਪੋਲੀਟੀਕਲ ਮੂਵਮੈਂਟ ਜਿਹੜੀ ਆ ਉਹ ਚਲਾਉਣੀ ਚਾਹੀਦੀ ਆ,
ਤੇ ਕਿਉਂਕਿ ਇਹ ਜਿਹੜੇ ਫੈਸਲੇ ਹੋਣੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਤੁਹਾਡੇ ਕੈਦੀ ਹੁੰਦੇ ਆ, ਉਹ ਹਮੇਸ਼ਾ ਹੀ ਸਿਆਸੀ ਦਬਾਅ ਨਾਲ ਹੀ ਰਿਹਾ ਹੁੰਦੇ ਆ, ਤੁਹਾਡੇ ਲੋਕਾਂ ਦੇ ਦਬਾਅ ਨਾਲ ਰਿਹਾ ਹੁੰਦੇ ਆ। ਤੇ ਉਹ ਜਿਹੜੀ ਸਿਆਸੀ ਮੂਵਮੈਂਟ ਆ, ਪੋਲੀਟੀਕਲ ਮੂਵਮੈਂਟ ਆ, ਉਹ ਖੜੀ ਕਰਨ ਲਈ ਜਿਹੜਾ ਆ ਮੈਨੂੰ ਲੱਗਦਾ ਵੀ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜ਼ੋਰ ਦੇਣਾ ਚਾਹੀਦਾ, ਨਾ ਕਿ ਤੁਸੀਂ ਜਿਹੜੇ ਦਸਤਖਤ ਕਰਵਾ ਕੇ ਆਪਣੇ ਲੋਕਾਂ ਤੋਂ ਤੇ ਉਹ ਸਿਰਾਂ ਦੇ ਉੱਤੇ ਚੱਕ ਕੇ ਭਾਰ ਸਾਰਾ ਤੇ ਤੁਸੀਂ ਗਵਰਨਰ ਨੂੰ ਪੇਸ਼ ਕਰਨ ਤੁਰੇ ਰਹੋ ਜੋ ਸ਼੍ਰੋਮਣੀ ਕਮੇਟੀ ਕਰ ਰਹੀ ਆ। ਇਹ ਤੌਰ ਤਰੀਕਾ ਨਹੀਂ ਹੁੰਦਾ। ਅਕਾਲੀ ਦਲ ਦਾ ਆਪਣਾ ਇਤਿਹਾਸ, ਜਿਹੜੀ ਸ਼੍ਰੋਮਣੀ ਅਕਾਲੀ ਦਲ ਅਸਲ ਸੀ, ਉਹਨੇ ਅੰਗਰੇਜ਼ਾਂ ਦੇ ਖਿਲਾਫ ਇੰਨੀਆਂ ਵੱਡੀਆਂ ਪੀਸਫੁਲ ਮੂਵਮੈਂਟਸ ਲੜੀਆਂ, ਗੁਰਦੁਆਰਿਆਂ ਦੇ ਮੋਰਚਿਆਂ ਤੋਂ ਲੈ ਕੇ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਮਤਲਬ ਪੰਜਾ ਸਾਹਿਬ ਦੀ ਰੇਲ ਗੱਡੀ ਵਾਲੇ ਇਤਿਹਾਸ ਤੱਕ ਸਾਨੂੰ ਐਡਾ ਵੱਡਾ ਇਤਿਹਾਸ ਮਿਲਦਾ ਆ ਵੀ ਜਿਹੜੀਆਂ ਪੀਸਫੁਲ ਮੂਵਮੈਂਟਸ ਆ ਸ਼੍ਰੋਮਣੀ ਅਕਾਲੀ ਦਲ ਦੀਆਂ, ਤੁਸੀਂ ਉਹਨਾਂ ਤੋਂ ਹੀ ਕੁਝ ਸਿੱਖੋ। ਤੇ ਤੁਸੀਂ ਲੋਕਾਂ ਦੀ ਕੋਈ ਲਾਮਬੰਦੀ ਖੜੀ ਕਰਨ ਦੀ ਬਜਾਏ ਤੇ ਤੁਸੀਂ ਮਿਹਨਤਾਂ ਤਰਲੇ ਕਰਨ ਤੇ ਉਤਰੇ ਹੋ। ਤੇ ਤੁਸੀਂ ਸਾਰੀ ਜਿਹੜੀ ਮੂਵਮੈਂਟ ਆ ਜਿਹਦੇ ਵਿੱਚ ਅੱਜ ਅਨੇਕਾਂ ਤੁਹਾਡੇ ਨੌਜਵਾਨ ਜਿਹੜੇ ਆ ਉਹ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਹੋਏ ਪਏ ਆ, ਤੇ ਤੁਸੀਂ ਉਹ ਸਾਰੀ ਮੂਵਮੈਂਟ ਨੂੰ ਉਹਨਾਂ ਦੇ ਪੈਰਾਂ 'ਚ ਜਾ ਕੇ ਸੁੱਟ ਰਹੇ ਹੋ ਇਸ ਤਰ੍ਹਾਂ ਦਾ ਸਾਰਾ ਨੈਰੇਟਿਵ ਉਸਾਰ ਕੇ। ਤਾਂ ਮੇਰਾ ਆਪਣਾ ਵਿਚਾਰ ਇਹੀ ਆ ਵੀ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਤੇ ਅਮਿਤ ਸ਼ਾਹ ਦੇ ਇਸ ਤਾਨੇ ਤੋਂ ਬਾਅਦ ਵੀ ਹੁਣ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ, ਇਹਨਾਂ ਨੂੰ ਚਾਹੀਦਾ ਆ ਕਿ ਉਹ ਸੰਘਰਸ਼ੀਲ ਸਿੱਖ ਜਥੇਬੰਦੀਆਂ ਦਾ ਇੱਕ ਇਕੱਠ ਸੱਦਣ ਤੇ ਸਿੱਖ ਜਥੇਬੰਦੀਆਂ ਕੋਈ ਜਿਹੜੀ ਗਰਾਊਂਡ ਦੇ ਉੱਤੇ ਕੋਈ ਵੱਡੀ ਮੂਵਮੈਂਟ ਹੁੰਦੀ ਹੈ, ਜਿਹੋ ਜਿਹੀ ਅਸੀਂ ਗੁਰਬਖਸ਼ ਸਿੰਘ ਦੇ ਮਸਲੇ 'ਚ ਦੇਖੀ ਸੀ ਖੜੀ ਹੋਈ ਸੀ, ਜਾਂ ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਵਾਲੇ ਮਸਲੇ 'ਚ ਬਣਦੀ ਦੇਖੀ ਸੀ, ਪਰ ਉਹਦੇ ਲਈ ਕੋਈ ਮਤਲਬ ਸਾਂਝਾ ਸੰਘਰਸ਼ੀਲ ਜਥੇਬੰਦੀਆਂ ਦਾ ਕੋਈ ਪਲੇਟਫਾਰਮ ਬਣੇ ਜਿਹੜਾ ਉਸ ਮੂਵਮੈਂਟ ਨੂੰ ਖੜੀ ਕਰੇ। ਤੇ ਉਹ ਮੂਵਮੈਂਟ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਬੜੀ ਵੱਡੀ ਪੋਸੀਬਿਲਿਟੀ ਹੈ। ਜੇ ਪੰਜਾਬ ਦੇ ਵਿੱਚ ਮੂਵਮੈਂਟ ਖੜੀ ਹੁੰਦੀ ਆ ਤਾਂ ਡਾਇਸਪੋਰਾ ਦੇ ਵਿੱਚੋਂ ਜੋ ਇੰਡੀਆ ਨੰਗਾ ਹੋਇਆ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ 'ਚ, ਤੇ ਅੱਜ ਸਾਰੇ ਦੁਨੀਆ ਦੇ ਮੁਲਕ ਜਿਹੜੇ ਆ ਤੁਹਾਡੀ ਉਸ ਮੂਵਮੈਂਟ ਨੂੰ ਦੇਖਣਗੇ ਕਿ ਕਿਵੇਂ ਤੁਹਾਡੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਆ ਉਹਨਾਂ ਦੇ ਹਿਊਮਨ ਰਾਈਟਸ ਵਾਇਲੇਟ ਕੀਤੇ ਆ ਇੰਡੀਅਨ ਸਟੇਟ ਦੇ ਨਾਲ ਹੀ ਉਹ ਸਾਰੇ ਮੁੱਦੇ ਉੱਪਰਨਗੇ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਹੋਈਆਂ, ਜਿਵੇਂ ਫੇਕ ਐਨਕਾਊਂਟਰਸ ਪੰਜਾਬ ਦੇ ਵਿੱਚ ਹੋਏ ਆ। ਤਾਂ ਤੁਹਾਡਾ ਜਿਹੜਾ ਕੇਸ ਆ ਅੱਜ ਸਾਰੀ ਦੁਨੀਆ ਦੇ ਵਿੱਚ ਉਹ ਐਂਪਲੀਫਾਈ ਹੋ ਸਕਦਾ ਆ ਜੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਕੋਈ ਗਰਾਊਂਡ ਦੇ ਉੱਤੇ ਵੱਡੀ ਮੂਵਮੈਂਟ ਇਸ ਮਸਲੇ ਤੇ ਖੜੀ ਕਰਦੀਆਂ ਨੇ। ਜੀ ਬਿਲਕੁਲ, ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਪਰ ਇੱਥੇ ਨਾਲ ਹੀ ਨਾਲ ਇਹ ਵੀ ਜ਼ਰੂਰ ਸਮਝਣ ਵਾਲੀ ਗੱਲ ਹੈ ਸਾਡੇ ਲਈ, ਸਾਰਿਆਂ ਦੇ ਲਈ, ਕੌਮ ਦੇ ਲਈ। ਮੈਂ ਸਮਝਦਾ ਕਿ ਜਿਵੇਂ ਅਸੀਂ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ, ਕਿਵੇਂ ਪਹਿਲਾਂ ਜਦੋਂ ਫਾਂਸੀ ਦਿੱਤੀ ਜਾਂਦੀ ਹੈ ਕੌਮ ਦਾ ਪ੍ਰੈਸ਼ਰ ਪੈਂਦਾ, ਪ੍ਰੋਟੈਸਟ ਹੁੰਦੇ ਆ 2012 ਦੇ ਵਿੱਚ, ਤੇ ਫਿਰ ਜਿਹੜੀ ਉਹਦੇ ਤੇ ਸਟੇ ਲਾ ਦਿੱਤੀ ਜਾਂਦੀ ਹੈ, ਫਾਂਸੀ ਐਗਜ਼ੀਕਿਊਟ ਨਹੀਂ ਕੀਤੀ ਜਾਂਦੀ ਬਲਵੰਤ ਸਿੰਘ ਰਾਜੋਆਣਾ ਦੀ। ਫਿਰ ਕਿਵੇਂ ਉਹਦੇ ਤੇ ਸਿਆਸਤ ਹੁੰਦੀ ਹੈ, ਉਹ ਸਾਡੇ ਪਾਸਿਓਂ ਹੁੰਦੀ ਹੈ ਅਕਾਲੀ ਦਲ ਬਾਦਲ ਵੱਲੋਂ, ਤੇ ਉਹਦੀ ਇੱਕ ਜਿਹੜੀ ਪਲੀ ਹੈ ਉਹ ਦਾਖਲ ਕੀਤੀ ਜਾਂਦੀ ਹੈ, ਉਹਦੇ ਤੇ ਫੈਸਲਾ ਹੁੰਦਾ ਨਹੀਂ ਹੁੰਦਾ। ਅੱਜ ਕੱਲ੍ਹ ਕਰਦਿਆਂ ਕਿਵੇਂ ਜਿਹੜੇ ਸਾਲਾਂ ਦੇ ਸਾਲ ਲੰਘਾਏ ਜਾਂਦੇ ਆ, ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਵੀ ਜਿਹੜੇ ਬੰਦੇ, ਜਿਹੜੇ ਸਾਡੇ ਕੈਦੀ, ਸਿੱਖ ਸਿਆਸੀ ਕੈਦੀ ਬਲਵੰਤ ਸਿੰਘ ਰਾਜੋਆਣਾ ਤੇ ਉਹਨਾਂ ਦੇ ਨਾਲ ਇਸ ਵਕਤ ਕਿੰਨੇ ਹੀ ਨਾਂ ਹੋਰ ਹੈਗੇ ਆ ਜਿਹੜੇ ਸਾਲਾਂ ਬੱਧੀ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾ ਰਹੀ। ਸਜ਼ਾ ਕੰਪਲੀਟ ਹੋਣ ਤੋਂ ਬਾਅਦ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ। ਉਹਨਾਂ ਦੇ ਮਨ ਦੀ ਅਵਸਥਾ, ਉਹਨਾਂ ਦੀ ਜਿਹੜੀ ਮਾਨਸਿਕ ਅਵਸਥਾ, ਉਹਦੇ ਤੇ ਕੀ ਅਸਰ ਪੈਂਦਾ, ਇਹ ਸਾਰਾ ਕੁਝ ਜਿਹੜਾ ਇਹ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਥੱਲੇ ਆਉਂਦਾ। ਤੇ ਅੱਜ ਇਸ ਕਿਸਮ ਦੇ ਹਾਲਾਤ ਬਣੇ ਹੋਏ ਆ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਂਦਾ ਰਿਹਾ ਕਰਨ ਦਾ, ਤੇ ਉਹ ਨੋਟੀਫਿਕੇਸ਼ਨ ਮੁੜ ਕੇ ਜਿਹੜਾ ਉਹ ਖੂਹ ਖਾਤੇ ਪੈ ਜਾਂਦਾ, ਸਰਕਾਰ ਉਹਦੇ ਤੋਂ ਟੋਟਲੀ ਮੁਨਕਰ ਹੋ ਜਾਂਦੀ ਹੈ। ਤੇ ਜੇ ਸਾਡੀ ਲੀਡਰਸ਼ਿਪ SGPC, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੇ ਅਸੀਂ ਦਸਤਖਤੀ ਮੁਹਿੰਮ ਤੱਕ ਸੀਮਿਤ ਰਹਿਣਾ, ਤੇ ਫਿਰ ਇਹ ਸਾਡੇ ਲਈ ਇੱਕ ਵੱਡਾ ਚੈਲੰਜ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ, ਤੇ ਸਾਹਮਣੇ ਵਾਲੇ ਨੂੰ ਜਿਹੜਾ ਸਾਡਾ ਦੁਸ਼ਮਣ ਹੈ ਉਹਨੂੰ ਅਸੀਂ ਚੈਲੰਜ ਕਿਵੇਂ ਕਰਨਾ। ਇਹਨਾਂ ਦੇ ਨਾਲ ਗੱਲ ਨਹੀਂ ਬਣਨੀ। ਸੋ ਸਾਨੂੰ ਆਪਣੇ ਵਾਲੇ ਪਾਸੇ ਵੀ ਦੇਖਣ ਦੀ ਲੋੜ ਹੈਗੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸਟਰੋਂਗ ਕਰੀਏ, ਤੇ ਐਂਡ ਐਟ ਦ ਸੇਮ ਟਾਈਮ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ, ਜੋ ਸਾਡੇ ਸਾਹਮਣੇ ਹਕੂਮਤ ਹੈ, ਉਹ ਕਿਸ ਕਿਸਮ ਦੀਆਂ ਚਾਲਾਂ ਚੱਲ ਰਹੀ ਹੈ, ਉਹਦੇ ਤੇ ਵੀ ਸਾਡੀ ਤਿੱਖੀ ਨਜ਼ਰ ਜਿਹੜੀ ਆ ਉਹ ਰਹਿਣੀ ਚਾਹੀਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਅਸੀਂ ਰੁਕਾਂਗੇ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ।
ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਇੱਕ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦਾ ਜਿਹੜੀ ਰੀਸੈਂਟ ਅਜੋਕੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਰੋਲ ਰਿਹਾ, ਉਹਨਾਂ ਦੀ ਡਿਸਅਪੀਅਰੈਂਸ ਤੇ ਫਿਰ ਉਹਨਾਂ ਦਾ ਜਿਵੇਂ ਮਰਡਰ ਕੀਤਾ ਗਿਆ ਪੁਲਿਸ ਡਿਪਾਰਟਮੈਂਟ ਵੱਲੋਂ, ਪੰਜਾਬ ਪੁਲਿਸ ਵੱਲੋਂ, ਉਹਦੀ ਦਾਸਤਾਨ ਮਤਲਬ ਉਹਦੀਆਂ ਕਹਾਣੀਆਂ ਹੀ ਜਿਹੜੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜੀ ਉਹਦੀ ਅਕਾਊਂਟੇਬਿਲਿਟੀ ਹੈ ਉਹਦੇ ਤੋਂ ਪੁਲਿਸ ਵੀ ਭੱਜੀ, ਸਰਕਾਰ ਵੀ ਭੱਜੀ, ਸਾਰੇ ਕਾਸੇ ਨੂੰ ਮਤਲਬ ਉਹਨਾਂ ਦਾ ਜਿਹੜਾ ਸਾਰਾ ਇਹ ਕੇਸ ਸੀ ਉਹ ਖੁਰਦ-ਬੁਰਦੀ ਕੀਤਾ ਗਿਆ। ਪਟੀਸ਼ਨਾਂ ਵੀ ਦਾਖਲ ਹੋਈਆਂ, ਪ੍ਰੋਬ ਵੀ ਹੋਈ, ਜਾਂਚ ਦੀ ਮਤਲਬ ਰਿਪੋਰਟ ਵੀ ਨਹੀਂ ਜਿਹੜੀ ਆ ਉਹ ਸਾਹਮਣੇ ਨਹੀਂ ਆਈ। ਸੋ ਹੁਣ ਜਿਹੜੀ ਜਾਂਚ ਦੀ ਰਿਪੋਰਟ ਹੈਗੀ ਆ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ, ਜਿਹੜੀ ਉਹ ਅਫੀਸ਼ੀਅਲ ਰਿਪੋਰਟ ਉਹਨਾਂ ਨੇ ਪਬਲਿਸ਼ ਕੀਤੀ ਹੈ, ਉਹਦੇ ਵਿੱਚ ਮਤਲਬ ਸਿੱਧੇ ਸਵਾਲ ਹੁਣ ਉਠਾਏ ਗਏ ਆ ਕਿ ਪੁਲਿਸ ਦਾ ਕੀ ਰੋਲ ਸੀ, ਜਿਹੜੀ ਕਹਾਣੀ ਸੀਗੀ ਪੁਲਿਸ ਦੀ ਉਹਦੇ ਵਿੱਚ ਬਾਏ ਨੇਮ ਜਿਹੜੇ ਉਸ ਟਾਈਮ ਦੇ SSP DSP ਹੈਗੇ ਆ ਉਹਨਾਂ ਦਾ ਨਾਂ ਲੈ ਕੇ ਜ਼ਿਕਰ ਕੀਤਾ ਗਿਆ ਆ ਕਿ ਕੀ ਉਹਨਾਂ ਦਾ ਰੋਲ ਸੀ ਤੇ ਕਿਵੇਂ ਇੱਕ ਝੂਠੀ ਜੀ ਕਹਾਣੀ ਬਣਾ ਕੇ ਉਹਨਾਂ ਨੂੰ ਇਵੈਂਚੁਅਲੀ ਜਿਹੜੀ ਸਾਰੀ ਦਾਸਤਾਨ ਸਿੱਖ ਸਟਰਗਲ ਦੀ ਰਹੀ ਹੈ, ਕਿਵੇਂ ਹਜ਼ਾਰਾਂ ਮੁੰਡੇ ਜਿਹੜੇ ਆ ਉਹ ਚੁੱਕ ਕੇ ਮਾਰੇ ਆ, ਦੱਬੇ ਆ, ਨਹਿਰਾਂ ਦੇ ਵਿੱਚ ਸੁੱਟੇ ਆ, ਜਾਂ ਜਿਹੜਾ ਜਸਵੰਤ ਸਿੰਘ ਖਾਲੜਾ ਹੋਰਾਂ ਨੇ 25,000 ਲਾਸ਼ਾਂ ਦਾ ਜ਼ਿਕਰ ਕੀਤਾ ਜਿਹੜੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜੀਆਂ ਗਈਆਂ, ਉਹ ਸਾਰਾ ਪਾਰਟ ਇਹ ਇੱਕ ਇਕੱਠਾ ਉਹਦੇ ਨਾਲ ਜਾ ਕੇ ਜੁੜਦਾ। ਸੋ ਜਿਹੜਾ ਸਟੇਟ ਦਾ ਟੈਰਰਿਜ਼ਮ ਸੀ ਉਸ ਪਾਰਟ ਦੇ ਉਸ ਸਮੇਂ ਦੇ ਦੌਰਾਨ, ਇਹ ਉਹਦੀ ਇੱਕ ਪ੍ਰਾਈਮ ਐਗਜ਼ਾਮਪਲ ਆ ਜਿਹੜੀ ਇਸ ਵਕਤ ਰਿਪੋਰਟ ਸਾਡੇ ਸਾਹਮਣੇ ਆਈ ਆ। ਇਹਦੇ ਤੇ ਕਰੀਏ ਚਰਚਾ ਤੇ ਇਹਦੇ ਵੱਲ ਦੇਖੀਏ ਵੀ ਕੀ ਐਗਜ਼ੈਕਟਲੀ ਇਹਦੇ ਵਿੱਚ ਸਾਹਮਣੇ ਆਇਆ। ਪਹਿਲਾਂ ਮੈਂ ਚਾਹੂੰਗਾ ਥੋੜਾ ਜਿਹਾ ਇਹਦੀ ਡਿਟੇਲਸ ਅਸੀਂ ਜ਼ਰੂਰ ਡਿਸਕਸ ਕਰੀਏ ਬਿਫੋਰ ਅਸੀਂ ਇਹਦੇ ਪਿਛੋਕੜ ਵੱਲ ਜਾਈਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਅਸੀਂ ਕਹਿ ਸਕਦੇ ਹਾਂ ਕਿ ਸ਼ਹਾਦਤ ਆ ਵੀ, ਉਹਨੂੰ ਮਤਲਬ ਅੱਜ ਤੱਕ ਹਾਲਾਂਕਿ ਪੰਥ ਨੂੰ ਆਪਣੇ ਜਥੇਦਾਰ ਦੀ ਮ੍ਰਿਤਕ ਦੇਹ ਵੀ ਜਿਹੜੀ ਆ ਉਹ ਨਹੀਂ ਮਿਲੀ ਜੀ। ਜਿਵੇਂ ਪੰਜਾਬ ਦੇ ਹੋਰ ਹਜ਼ਾਰਾਂ ਜਿਹੜੇ ਨੌਜਵਾਨ ਆ ਉਹ ਪੰਜਾਬ ਪੁਲਿਸ, ਇੰਡੀਆ ਦੀਆਂ ਸੈਂਟਰਲ ਸਿਕਿਉਰਿਟੀ ਫੋਰਸਿਸ ਨੇ ਜਿਹੜੇ ਆ ਉਹ ਫੇਕ ਐਨਕਾਊਂਟਰਸ, ਐਕਸਟਰਾ ਜੁਡੀਸ਼ੀਅਲ ਮਰਡਰਸ ਕਰਕੇ ਖਪਾ ਦਿੱਤੇ, ਉਹਨਾਂ ਦੀਆਂ ਲਾਸ਼ਾਂ ਤੱਕ ਵੀ ਪਰਿਵਾਰਾਂ ਨੂੰ ਦਿੱਤੀਆਂ। ਉਸ ਸੂਚੀ ਵਿੱਚ ਜਿੱਥੇ ਉਹਨਾਂ ਲਾਸ਼ਾਂ ਦੀ ਆਵਾਜ਼ ਬਣਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਸ਼ਾਮਲ ਕੀਤਾ ਗਿਆ, ਉਹਨਾਂ ਨੂੰ ਵੀ ਇਸੇ ਤਰ੍ਹਾਂ ਲਾਪਤਾ ਕਰ ਦਿੱਤਾ ਗਿਆ। ਤੇ ਨਾਲ ਹੀ ਜਿਹੜਾ ਫੋਰਸਡ ਡਿਸਅਪੀਅਰੈਂਸ ਦਾ ਇੱਕ ਬੜਾ ਵੱਡਾ ਕੇਸ ਸੀ ਇਹ ਕਿ ਅਕਾਲ ਤਖਤ ਸਾਹਿਬ ਦੇ, ਕਿਉਂਕਿ ਜਥੇਦਾਰ ਸੀ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ। ਜਿਹੜਾ ਜਥੇਦਾਰ ਆ ਉਹ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ ਸੀ, ਪਰ ਜਿਹੜੀਆਂ ਸੇਵਾਵਾਂ ਜਥੇਦਾਰ ਰਹਿੰਦੇ ਆ, ਕਿਉਂਕਿ ਜਸਵੀਰ ਸਿੰਘ ਰੋਡੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਸੀ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਨੇ ਕੀਤੀਆਂ, ਤੇ ਜਿਹੜੀ ਮੂਵਮੈਂਟ ਆ ਉਹਦੇ ਵਿੱਚ ਜਿਵੇਂ ਦਾ ਇਹਨਾਂ ਦਾ ਰੋਲ ਸੀ ਉਹ ਮਤਲਬ ਉਹਦੇ ਤੇ ਇੱਕ ਵੱਡੀ ਕਿਤਾਬ ਲਿਖੀ ਜਾ ਸਕਦੀ ਆ। ਤੇ ਅਸੀਂ ਹੁਣ ਉਹ ਡਿਟੇਲ 'ਚ ਨਹੀਂ ਜਾਂਦੇ, ਪਰ ਜਿਹੜੀ ਇਹ ਰਿਪੋਰਟ ਸਾਹਮਣੇ ਆਈ ਆ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਨ੍ਹਾਂ ਵੱਲੋਂ ਇਹ ਰਿਪੋਰਟ ਸ਼ੁੱਕਰਵਾਰ ਨੂੰ ਜਿਹੜਾ ਆ ਜਨਤਕ ਕੀਤੀ ਗਈ ਆ। ਇਹ ਰਿਪੋਰਟ ਜਿਹੜੀ ਆ ਉਹ BP ਤਿਵਾਰੀ ਦੀ ਰਿਪੋਰਟ ਆ। BP ਤਿਵਾਰੀ ਕਮਿਸ਼ਨ ਬਣਾਇਆ ਗਿਆ ਸੀ
ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਜਦੋਂ ਆਈ ਥਿੰਕ 1998 ਦੇ ਵਿੱਚ ਇਹ ਜਿਹੜੀ ਇਨਕੁਆਇਰੀ ਆ ਜੂਨ 7 1998 ਨੂੰ ਦੱਸਿਆ ਜਾਂਦਾ ਕਿ ਮੈਂ ਰਿਪੋਰਟ ਕੋਟ ਕਰ ਰਿਹਾ ਕਿ ਔਨ ਜੂਨ 7 1998 ਦਾ ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ ਆਫਿਸ ਇਨੀਸ਼ੀਏਟਡ ਐਨ ਇਨਕੁਆਇਰੀ ਇਨਟੂ ਦਾ ਐਲੀਗੇਸ਼ਨਸ ਆਫ ਕੌਂਕੇਸ ਐਕਸਟਰਾ ਜੁਡੀਸ਼ੀਅਲ ਮਰਡਰ assigning it to BP Tiwari, then additional director general of police। ਇਹ ਤੋਂ ਪਿੱਛੇ ਸੀ ਕਿ ਬਾਦਲ ਦੀ ਸਰਕਾਰ ਜਦੋਂ ਸੱਤਾ 'ਚ ਆਈ ਆ ਤਾਂ ਉਹ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਫੋਰਸਡ ਡਿਸਅਪੀਅਰੈਂਸ ਦੇ ਕੇਸਿਸ ਹੈਗੇ ਆ ਪੰਜਾਬ ਦੇ ਐਕਸਟਰਾ ਜੁਡੀਸ਼ੀਅਲ ਮਰਡਰਸ ਦੇ ਫੇਕ ਐਨਕਾਊਂਟਰਸ ਦੇ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਸਾਰਿਆਂ ਦੇ ਉੱਤੇ ਇਨਕੁਆਇਰੀ ਬਿਠਾਵਾਂਗੇ ਤੇ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜੀ। ਉਹ ਤੋਂ ਬਾਅਦ ਬਾਕੀਆਂ ਦਾ ਤਾਂ ਛੱਡੋ, ਕੋਈ ਹੋਈ ਨਹੀਂ ਇਨਕੁਆਇਰੀ, ਕੋਈ ਕੇਸ ਖੁੱਲੇ ਹੀ ਨਹੀਂ, ਬਲਕਿ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਉਹਨਾਂ ਨੂੰ ਬਾਦਲ ਦੀ ਸਰਕਾਰ ਨੇ ਆਪਣੀਆਂ ਵਾਰ-ਵਾਰ ਜਿੰਨੀ ਵਾਰ ਸਰਕਾਰਾਂ ਆਈਆਂ ਉਹ 'ਚ ਅਹੁਦੇ ਦੇ ਕੇ ਨਵਾਜਿਆ ਵੀ ਜਿਹੜਾ ਜਥੇਦਾਰ ਦੀ ਫੋਰਸਡ ਡਿਸਅਪੀਅਰੈਂਸ ਦਾ ਕੇਸ ਸੀ ਉਹਦੇ ਤੇ ਜ਼ਰੂਰ ਕਮਿਸ਼ਨ ਜ਼ਰੂਰ ਬਣਾਇਆ, ਪਰ ਜਿਹੜਾ BP ਤਿਵਾਰੀ ਦਾ ਉਹ ਕਮਿਸ਼ਨ ਸੀ ਉਹਦੀ ਰਿਪੋਰਟ ਕਦੇ ਜਨਤਕ ਹੀ ਨਹੀਂ ਕੀਤੀ। ਕਾਰਵਾਈ ਕਰਨੀ ਤਾਂ ਵੱਖਰੀ ਗੱਲ ਆ ਕਿ ਬਾਦਲ ਸਰਕਾਰ ਨੇ ਉਹ ਜਨਤਕ ਵੀ ਨਹੀਂ ਕੀਤੀ, ਉਹ ਦੱਬ ਲਈ। ਤਾਂ ਹੁਣ ਜਿਹੜੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੀ ਐਫਰਟਸ ਦੇ ਨਾਲ ਉਹ ਜਿਹੜੀ ਰਿਪੋਰਟ ਆ ਉਹ ਜਨਤਕ ਕੀਤੀ ਆ। ਤਾਂ ਇਸ ਰਿਪੋਰਟ ਦੇ ਵਿੱਚ ਇਹ ਕਲੀਅਰ ਆ, ਮੈਂ ਹੁਣ ਰਿਪੋਰਟ ਤੁਹਾਨੂੰ ਮਤਲਬ ਆਪਣੇ ਦਰਸ਼ਕਾਂ ਨੂੰ ਕੁਛ ਇਹਦੇ ਕੋਟਸ ਬੋਲ ਕੇ ਸੁਣਾਉਣਾ ਜੀ ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਆ। ਇਹ ਰਿਪੋਰਟ 27 ਜੁਲਾਈ 1999 ਨੂੰ ਜਮ੍ਹਾਂ ਕਰਵਾਈ ਗਈ ਸੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ। ਉਹਦੇ 'ਚ ਕਿਹਾ ਗਿਆ ਕਿ ਇਟ would be appropriate to register a case against then SHO Gurmeet Singh for keeping Gurdev Singh Kaunke in illegal detention and falsification of records. The role of other officials should also be proved. ਇਹਦੇ 'ਚ ਇਹ ਗੱਲ ਅੱਜ ਤੱਕ ਸਿੱਖ ਕਹਿੰਦੇ ਆਏ ਆ, ਇਹ ਤਾਂ ਹੁਣ ਰਿਪੋਰਟ ਆ, ਪਰ ਰਿਪੋਰਟ ਤੋਂ ਪਹਿਲਾਂ ਇਹ ਗੱਲ ਆਮ ਜਨਤਾ ਦੇ ਵਿੱਚ ਇਹ ਗੱਲ ਐਸਟੈਬਲਿਸ਼ ਆ ਤੇ ਵਿਦ ਫੈਕਟਸ ਇਹ ਗੱਲ ਪ੍ਰੂਵ ਆ ਜੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪਹਿਲਾਂ 20 ਦਸੰਬਰ 1992 ਨੂੰ ਉਹਨਾਂ ਦੇ ਪਿੰਡ ਤੋਂ ਅਰੈਸਟ ਕੀਤਾ ਗਿਆ ਤੇ ਉਹਨਾਂ ਦੀ ਅਰੈਸਟ ਜਿਹੜੀ ਆ ਉਹ ਪਿੰਡ ਦੇ ਵਿੱਚ ਕਿਸੇ ਇੱਕ ਮੁੰਡੇ ਦੇ ਕਤਲ ਦੇ ਸੰਬੰਧ ਜੋੜ ਕੇ ਅਰੈਸਟ ਪਾਈ ਗਈ। ਤੇ ਅਰੈਸਟ ਤੋਂ ਬਾਅਦ ਜਿਹੜੇ ਪਿੰਡ ਵਾਲੀਆਂ ਸੰਗਤਾਂ ਦੇ ਇਲਾਕੇ ਦੀਆਂ ਸੰਗਤਾਂ ਦੇ ਜ਼ੋਰ ਪਾਉਣ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦਾ ਪੋਤਾ ਸੀ ਮਤਲਬ ਭਾਈ ਗੁਰਦੇਵ ਸਿੰਘ ਕੌਂਕੇ ਦਾ, ਉਹਦੀ ਡੈਥ ਹੋ ਗਈ ਸੀ ਤੇ ਉਹਦੇ ਹਵਾਲੇ ਦੇ ਨਾਲ ਉਹਨਾਂ ਨੂੰ ਇੱਕ ਵਾਰ ਰਿਹਾ ਕਰ ਦਿੱਤਾ ਗਿਆ, ਘਰੇ ਭੇਜ ਦਿੱਤਾ ਗਿਆ। ਪਰ ਫਿਰ ਕਹਿੰਦੇ ਆ ਕਿ 25 ਦਸੰਬਰ 1992 ਨੂੰ ਉਹਨਾਂ ਦੇ ਘਰੇ ਦੁਬਾਰਾ ਪੁਲਿਸ ਰੇਡ ਮਾਰਦੀ ਆ ਤੇ ਸਵੇਰ ਵੇਲੇ ਅੰਮ੍ਰਿਤ ਵੇਲੇ ਹੀ ਜਿਹੜਾ ਆ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਤਾਂ 25 ਦਸੰਬਰ 1992 ਤੋਂ ਬਾਅਦ ਫਿਰ ਉਹ ਪੁਲਿਸ ਦੇ ਕੋਲ ਰਹੇ ਤੇ ਜਿਹੜੀ ਪੁਲਿਸ ਨੇ ਕਹਾਣੀ ਬਣਾਈ ਆ ਵੀ ਜਿਹੜੇ ਰੈਕਰਡਸ ਦੇ ਵਿੱਚ ਸ਼ੋਅ ਕੀਤਾ ਪੁਲਿਸ ਨੇ, ਉਹ ਇਹ ਸ਼ੋਅ ਕੀਤਾ ਕਿ ਅਸੀਂ ਜੀ 2 ਜਨਵਰੀ 1993 ਨੂੰ ਉਹਨਾਂ ਨੂੰ ਅਰੈਸਟ ਕੀਤਾ ਪਿੰਡ ਦੇ ਵਿੱਚ ਕਿਸੇ ਨੌਜਵਾਨ ਦੇ ਮਰਡਰ ਦੇ ਕੇਸ ਦੇ ਵਿੱਚ ਤੇ ਉਹ ਉਸੇ ਦਿਨ ਮਤਲਬ 2 ਜਨਵਰੀ ਨੂੰ ਹੀ ਉਹ ਪੁਲਿਸ ਦੀ ਕਸਟਡੀ ਜਿਹੜੀ ਆ ਉਹਦੇ ਚੋਂ ਫਰਾਰ ਹੋ ਗਈ ਜੀ। ਜਿਹੜੀ ਉਹਦੀ ਕਹਾਣੀ ਆ ਵੀ ਜਿਹੜਾ ਮਤਲਬ ਇਹ ਵੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਉਹ ਗੁਰਦੇਵ ਸਿੰਘ ਮਤਲਬ ਉੱਥੇ ਜਿਹੜੇ ਖਾੜਕੂ ਸਿੰਘ ਆ ਉਹਨਾਂ ਦੀ ਤੇ ਪੁਲਿਸ ਦੀ ਆਪਸ 'ਚ ਫਾਇਰਿੰਗ ਹੁੰਦੀ ਆ ਕਣੀਆਂ ਪਿੰਡ ਦੇ ਨੇੜੇ ਤੇ ਉੱਥੋਂ ਜਿਹੜੇ ਗੁਰਦੇਵ ਸਿੰਘ ਕੌਂਕੇ ਆ ਉਹ ਫਰਾਰ ਹੋ ਜਾਂਦੇ ਆ। ਤੇ ਜਿਹਦੇ ਬਾਰੇ ਰਿਪੋਰਟ ਦੇ ਵਿੱਚ ਜਿਹੜੀ ਇਹ ਸਾਰੀ ਕਹਾਣੀ ਸੀ ਉਹਦੇ ਬਾਰੇ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਕਿ looking at all the circumstances it is clear that then SHO and now DSP Gurmeet Singh took remand of Bhai Gurdev Singh on December 25, 1992 from his home and Kaunke never returned home। ਕਿ ਉਹ 25 ਦਸੰਬਰ 1992 ਨੂੰ ਜਿਹੜਾ ਉਦੋਂ SHO ਸੀ ਤੇ ਹੁਣ DSP ਹੈ ਜਦੋਂ ਰਿਪੋਰਟ ਦੇ ਰਹੇ ਆ ਗੁਰਮੀਤ ਸਿੰਘ ਉਹਦਾ ਨਾਂ ਆ, ਉਹ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਗ੍ਰਿਫਤਾਰ ਕਰਦਾ ਆ ਉਹਨਾਂ ਦੇ ਤੇ ਉਹ ਤੋਂ ਬਾਅਦ ਕੌਂਕੇ ਕਦੇ ਵੀ ਆਪਣੇ ਘਰ ਵਾਪਸ ਨਹੀਂ ਗਏ ਜੀ। The police not agreeing to this is not believable ਕਿ ਪੁਲਿਸ ਜਿਹੜੀ ਆ ਜੋ ਇਹ ਗੱਲ ਨੂੰ ਨਹੀਂ ਮੰਨਦੀ ਆ ਕਿ 25 ਦਸੰਬਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਪੁਲਿਸ ਤਾਂ ਕਹਿੰਦੀ ਕਿ 2 ਜਨਵਰੀ ਨੂੰ ਕੀਤਾ 1993 ਨੂੰ ਜੀ। ਤਾਂ ਜਿਹੜੀ ਇਹ ਗੱਲ ਜੇ ਪੁਲਿਸ ਨਹੀਂ ਮੰਨਦੀ ਆ ਤੇ ਮੰਨਣ ਯੋਗ ਨਹੀਂ ਆ। It is also not believable that Kaunke was arrested on January 2, 1993 and he escaped after breaking the belt of the police constable to whom his handcuffs were attached
during a firing incident between militants and a police party near village Kania। ਤਾਂ ਇੱਕ ਝੂਠਾ ਡਰਾਮਾ ਜਿਹੜਾ ਰਚਿਆ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਦੇ ਉੱਤੇ ਤਸ਼ੱਦਦ ਕਰਕੇ 25 ਦਸੰਬਰ ਤੋਂ ਬਾਅਦ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਫਿਰ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਉਹਨੂੰ ਖੁਰਦ-ਬੁਰਦ ਕੀਤਾ ਗਿਆ ਤੇ ਕਹਾਣੀ ਇਹ ਬਣਾਈ ਗਈ ਕਿ 2 ਜਨਵਰੀ 1993 ਨੂੰ ਅਸੀਂ ਕਾਗਜ਼ਾਂ ਦੇ ਵਿੱਚ ਕਹਾਣੀ ਬਣਾਤੀ, ਗ੍ਰਿਫਤਾਰ ਕੀਤਾ ਤੇ ਉੱਥੇ ਜਿਹੜਾ ਪੁਲਿਸ ਵਾਲਾ ਜਿਹਦੇ ਨਾਲ ਉਹਨਾਂ ਦੀ ਜਿਹੜੀ ਹੱਥਕੜੀ ਸੀ ਉਹ ਬੰਨੀ ਹੋਈ ਸੀ ਬੈਲਟ ਦੇ ਨਾਲ, ਉਹ ਤੋਂ ਬੈਲਟ ਛਡਾ ਕੇ ਉਹ ਤੇ ਉੱਥੋਂ ਭੱਜ ਗਏ ਵੀ ਜਿਹੜਾ ਉਹ ਸਾਰੀ ਫਾਇਰਿੰਗ ਦੇ ਵਿੱਚ। ਤਾਂ ਉਹ ਕਹਿੰਦੇ ਕਿ ਰਿਪੋਰਟ ਦੇ ਵਿੱਚ ਬੀਪੀ ਤਿਵਾਰੀ ਵੀ ਕਹਿੰਦਾ ਕਿ ਇਹ ਕਹਾਣੀ ਕੋਈ ਮੰਨਣਯੋਗ ਹੈ ਨਹੀਂ ਜੀ। ਉਹ ਕਹਿੰਦਾ ਫਿਰ ਅੱਗੇ ਕਹਿੰਦਾ ਹੈ ਕਿ ਆਫਟਰ ਐਗਜ਼ਾਮਿਨਿੰਗ ਆਲ ਦਾ ਸਟੇਟਮੈਂਟਸ ਇਟ ਸੀਮਸ ਦੈਟ ਦਾ ਸਟੋਰੀ ਆਫ ਕੌਂਕੇ ਬੀਇੰਗ ਕੈਪਟ ਇਨ ਪੁਲਿਸ ਕਸਟਡੀ ਐਂਡ ਅ ਫਾਲਸ ਕੇਸ ਬੀਇੰਗ ਮੇਡ ਵਾਸ ਨੋਨ ਟੂ ਆਲ ਦਾ ਜੂਨੀਅਰ ਐਂਡ ਸੀਨੀਅਰ ਆਫਿਸਰਸ। But due to the environment in the police at that time, it is clear that police officers were either not writing case diary entries or they were not reading them while signing such entries made by readers। ਮਤਲਬ ਕਿ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਜ਼ਰੂਰ ਦਫ਼ਤਰੀ ਆ ਰਿਪੋਰਟ ਦੀ, ਪਰ ਸਿੱਧੀ ਜੀ ਗੱਲ ਇਹਦੇ 'ਚ ਸਪਸ਼ਟ ਆ ਕਿ ਕੋਈ ਵੀ ਰੈਕਡ ਉਹਨਾਂ ਦੀ ਗ੍ਰਿਫਤਾਰੀ ਦਾ ਕਿਤੇ ਵੀ ਪੁਲਿਸ ਵੱਲੋਂ ਨਹੀਂ ਰੱਖਿਆ ਗਿਆ, ਕਿਉਂਕਿ ਸਾਰੇ ਕੇਸ ਦੇ ਵਿੱਚ ਲੋਕਲ ਆਫਿਸਰਸ ਤੋਂ ਲੈ ਕੇ ਹਾਇਰ ਆਫੀਸ਼ੀਅਲਸ ਤੱਕ ਸ਼ਾਮਲ ਸੀ ਤੇ ਹਾਇਰ ਆਫੀਸ਼ੀਅਲ ਸੀ ਜਿਹੜਾ ਉਹ KPS ਗਿੱਲ ਸੀ ਜੀ, ਜਿਹਦੇ ਆਰਡਰਸ ਦੇ ਉੱਤੇ ਇਹ ਸਾਰਾ ਤਸ਼ੱਦਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੇ ਕੀਤਾ ਗਿਆ ਤੇ ਉਹਨਾਂ ਨੂੰ ਦੀ ਜਿਹੜੀ ਫੋਰਸਡ ਡਿਸਅਪੀਅਰੈਂਸ ਆ ਉਹਨਾਂ ਨੂੰ ਸ਼ਹੀਦ ਕਰਕੇ ਤੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ। ਤੇ ਬੀਪੀ ਤਿਵਾਰੀ ਦੀ ਜਿਹੜੀ ਇਹ ਰਿਪੋਰਟ ਆ, ਇਹ ਰਿਪੋਰਟ ਹੁਣ ਜਨਤਕ ਹੋਈ ਆ ਤੇ ਹਾਲਾਂਕਿ ਪੰਥ ਪਹਿਲਾਂ ਹੀ ਇਸ ਗੱਲ ਨੂੰ ਮੰਨਦਾ ਹੈ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਸ਼ਹੀਦ ਹੋਏ ਆ, ਪੰਥ ਦੇ ਸ਼ਹੀਦ ਆ, ਪਰ ਜਿਹੜੇ ਦੁੱਖ ਕਿਸ ਗੱਲ ਦਾ ਆ ਕਿ ਜਿਹੜਾ ਬੰਦਾ ਉਹ ਬਾਦਲ ਪਰਿਵਾਰ ਦਾ ਅੱਜ ਅੱਗੇ ਆਗੂ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਜੀ, ਅਕਾਲ ਤਖਤ ਸਾਹਿਬ ਦੇ ਉੱਤੇ ਖੜ ਕੇ ਉਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਕਿ ਇਹਨਾਂ ਦੇ ਟੱਬਰ ਨੇ ਐਡੇ ਵੱਡੇ ਗੁਨਾਹ ਕੀਤੇ ਆ ਕਿ ਮਤਲਬ ਮੈਂ ਜਿਹੜੀ ਉਸ ਦਿਨ ਵੀ ਸ਼ੋਅ 'ਚ ਗੱਲ ਕਹੀ ਸੀ ਕਿ ਇਹ ਤਾਂ ਮਤਲਬ ਅਕਾਲ ਪੁਰਖ ਅੱਗੇ ਅਰਦਾਸ ਕਰਨ ਕਿ ਮਹਾਰਾਜ ਇਹਨਾਂ ਨੂੰ ਕੋਈ ਕੁਰਬਾਨੀ ਦੀ ਵੱਡੀ ਦਾਤ ਬਖਸ਼ਣ, ਜੇ ਇਹਨਾਂ ਦੇ ਦਿਲ 'ਚ ਸੱਚੀ ਪਛਤਾਵਾ ਹੈ ਤਾਂ ਜਾ ਕੇ ਇਹਨਾਂ ਦੇ ਟੱਬਰ ਦਾ ਕੋਈ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਕਿਤੇ ਨਾਮ ਮਾੜਾ ਮੋਟਾ ਬਚਿਆ ਰਹਿ ਸਕਦਾ, ਪਰ ਨਹੀਂ ਜਿਹੋ ਜਿਹੇ ਪਾਪ ਜਿਹੋ ਜਿਹੇ ਦੁਸ਼ਕਰਮ ਇਹਨਾਂ ਨੇ ਕੀਤੇ। ਤੇ ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਕੇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬੀਪੀ ਤਿਵਾਰੀ ਦੀ ਰਿਪੋਰਟ ਨੂੰ ਦੱਬ ਕੇ ਜਿਵੇਂ ਦੋਸ਼ੀਆਂ ਨੂੰ ਬਚਾਇਆ, ਤੇ ਇਹ ਉਸੇ ਤਰ੍ਹਾਂ ਦਾ ਕੇਸ ਹੈ ਕਿ ਜਿਵੇਂ ਬਹਿਬਲ ਕਲਾਂ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਸਿੱਖ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜਿਵੇਂ ਸ਼ਹੀਦ ਕੀਤਾ ਗੋਲੀਆਂ ਮਾਰ ਕੇ, ਉਹਦਾ ਦੋਸ਼ੀ ਜਿਵੇਂ ਇਹ ਪਰਿਵਾਰ ਆ ਜੀ, ਨਾਲ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਚਾਉਣ ਦਾ ਦੋਸ਼ੀ ਇਹ ਪਰਿਵਾਰ ਆ। ਅੱਜ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਦੇ ਉੱਤੇ ਜਿਵੇਂ ਇਹ ਕਹਿ ਰਹੇ ਆ ਜੀ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਆ, ਤਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਐਲਾਨ ਮੌਕੇ ਜਿਹੜੇ ਨੌਜਵਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਦੋਂ ਜਸਪਾਲ ਸਿੰਘ ਚੋਟ ਸਿੱਧਵਾਂ ਤੇ ਗੋਲੀ ਮਾਰਨ ਵਾਲੀ ਇਹ ਵਾਲਾ ਦੋਸ਼ੀ ਇਹ ਪਰਿਵਾਰ ਆ। ਤਾਂ ਇਹਨਾਂ ਦੇ ਪਾਪਾਂ ਦਾ ਕਿੱਥੇ, ਇਹਨਾਂ ਦੇ ਗੁਨਾਹਾਂ ਦਾ ਅਸੀਂ ਕਹਿ ਸਕਦੇ ਕਿ ਇਹਦਾ ਮੂੰਹ ਨਾਲ ਕਹੀ ਮਾਫੀ ਦੇ ਨਾਲ ਇਹਨਾਂ ਨੂੰ ਮਾਫੀ ਮਿਲ ਸਕਦੀ ਆ। ਇਹ ਮਤਲਬ ਬਲਕਿ ਮੈਨੂੰ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਵੀ ਇਹ ਤਾਂ ਹੋਰ ਵੱਡਾ ਪਾਪ ਕਰ ਰਹੇ ਆ ਇਸ ਮਸਲੇ ਤੇ ਅਕਾਲ ਤਖਤ ਸਾਹਿਬ ਤੇ ਖੜੇ ਹੋ ਕੇ ਮਾਫੀ ਦੀ ਸਿਆਸਤ ਕਰਕੇ ਜੀ। ਤੇ ਇਹ ਸਾਰਾ ਕੁਝ ਜਿਹੜਾ ਬੀਪੀ ਤਿਵਾਰੀ ਦੀ ਇਸ ਰਿਪੋਰਟ ਦੇ ਵਿੱਚ ਜਨਤਕ ਹੋਇਆ ਕਿ ਇੰਡੀਅਨ ਸਟੇਟ ਦੀ ਜਿਹੜੀ ਪਾਲਿਸੀ ਸੀ ਸਿੱਖਾਂ ਦੇ ਬਾਰੇ ਜਿਹੜੀ ਅੱਜ ਫੇਰ ਦੁਬਾਰਾ ਉਹ ਲਾਗੂ ਕਰ ਰਹੇ ਆ ਐਲੀਮੀਨੇਸ਼ਨ ਦੀ, ਕਿ ਜਦੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਚੱਲੀ ਤਾਂ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਇਹ ਕੇਸ ਆ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਦਾਹਰਨ ਆ, ਵੱਡੀ ਉਦਾਹਰਨ ਆ ਕਿ ਜਿਸ ਨਿਜ਼ਾਮ ਦੇ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਸੁਰੱਖਿਅਤ ਹੋਵੇ ਜੀ, ਉਹਦੀ ਫੋਰਸਡ ਡਿਸਅਪੀਅਰੈਂਸ ਹੋ ਸਕਦੀ ਆ, ਤਾਂ ਉਸ ਨਿਜ਼ਾਮ ਦੇ ਵਿੱਚ ਕੋਈ ਆਮ ਸਿੱਖ ਕਿਵੇਂ ਸੇਫ ਫੀਲ ਕਰ ਸਕਦਾ? ਬਿਲਕੁਲ। ਤੇ ਕਿਵੇਂ ਉਸ ਨਿਜ਼ਾਮ ਨੂੰ ਕੋਈ ਸਿੱਖ ਆਪਣਾ ਮੁਲਕ ਜਾਂ ਆਪਣਾ ਨਿਜ਼ਾਮ ਕਹਿ ਸਕਦਾ ਆ? ਤੇ ਅੱਜ ਜਿਹੜੀ ਸਿੱਖਾਂ ਦੇ ਅੰਦਰ ਸੈਸੈਸ਼ਨਿਜ਼ਮ ਦੀ, ਸੋਵਰੇਨਿਟੀ ਦੀ ਜਿਹੜੀ ਤੜਫ ਆ, ਜਿਹੜੀ ਐਸਪੀਰੇਸ਼ਨ ਆ, ਉਹਦੀ ਵਜ੍ਹਾ ਇਹ ਸਾਰੇ ਜ਼ੁਲਮ ਨੇ, ਇਹ ਸਾਰੇ ਤਸ਼ੱਦਦ ਆ ਜੋ ਇੰਡੀਅਨ ਸਟੇਟ ਨੇ ਸਿੱਖਾਂ ਦੇ ਉੱਤੇ ਕੀਤੇ ਆ। ਤੇ ਇਹ ਜਿਹੜੀ ਰਿਪੋਰਟ ਆ ਇਹ ਕਿਸੇ ਸਿੱਖ ਦੀ ਨਹੀਂ, ਇਹ ਰਿਪੋਰਟ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਇੱਕ ਆਫੀਸਰ ਦੀ ਆ, ਬੀਪੀ ਤਿਵਾਰੀ ਦੀ, ਜਿਹੜੀ ਕਿ ਦੱਬ ਕੇ ਰੱਖੀ ਹੋਈ ਸੀ, ਪਰ ਹੁਣ ਉਹ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਜਿਹੜੇ ਯਤਨ ਆ ਉਹਨਾਂ ਦੇ ਨਾਲ ਇੱਕ ਵਾਰ ਜਨਤਕ ਹੋਈ ਆ। ਅੱਗੇ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੀ ਕਾਰਵਾਈ ਹੁੰਦੀ ਆ ਜਾਂ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਆ, ਪਰ ਇਹ ਜ਼ਰੂਰ ਆ ਕਿ ਹਾਂ ਇੱਕ ਹੋਰ ਜਿਹੜਾ ਪਾਪ ਆ
ਸਟੇਟ ਦਾ ਐਸਟੈਬਲਿਸ਼ਮੈਂਟ ਦਾ ਉਹ ਜ਼ਰੂਰ ਸਾਹਮਣੇ ਆ ਗਿਆ ਆ। ਬਿਲਕੁਲ ਨਹੀਂ, ਇਹਦੀ ਲਾਈਟ ਦੇ ਵਿੱਚ ਮੈਂ ਜਦੋਂ ਅਸੀਂ ਫੋਰਸਡ ਡਿਸਅਪੀਅਰੈਂਸ ਦੀ ਗੱਲ ਕਰਦੇ ਆ ਜਾਂ ਮਰਡਰ ਦੀ ਗੱਲ ਕਰਦੇ ਆ, ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨਸ ਪੰਜਾਬ ਪੁਲਿਸ ਦੇ ਹੱਥੋਂ ਹੋਈਆਂ ਨੇ ਉਹ ਸਾਰੇ ਸਮੇਂ ਦੇ ਵਿੱਚ, ਤੇ ਈਵਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਇੱਕ ਮਤਲਬ ਵੱਡੀ ਲਿਸਟ ਹੈ ਜਦੋਂ ਅਸੀਂ ਦੇਖਦੇ ਹਾਂ। ਸੋ ਇਹ ਦਾਸਤਾਨ ਉੱਥੇ ਨਹੀਂ ਮੁੱਕੀ, ਇਹ ਗੱਲ ਸਮਝਣ ਵਾਲੀ ਹੈ। ਤੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਣ ਬੀਤੀ ਕੱਲ ਜਦੋਂ ਜੰਡਿਆਲਾ ਗੁਰੂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਜੀ ਇੱਕ ਗੈਂਗਸਟਰ ਉੱਥੇ ਉਹਨੂੰ ਪੁਲਿਸ ਵਾਲੇ ਰਿਕਵਰੀ ਕਰਨ ਦੇ ਲਈ ਲੈ ਕੇ ਆਏ, ਉਹਨੇ ਦੱਸ ਪਾਈ ਕਿ ਇੱਥੇ ਅਸੀਂ 2 ਕਿਲੋ ਜਿਹੜੀ ਕੋਕੇਨ ਆ ਉਹ ਰੱਖੀ ਹੋਈ ਹੈ, ਉਹਦੇ ਹੱਥਕੜੀਆਂ ਬੰਨੀਆਂ ਹੋਈਆਂ ਸੀ, ਸਟਿਲ ਉਹਨੇ ਕੋਸ਼ਿਸ਼ ਕੀਤੀ ਭੱਜਣ ਦੀ, ਜਿਹੜਾ ਪਿਸਟਲ ਹੈ ਉਹਦੇ ਨਾਲ ਫਾਇਰ ਕਰਨ ਦੀ, ਤੇ ਉਹਨੂੰ ਜਿਹੜਾ ਆ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਸੋ ਇਹ ਵੀ ਜਿਹੜੀ ਅੱਜ ਵੀ ਇਹ ਵਾਪਰ ਰਿਹਾ, ਉਦੋਂ ਅੱਤਵਾਦੀ ਕਹਿ ਕੇ, ਸੈਪਰੇਟਿਸਟ ਕਹਿ ਕੇ, ਕੀ ਕਹਿੰਦੇ ਆ ਰੈਡੀਕਲ ਕਹਿ ਕੇ ਮਾਰਿਆ ਜਾ ਰਿਹਾ ਸੀ, ਤੇ ਅੱਜ ਉਹੀ ਘਟਨਾਵਾਂ ਜਿਹੜੀਆਂ ਨੇ ਉਹ ਗੈਂਗਸਟਰ ਕਹਿ ਕੇ ਵਾਪਰ ਰਹੀਆਂ ਨੇ। ਮਤਲਬ ਹੁਣ ਉਹ ਬੰਦਾ ਜਿਹੜਾ ਜਿਹਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਨੇ, ਜਿਹੜੇ ਪੁਲਿਸ ਵਾਲੇ ਆ ਉਹਦੇ 4 ਚੁਫੇਰੇ ਜਾ ਰਹੇ ਆ ਉਹਦੇ ਕੋਲੋਂ ਰਿਕਵਰੀ ਕਰਾਉਣ, ਮਤਲਬ ਉਹ ਕਿੱਥੇ ਉਹ ਭੱਜੂਗਾ ਤੇ ਕਿਸ ਹਿਸਾਬ ਨਾਲ ਉਹ ਹੋਊਗਾ। ਮਤਲਬ ਇਹ ਇੱਕ ਸਿੱਧੀ ਫੇਕ ਤੇ ਸਟੇਜਡ ਇਨਕਾਊਂਟਰ ਵਾਲੀ ਜਿਹੜੀ ਘਟਨਾ ਉਹ ਸਾਹਮਣੇ ਆ ਰਹੀ ਹੈ। ਸੋ ਇਹ ਉਦੋਂ ਦਾ ਨਹੀਂ ਵਰਤਾਰਾ, ਅੱਜ ਦੀ ਡੇਟ ਦੇ ਵਿੱਚ ਵੀ ਜਿੱਥੇ ਇਹ ਚੱਲ ਰਿਹਾ, ਤੇ ਕਿਵੇਂ ਫਿਰ ਉਹ ਅਸੀਂ ਦੇਖ ਰਹੇ ਹਾਂ ਬਿਸ਼ਨੋਈ ਵਰਗੇ ਜਿਹੜੇ ਹੈਗੇ ਆ, ਕਿਵੇਂ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ, ਜੇਲ੍ਹਾਂ ਦੇ ਵਿੱਚ ਬੈਠਿਆਂ ਦੀਆਂ ਉਹਨਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਤੇ ਕਿਵੇਂ ਉਹੀ ਜਿਹੜੇ ਆ ਉਹਨਾਂ ਦੇ ਵਿੱਚੋਂ ਹੀ ਕੁਝ ਨੂੰ ਆਪਣੇ ਐਸੈਟ ਬਣਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਭੇਜਿਆ ਜਾ ਰਿਹਾ, ਤੇ ਇੱਥੇ ਜਿਹੜੀ ਸਿੱਖਾਂ ਦੀ ਟਾਰਗੇਟਡ ਕਿਲਿੰਗ ਦੀ ਲਾਈਨ ਹੈਗੀ ਹੈ ਉਹ ਜਿਹੜੀ ਹੈ ਪੂਰੀ ਇੱਕ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਹੈ। ਸੋ ਇਹ ਸਾਰਾ ਕੁਝ ਇਨ ਲਾਈਨ ਦੇਖਣ ਦੀ ਲੋੜ ਹੈ ਜੇ ਅਸੀਂ ਇਸ ਪਾਰਟ ਨੂੰ ਸਮਝਣਾ ਹੋਵੇ ਵੀ ਸਟੇਟ ਜਿਹੜੀ ਹੈ ਉਹ ਕੀ ਵਰਤਾਰਾ ਕਰ ਰਹੀ ਹੈ ਤੇ ਕਿਸ ਹਿਸਾਬ ਨਾਲ ਕਰ ਰਹੀ ਹੈ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਦੇਖੋ ਜਿਹੜਾ ਮੋਡਸ ਓਪਰੈਂਡੀ ਮਤਲਬ ਹੈਗਾ ਆ, ਕੰਮ ਕਰਨ ਦਾ ਤਰੀਕਾ ਆ ਜਿਹੜਾ ਮਤਲਬ ਪੁਲਿਸ ਦਾ, ਪੰਜਾਬ ਪੁਲਿਸ ਦਾ, ਉਹ ਸੇਮ ਉਹੀ ਆ ਵੀ ਭਾਵੇਂ ਉਹਨੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ ਸੀ ਜਾਂ ਹੁਣ ਗੈਂਗਸਟਰਸ ਨੂੰ ਜਿਵੇਂ ਕਤਲ ਕੀਤਾ ਜਾ ਰਿਹਾ ਹੈ, ਵੀ ਉਹ ਕਹਿੰਦੇ ਜੀ ਅਸੀਂ ਉਹਨੂੰ ਸਮਾਨ ਦੀ ਰਿਕਵਰੀ ਕਰਨ ਗਏ ਉੱਥੇ, ਤੇ ਬੰਦਾ ਜਿਹੜਾ ਆ ਉਹਦੇ ਹੱਥ ਬੰਨੇ ਹੋਏ ਸੀ ਹੱਥਕੜੀਆਂ ਦੇ ਨਾਲ, ਜਿੱਥੇ ਉਹ ਸਮਾਨ ਪਿਆ ਸੀ ਉੱਥੇ ਉਹ ਗਨ ਵੀ ਪਈ ਸੀ, ਗਨ ਪਹਿਲਾਂ ਹੀ ਲੋਡ ਸੀ, ਮਤਲਬ ਤੁਸੀਂ ਦੇਖੋ ਵੀ ਗਨ ਦੇ ਵਿੱਚ ਗੋਲੀਆਂ ਪਹਿਲਾਂ ਹੀ ਪਈਆਂ ਸੀ ਭਰੀਆਂ ਹੋਈਆਂ, ਤੇ ਉਹਨੇ ਉਹ ਸਾਡੇ ਉੱਤੇ ਫਾਇਰ ਕੀਤਾ, ਪੁਲਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਉਹ ਮਾਰਿਆ ਗਿਆ। ਮਤਲਬ ਇਹ ਟ੍ਰਿਬਿਊਨ ਦੀ ਰਿਪੋਰਟ ਆ ਕਿ ਪੰਜਾਬ ਪੁਲਿਸ ਗੈਟ ਟਫ ਵਿਦ ਗੈਂਗਸਟਰਸ, 7 encounters in 3 weeks। ਪਿਛਲੇ 3 ਹਫ਼ਤਿਆਂ ਦੇ ਵਿੱਚ 7 ਐਨਕਾਊਂਟਰ ਹੋ ਚੁੱਕੇ ਆ। ਤਾਂ ਮਤਲਬ ਇਹ ਕੋਈ ਪੰਜਾਬ ਕੱਲੇ ਚ ਨਹੀਂ, ਯੂਪੀ ਚ ਦੇਖੋ ਤੁਸੀਂ, ਹਰ ਥਾਂ ਦੇ ਉੱਤੇ ਦੇਖੋ, ਇੰਡੀਆ ਜਿਹੜਾ ਆ, ਇੰਡੀਆ ਦੀ ਐਸਟੈਬਲਿਸ਼ਮੈਂਟ ਜਿਹੜੀ ਆ ਉਹਦੇ ਵਿੱਚ ਕੋਈ ਰੂਲ ਆਫ ਲਾਅ ਨਹੀਂ। ਉਹਦੇ ਵਿੱਚ ਜਿਹੜੀ ਸਟੇਟ ਆ ਉਹਦੇ ਕੋਲ ਇੱਕ ਲਾਇਸੈਂਸ ਆ ਆਮ ਸਿਟੀਜ਼ਨਸ ਨੂੰ, ਆਮ ਲੋਕਾਂ ਨੂੰ ਮਾਰਨ ਦਾ, ਤੇ ਉਹਦੇ ਲਈ ਉਹ ਫਿਰ ਵੀ ਬਹਾਨੇ ਬਣਾ ਲੈਂਦੀ ਆ। ਅਸੀਂ ਦੇਖਿਆ ਕਿ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਆ, ਗੈਂਗਸਟਰ ਕਲਚਰ ਆ ਜਿਹੜਾ, ਉਹਨੂੰ ਪੁਸ਼ਤ ਪਨਾਹੀ ਕੌਣ ਦਿੰਦਾ ਆ? ਬਲੈਕ ਕੈਟਸ ਦੇ ਸਿਸਟਮ ਤੋਂ ਲੈ ਕੇ ਜਦੋਂ ਸਿੱਖ ਸੰਘਰਸ਼ ਦੇ ਵੇਲੇ ਮੂਵਮੈਂਟ ਦੇ ਐਂਟੀ ਜਿਹੜੀ ਇੱਕ ਫੋਰਸ ਖੜੀ ਕੀਤੀ ਆਲਮ ਵਰਗਿਆਂ ਨੇ, ਇਹ ਸਾਰੇ ਪੰਜਾਬ ਪੁਲਿਸ ਦੇ ਅਫੀਸ਼ੀਅਲਸ ਨੇ, ਤਾਂ ਉਦੋਂ ਜਿਹੜੇ ਗੁੰਡੇ ਬਦਮਾਸ਼ ਸਾਰੇ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਮਤਲਬ ਇੱਕ ਪੁਸ਼ਤ ਪਨਾਹੀ ਦੇ ਕੇ ਸਟੇਟ ਨੇ ਉਹਨਾਂ ਨੂੰ ਆਰਮਸ ਦੇ ਕੇ, ਅਸਲਾ ਦੇ ਕੇ, ਤੇ ਉਹਨਾਂ ਨੂੰ ਮੂਵਮੈਂਟ ਦੇ ਪੈਰਲ ਖੜਾ ਕੀਤਾ, ਜਿਨ੍ਹਾਂ ਨੂੰ ਬਲੈਕ ਕੈਟਸ ਕਰਕੇ ਅਸੀਂ ਜਾਣਦੇ ਹਾਂ। ਉੱਥੋਂ ਤੋਂ ਲੈ ਕੇ ਅੱਜ ਤੱਕ ਜਿਵੇਂ ਇਹਨਾਂ ਦਾ ਇਨਕਾਊਂਟਰ ਕਰਨ ਦਾ ਜਿਹੜਾ ਇੱਕ ਟ੍ਰੇਨਿੰਗ ਹੁੰਦੀ ਆ, ਜਿਹੜੇ ਨਵੇਂ ਰਿਕਰੂਟ ਹੁੰਦੇ ਆ ਉਹਨਾਂ ਨੂੰ ਪੁਰਾਣੀ ਟ੍ਰੇਨਿੰਗ ਦਿੰਦੇ ਆ, ਉਹ ਫਿਰ ਹਰ ਇੱਕ ਚੀਜ਼ ਦੀ ਟ੍ਰੇਨਿੰਗ ਦਿੰਦੇ ਆ, ਇਨਕਾਊਂਟਰ ਤੋਂ ਲੈ ਕੇ, ਤੇ ਜਿਹੜੇ ਗੈਂਗਸਟਰ ਪਾਲਣੇ ਤੇ ਪਾਲ ਕੇ ਵਰਤਣੇ, ਤੇ ਵਰਤ ਕੇ ਫਿਰ ਜਦੋਂ ਖਤਮ ਕਰਨੇ ਤੇ ਕਿਵੇਂ ਕਰਨੇ ਜੀ, ਤੇ ਉਹ ਸਾਰਾ ਇੱਕੋ ਹੀ ਜਿਹੜਾ ਇਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ ਆ। ਤੇ ਉਹ ਅਸੀਂ ਦੇਖ ਸਕਦੇ ਹਾਂ ਵੀ ਉਹ ਪੰਜਾਬ ਪੁਲਿਸ ਤੋਂ ਲੈ ਕੇ ਜਿਹੜੀ ਇੰਡੀਆ ਦੀਆਂ ਸੈਂਟਰਲ ਏਜੰਸੀਆਂ ਨੇ, ਪੰਜਾਬ ਪੁਲਿਸ ਦੇ ਛੋਟੇ ਲੈਵਲ ਤੇ ਕਰਦੀ ਆ, ਤੇ ਸੈਂਟਰਲ ਏਜੰਸੀਆਂ ਉਹ ਬਿਸ਼ਨੋਈ ਵਰਗੇ ਜਿਹੜੇ ਗੈਂਗਸਟਰ ਹੈਗੇ ਆ ਉਹਨਾਂ ਨੂੰ ਵਰਤ ਕੇ, ਜਿਵੇਂ ਦੇ ਉਹ ਹੁਣ ਐਕਸ਼ਨਸ ਕਰ ਰਹੇ ਆ ਵੀ ਨਾਮ ਬਿਸ਼ਨੋਈ ਦਾ ਲਾ ਦਿੰਦੇ ਆ, ਸਾਰਾ ਕੁਛ ਕਰਕੇ, ਭਾਵੇਂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੋਰ ਕਿੰਨੀਆਂ ਵਾਰਦਾਤਾਂ ਨੇ। ਤੇ ਇਹ ਸਾਰੇ ਦੇ ਵਿੱਚ ਮਤਲਬ ਇਹ ਗੱਲ ਬੜੀ ਸਪਸ਼ਟ ਆ ਵੀ ਇੰਡੀਆ ਜਿਹੜਾ ਆ ਐਜ਼ ਅ ਸਟੇਟ ਉਹਦੇ ਵਿੱਚ ਕੋਈ ਰੂਲ ਆਫ ਲਾ ਨਹੀਂ। US ਦੇ ਲੋਕ ਜਿਹੜੇ ਆ ਉਹਨਾਂ ਨੇ ਜਿਹੜਾ ਹਥਿਆਰ ਰੱਖਣ ਦਾ ਜਿਹੜਾ ਇੱਕ ਕਾਨੂੰਨ ਇੱਥੇ ਹਾਸਲ ਕੀਤਾ,
ਜੀ। ਅਸਲਾ ਰੱਖਣ ਦਾ ਕਾਨੂੰਨ, ਉਹਦੇ ਪਿੱਛੇ ਵੀ ਬੜੀ ਭਾਵਨਾ ਇਹੀ ਸੀ ਕਿ ਸਟੇਟ ਜਿਹੜੀ ਆ ਉਹ ਸਾਡੀ ਪ੍ਰੋਟੈਕਸ਼ਨ ਲਈ ਆ। ਪਰ ਜੇ ਸਟੇਟ ਦੇ ਕੋਲ ਸਾਰੇ ਰਾਈਟ ਚਲੇ ਜਾਣਗੇ, ਸਟੇਟ ਇੰਨੀ ਪਾਵਰਫੁਲ ਹੋ ਜਾਊ ਕਿ ਸਾਡੇ ਕੋਲ ਡਿਫੈਂਸ ਦੇ ਲਈ ਕੁਝ ਵੀ ਨਾ ਹੋਵੇ, ਤਾਂ ਸਟੇਟ ਵੀ ਤਾਂ ਬੰਦਿਆਂ ਤੋਂ ਬਣੀ ਆ ਨਾ ਜੀ। ਤਾਂ ਸਟੇਟ ਦਾ ਕੀ ਪਤਾ ਕਿ ਸਟੇਟ ਜੇ ਕੱਲ ਸਾਨੂੰ ਸਟੇਟ ਹੀ ਮਾਰਨ ਲੱਗ ਜਾਏ, ਫਿਰ ਸਾਡਾ ਸਾਨੂੰ ਕੌਣ ਬਚਾਊਗਾ? ਬਿਲਕੁਲ। ਤਾਂ ਇਹਦੇ ਵਿੱਚੋਂ ਇਹ ਧਾਰਨਾ ਨਿਕਲੀ ਕਿ ਹਰ ਬੰਦੇ ਨੂੰ ਆਪਣੇ ਸੈਲਫ ਡਿਫੈਂਸ ਦਾ ਰਾਈਟ ਹੋਣਾ ਚਾਹੀਦਾ ਆ, ਤੇ ਜਿਹਦੇ ਵਿੱਚੋਂ ਆਇਆ ਕਿ ਹਰ ਬੰਦੇ ਨੂੰ ਹਥਿਆਰ ਰੱਖਣ ਦਾ ਹੱਕ ਹੋਣਾ ਚਾਹੀਦਾ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਯੂਐਸ ਦੇ ਵਿੱਚ ਤਾਂ ਫੇਰ ਇੱਥੇ ਰੂਲ ਆਫ ਲਾ ਆ, ਇੱਥੇ ਇੱਕ ਡੈਮੋਕ੍ਰੈਟਿਕ ਵੈਲਿਊਜ਼ ਦੀ ਗਵਰਨਮੈਂਟ ਆ, ਇੱਕ ਪ੍ਰੋਪਰ ਸਿਸਟਮ ਆ। ਪਰ ਇੰਡੀਆ ਵਰਗਾ ਮੁਲਕ ਜਿੱਥੇ ਕਿ ਜਿਹੜੇ ਮੁਜਰਮ ਨੇ, ਜਿਨ੍ਹਾਂ ਦੇ ਵਿੱਚ ਸਟੇਟ ਵੀ ਸ਼ਾਮਲ ਆ, ਉਹਨਾਂ ਦੇ ਕੋਲ ਤਾਂ ਹਥਿਆਰ ਰੱਖਣ ਦੀ, ਹਥਿਆਰ ਚਲਾਉਣ ਦੀ, ਹਥਿਆਰ ਵਰਤਣ ਦੀ, ਲੋਕਾਂ ਨੂੰ ਮਾਰਨ ਦੀ ਪੂਰੀ ਖੁੱਲ੍ਹ ਆ, ਤੇ ਉਹ ਲੀਗਲ ਆ, ਉਹਨੂੰ ਲੀਗਲ ਉਹਦੇ ਕੋਲ ਜਸਟੀਫਿਕੇਸ਼ਨ ਆ। ਪਰ ਜਿਹੜੇ ਲੋਕ ਮਾਈਨੋਰਿਟੀਜ਼ ਦੇ ਹੁੰਦੇ ਆ, ਜਿਹੜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆ, ਉਹਨਾਂ ਨੂੰ ਪੀਸਫੁਲ ਤਰੀਕੇ ਨਾਲ ਵੀ ਆਪਣੀ ਗੱਲ ਕਹਿਣ ਤੱਕ ਦਾ ਵੀ ਹੱਕ ਨਹੀਂ ਆ। ਤਾਂ ਇੰਡੀਆ ਜਿਹੜਾ ਆ ਇਹ ਟੋਟਲੀ ਇੱਕ ਲੋਲੈਸ ਸਟੇਟ ਆ, ਜਿਹਦੇ ਵਿੱਚ ਜਿਹੜੀਆਂ ਇੱਥੋਂ ਦੀਆਂ ਪੁਲਿਸ ਫੋਰਸਿਸ ਆ, ਉਹਨਾਂ ਦੇ ਉੱਤੇ ਕੋਈ ਵੀ ਅਸੀਂ ਕਹੀਏ ਕਿ ਮੋਰਲ, ਕੋਈ ਐਥੀਕਲ ਉਹਨਾਂ ਦੇ ਕੋਲ ਵੈਲਿਊਜ਼ ਨਹੀਂ ਆ। ਉਹ ਇਸ ਤਰ੍ਹਾਂ ਦੇ ਮਤਲਬ ਇੱਕ ਆਮ ਜੀ ਇੱਥੋਂ ਦਾ ਮੀਡੀਆ ਵੀ ਜਿਹੜਾ ਆ ਉਹ ਵੀ ਕੋਈ ਕੁਐਸਚਨਿੰਗ ਨਹੀਂ ਕਰਦਾ, ਬਸ ਇੱਕ ਖਬਰ ਜਿਹੜਾ ਪੁਲਿਸ ਦਾ ਵਰਜਨ ਹੁੰਦਾ ਆ ਉਹ ਬਣ ਕੇ ਤੇ ਖਬਰ ਬਣ ਕੇ ਰਹਿ ਜਾਂਦੀ ਆ। ਤੇ ਇਹ ਜਿਹੜੇ ਮੁੰਡੇ ਗੈਂਗਸਟਰ ਬਣਾ ਕੇ ਹੁਣ ਮਾਰੇ ਜਾ ਰਹੇ ਆ, ਇਹ ਵੀ ਸਾਡੇ ਹੀ ਮੁੰਡੇ ਆ, ਪੰਜਾਬ ਦੇ ਹੀ ਮੁੰਡੇ ਆ। ਮਸਲਾ ਕੀ ਆ ਵੀ ਜੇ ਸਟੇਟ ਨੇ ਪਹਿਲਾਂ ਉਹਨਾਂ ਨੂੰ ਇੱਥੋਂ ਦੇ ਸੌਂਗ ਕਲਚਰ ਦੇ ਨਾਲ, ਇੱਥੋਂ ਦੇ ਡਰੱਗ ਕਲਚਰ ਦੇ ਨਾਲ, ਇੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਯੂਜ਼ ਵਾਸਤੇ ਪਹਿਲਾਂ ਇਸ ਰਾਹ ਤੇ ਤੋਰਦੀਆਂ ਆ, ਉਹਨਾਂ ਨੂੰ ਫਿਰ ਵਰਤਦੀਆਂ ਆ, ਤੇ ਫਿਰ ਜਦੋਂ ਸਮਾਂ ਆਉਣ ਤੇ ਜਦੋਂ ਵਾਹ ਖੱਟਣੀ ਹੁੰਦੀ ਆ, ਹੁਣ ਪੰਜਾਬ ਸਰਕਾਰ ਨੇ ਦਿਖਾਉਣਾ ਆ ਕਿ ਮੈਂ ਬੜੀ ਸਖਤ ਆ। ਭਗਵੰਤ ਮਾਨ ਨੇ ਫਿਰ ਕਹਿ ਦਿੱਤਾ ਪੁਲਿਸ ਅਫਸਰਾਂ ਨੂੰ ਵੀ ਮਾਰੋ ਕੁਛ ਬੰਦੇ, ਕਿਉਂਕਿ ਤੁਹਾਨੂੰ ਮੈਂ ਦੱਸਦਾ ਵੀ ਇਹ ਤੋਂ ਪਹਿਲਾਂ AIG ਸੀ ਪੰਜਾਬ ਦਾ, 2-3 ਹਫ਼ਤੇ ਪਹਿਲਾਂ ਉਹਦੀ ਇੱਕ ਪ੍ਰੈਸ ਕਾਨਫਰੰਸ ਆਈ ਸੀ ਜੀ। ਉਹਨੇ ਗੱਲ ਕਹੀ ਸੀ ਕਿ ਇਸ਼ਾਰਾ ਕੀਤਾ ਸੀ ਕਿ ਅਸੀਂ ਹੁਣ ਬਹੁਤ ਸਖਤੀ ਵਰਤਾਂਗੇ, ਨਹੀਂ ਜਿਹੜੇ ਆ ਗੈਂਗਸਟਰ ਆ ਇਹ ਮਤਲਬ ਆਪਣਾ ਸਾਵਧਾਨ ਹੋ ਜਾਣ ਜੀ। ਤੇ ਉਹ ਤੋਂ ਪਹਿਲਾਂ ਭਗਵੰਤ ਮਾਨ, ਕਿਉਂਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ, ਤੇ ਉਹਨੇ ਸਟੇਟ ਦੇ ਵਿੱਚ ਇਹ ਦਿਖਾਣਾ ਕਿ ਸਾਡੀ ਬੜੀ ਮਜ਼ਬੂਤ ਸਰਕਾਰ ਆ, ਬੜਾ ਅਮਨ ਅਮਾਨ ਆ, ਪੀਸ ਹੈ, ਪੁਲਿਸ ਨੂੰ ਪੂਰੇ ਹੱਕ ਹਕੂਕ ਉਹਨੇ ਦੇ ਦਿੱਤੇ ਵੀ ਤੁਸੀਂ ਬੰਦੇ ਮਾਰੋ, ਤੇ ਪੁਲਿਸ ਵਾਲੇ ਉਹ ਮਾਰ ਰਹੇ ਆ। ਤੇ ਜਿੰਨੇ ਪੁਲਿਸ ਵਾਲਿਆਂ ਦਾ ਤੁਹਾਨੂੰ ਪਤਾ ਪੰਜਾਬ ਦਾ ਸਿਸਟਮ ਜਾਂ ਇੰਡੀਆ ਦਾ, ਜਿੰਨੇ ਵੱਧ ਤੁਸੀਂ ਬੰਦੇ ਮਾਰਨਗੇ ਪੁਲਿਸ ਅਫਸਰ, ਉਹਨਾਂ ਨੂੰ ਉਨੀਆਂ ਵੱਧ ਜਿਹੜੀਆਂ ਨੇ ਪ੍ਰਮੋਸ਼ਨਸ ਮਿਲਣਗੀਆਂ। ਤਾਂ ਮਤਲਬ ਇਹੋ ਜਿਹਾ ਜੰਗਲ ਰਾਜ ਆ ਉੱਥੇ, ਤੇ ਉਹ ਜੰਗਲ ਰਾਜ ਦੇ ਵਿੱਚ ਅੱਜ ਮਜਬੂਰੀ ਆ ਸਿੱਖਾਂ ਦੀ ਵੀ ਸਿੱਖ ਫਸੇ ਹੋਏ ਆ, ਤੇ ਸਿੱਖਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਆ ਫਿਰ ਉਹ ਉਸੇ ਤਰ੍ਹਾਂ ਦੇ ਜੰਗਲ ਰਾਜ ਦਾ ਪ੍ਰਭਾਵ ਲੈ ਕੇ ਉਹਦੇ ਤੇ ਵੀ ਉਹ ਅਸਰ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ। ਹਾਲਾਂਕਿ ਭਗਵੰਤ ਮਾਨ ਵੀ ਹੈ ਤਾਂ ਸਿੱਖਾਂ ਦਾ ਹੀ ਮੁੰਡਾ, ਪਰ ਉਹੀ ਆ ਵੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਜੰਗਲ ਰਾਜ ਵਾਲੀ ਆ, ਜੇ ਉਹਦਾ ਹਿੱਸਾ ਬਣ ਚੁੱਕੇ ਆ, ਉਹਦੇ ਸੂਬੇਦਾਰ ਬਣ ਕੇ, ਤੇ ਜਿਵੇਂ ਵਜ਼ੀਰ ਖਾਨ ਕਿਸੇ ਟਾਈਮ ਮੁਗਲ ਅੰਪਾਇਰ ਦਾ ਸੂਬੇਦਾਰ ਬਣ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰਦਾ ਸੀ, ਤਾਂ ਉਹੀ ਅੱਜ ਰੂਪ ਜਿਹੜਾ ਆ ਉਹ ਸੂਬੇਦਾਰ ਬਣ ਕੇ ਕਦੇ ਬਾਦਲਾਂ ਨੇ ਉਹ ਕੰਮ ਕੀਤਾ, ਕਦੇ ਕੈਪਟਨ ਕਰਦਾ ਰਿਹਾ, ਤੇ ਹੁਣ ਅੱਜ ਭਗਵੰਤ ਮਾਨ ਕਰ ਰਿਹਾ ਹੈ ਜੀ। ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਅਨੇਕ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਸਮਰਪਿਤ ਆਉਂਦੇ ਐਤਵਾਰ 24 ਦਸੰਬਰ 2023 ਦਿਨ ਐਤਵਾਰ ਨੂੰ ਗੁਰੂ ਅੰਗਦ ਦਰਬਾਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਣ ਜਾ ਰਹੇ ਹਨ। ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਕੀਰਤਨੀ ਜਥਾ ਭਾਈ ਮੁਖਤਿਆਰ ਸਿੰਘ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਸਭਰਾਂ ਇਤਿਹਾਸ ਸਰਵਣ ਕਰਵਾਉਣਗੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 03।
ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰੀਏ। ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕਰ ਰਹੇ ਹਾਂ, ਦੇਖ ਰਹੇ ਹਾਂ, ਮਤਲਬ ਹੁਣ ਜਦੋਂ ਕਿਲਿੰਗ ਸਪਰੀ ਜਿਹੜੀ ਹੈ ਉਹ ਭਾਰਤ ਨੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਉਹ ਗੱਲ ਜਿਹੜੀ ਹੈ ਬਿੱਲੀ ਥੈਲਿਓਂ ਬਾਹਰ ਆਈ ਹੈ ਤੇ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਨੇ ਅਮਰੀਕਾ, ਕੈਨੇਡਾ, ਮਤਲਬ ਓਵਰਆਲ ਜੇ ਅਸੀਂ ਵੈਸਟ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਥਾਟ ਹੈ ਉਹ ਹੁਣ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਜਿਹੜਾ ਸਿੱਖਾਂ ਦਾ ਕੇਸ ਹੈ ਉਸ ਵੱਲ ਨੂੰ ਇਹਨਾਂ ਨੇ ਥੋੜਾ ਜਿਹਾ ਤਵੱਜੋ ਦੇਣਾ, ਥੋੜਾ ਜਿਹਾ ਧਿਆਨ ਦੇਣਾ ਸ਼ੁਰੂ ਕੀਤਾ ਵੀ ਸਿੱਖ ਕੌਣ ਨੇ, ਇਹ ਕਿੱਥੇ ਵੱਸਦੇ ਆ, ਕਿਉਂ ਇਹ ਕੀ ਕਰ ਰਹੇ ਆ ਤੇ ਇਹਨਾਂ ਦਾ ਜਿਹੜਾ 84 ਤੋਂ ਲੈ ਕੇ ਇਹਨਾਂ ਦਾ ਇੰਡੀਅਨ ਸਟੇਟ ਦੇ ਨਾਲ ਇਹਨਾਂ ਦੀ ਪ੍ਰੋਬਲਮ ਕੀ ਹੈ ਤੇ ਇਹ ਕਿੱਥੇ ਖਲੋਤੇ ਆ। ਸੋ ਇਸ ਗੱਲ ਵੱਲ ਜਿਹੜਾ ਵੈਸਟ ਦਾ ਧਿਆਨ ਹੈ ਉਹ ਹੁਣ ਜਾਣਾ ਸ਼ੁਰੂ ਹੋਇਆ। ਇਹ ਗੱਲ ਅਸੀਂ ਮੀਡੀਆ ਦੇ ਵਿੱਚ ਜਿਸ ਕਿਸਮ ਦੇ ਆਰਟੀਕਲਸ ਛਪ ਰਹੇ ਆ, ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਮਤਲਬ ਜਿਹੜਾ ਸਿੱਖਾਂ ਦਾ ਕੇਸ ਹੈ ਉਹਨੂੰ ਪ੍ਰੋਮੀਨੈਂਸ ਦੇ ਨਾਲ ਮੀਡੀਆ ਦੇ ਵਿੱਚ ਉਜਾਗਰ ਕੀਤਾ ਗਿਆ ਇਹਨਾਂ ਸਾਰੇ ਮਹੀਨਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ। ਸੋ ਇੱਥੇ ਹੁਣ ਇੱਕ ਇਸ ਸਾਰੇ ਪਾਰਟ ਦੇ ਵਿੱਚ ਜਿੱਥੇ ਸਿੱਖਾਂ ਦਾ ਕੇਸ ਸੁਣਿਆ ਜਾ ਰਿਹਾ ਹੈ, ਸਿੱਖਾਂ ਦਾ ਪੱਖ ਸੁਣਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਵੀ ਤੇ ਇੰਟਰਨੈਸ਼ਨਲੀ ਸਾਰੇ ਵੈਸਟ ਦੇ ਵਿੱਚ, ਉੱਥੇ ਇਹ ਵੀ ਇੱਕ ਥਾਟ ਜਿਹੜਾ ਆ ਉਹਦੇ ਬਿਹਾਈਂਡ ਚੱਲ ਰਿਹਾ ਹੈ ਕਿ ਸਿੱਖ ਸਾਊਥ ਏਸ਼ੀਆ ਦੇ ਵਿੱਚ ਜੇ ਕੱਲ੍ਹ ਨੂੰ ਖਾਲਿਸਤਾਨ ਹੋਣ ਦੇ ਵਿੱਚ ਆਉਂਦਾ ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਪਰਮਾਨੈਂਟ ਪੀਸ ਹੈ ਉਹ ਹੋ ਸਕਦਾ। ਇਹ ਗੱਲ ਪੰਜਾਬ ਦੀ ਸਿਆਸਤ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਣ ਉਹਨਾਂ ਵੱਲੋਂ ਤੇ ਜਿਹੜੀਆਂ ਸਾਡੀਆਂ ਧਿਰਾਂ ਨੇ ਖਾਲਿਸਤਾਨੀ ਉਹਨਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਪਰਮਾਣੂ ਯੁੱਧ ਦੇ ਹਵਾਲੇ ਨਾਲ ਜਦੋਂ ਵੀ ਕਿਤੇ ਖਤਰਾ ਬਣਿਆ, ਆਪਸੀ ਜੰਗ ਦੀ ਗੱਲ ਹੁੰਦੀ ਹੈ, ਹਮੇਸ਼ਾ ਇਹ ਇਸ਼ੂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਗਰਾਊਂਡ ਤੇ ਵੀ ਤੇ ਇੰਟਰਨੈਸ਼ਨਲੀ ਜਾਂ ਬਾਹਰ ਬੈਠਿਆਂ UK, ਅਮਰੀਕਾ ਦੇ ਵਿੱਚ ਜਿਹੜੀਆਂ ਇੱਥੇ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਵੀ ਹਾਈਲਾਈਟ ਕੀਤਾ ਜਾਂਦਾ ਰਿਹਾ ਹੈ। ਸੋ ਹੁਣ ਅੱਜ ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਕਿਉਂਕਿ ਬੌਬ ਆਰਥਰ ਜਿਹੜੇ ਇੱਕ ਸਕਾਲਰ ਹੈਗੇ ਆ, ਉਹਨਾਂ ਨੇ ਇੱਥੇ ਦੀਆਂ ਜਿਹੜੀਆਂ DEA ਤੋਂ ਲੈ ਕੇ ਏਜੰਸੀਜ਼ ਨੇ ਉਹਨਾਂ ਦੇ ਨਾਲ ਵੀ ਕੰਮ ਕੀਤਾ ਤੇ ਉਹਨਾਂ ਵੱਲੋਂ ਇੱਕ ਲੇਖ ਲਿਖਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਐਮਫੇਸਾਈਜ਼ ਇਸੇ ਗੱਲ ਉੱਤੇ ਕੀਤਾ ਕਿ ਜੇ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਕੋਈ ਪਰਮਾਨੈਂਟ ਸੋਲਿਊਸ਼ਨ ਹੈ ਜਾਂ ਸ਼ਾਂਤੀ ਹੈ ਉਹ ਖਾਲਿਸਤਾਨ ਦੀ ਹੋਂਦ ਦੇ ਨਾਲ ਆਊਗੀ। ਸੋ ਇਸ ਦੇ ਉੱਤੇ ਅਸੀਂ ਵਿਚਾਰ ਕਰੀਏ ਕਿ ਜਿਹੜਾ ਇਸ ਵਕਤ ਇਹ ਮਾਹੌਲ ਬਣਿਆ ਇਹਨੇ ਕਿਵੇਂ ਇੱਕ ਅਪਲਿਫਟਮੈਂਟ ਦਿੱਤੀ ਹੈ ਸਿੱਖ ਕੇਸ ਨੂੰ ਤੇ ਖਾਲਿਸਤਾਨ ਦੇ ਕਾਜ਼ ਨੂੰ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਬੌਬ ਆਰਥਰ ਦੇ ਆਰਟੀਕਲ ਦਾ ਜ਼ਿਕਰ ਕੀਤਾ, ਇਹ ਸਤਲੁਜ ਨੈਟਵਰਕ ਦੇ ਉੱਤੇ ਇਹ ਆਰਟੀਕਲ ਪਬਲਿਸ਼ ਹੋਇਆ ਆ ਤੇ ਬੌਬ ਆਰਥਰ ਨੇ ਇਹ 4 ਭਾਗਾਂ ਦੇ ਵਿੱਚ ਆਰਟੀਕਲ ਨੂੰ ਵੰਡਿਆ ਆ, ਜਿਹਦੇ ਵਿੱਚ ਉਹ ਬੈਕਗਰਾਉਂਡ ਆਫ ਸਿੱਖ ਸਟੇਟ, ਪਹਿਲਾ ਜਿਹੜਾ ਭਾਗ ਆ ਉਹਦਾ ਕਿ ਜਿਹੜੀ ਸਿੱਖਾਂ ਦੀ ਆਪਣੀ ਸਟੇਟ ਆ, ਖਾਲਿਸਤਾਨ ਆ, ਉਹਦਾ ਜਿਹੜਾ ਬੈਕਗਰਾਉਂਡ ਆ ਉਹ ਕਿਉਂ ਮੰਗ ਰਹੇ ਆ ਤੇ ਉਹਦੀ ਜਸਟੀਫਿਕੇਸ਼ਨ ਕੀ ਆ, ਉਹ ਬੜਾ ਸੋਹਣਾ ਉਹਨਾਂ ਨੇ ਐਕਸਪਲੇਨ ਕੀਤਾ। ਨਾਲ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਹੜਾ ਸਿੱਖਾਂ ਦਾ ਪੋਲੀਟੀਕਲ ਸਟੈਂਡ ਰਿਹਾ ਉਹਦਾ ਜ਼ਿਕਰ ਕੀਤਾ ਤੇ ਭਾਰਤ ਦੀ ਜਿਹੜੀ ਆਕੂਪੇਸ਼ਨ ਆ, ਇੰਡੀਅਨ ਆਕੂਪੇਸ਼ਨ ਆ, ਉਹਦੇ ਵਿੱਚ ਸਿੱਖਾਂ ਦੀ ਜਿਹੜੀ ਪੋਲੀਟੀਕਲ ਇਸ ਟਾਈਮ ਪੋਜੀਸ਼ਨ ਆ ਉਹਨੂੰ ਐਕਸਪਲੇਨ ਕੀਤਾ ਤੇ ਨਾਲ ਹੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਇਸ ਟਾਈਮ ਡੈਮੋਗ੍ਰਾਫਿਕ ਸਿਚੁਏਸ਼ਨ ਆ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਉਭਾਰ ਆ ਫਿਰ ਉਹਦਾ ਜ਼ਿਕਰ ਕਰਦੇ ਆ। ਉਹ ਇਹ ਗੱਲ ਕਹਿੰਦੇ ਆ ਵੀ ਜਿਹੜਾ ਸਾਊਥ ਏਸ਼ੀਆ ਆ ਉਹਦੇ ਵਿੱਚ ਸਟੇਬਿਲਿਟੀ ਤੇ ਪੀਸ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਸਿੱਖਾਂ ਦੀ ਜਿਹੜੀ ਇੱਕ ਸਟਰੋਂਗ ਸੋਵਰਨ ਸਟੇਟ ਆ ਉਸ ਖਿੱਤੇ ਦੇ ਵਿੱਚ ਬਣੇ, ਤਾਂ ਹੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਪੀਸ ਆ ਉਹ ਆ ਸਕਦਾ। ਤੇ ਬੌਬ ਆਰਥਰ ਜਿਹੜੇ ਆ ਉਹ ਇਸ ਆਰਟੀਕਲ ਦੇ ਵਿੱਚ ਜਦੋਂ ਆਪਾਂ ਇਹਨੂੰ ਪੜ੍ਹਦੇ ਆ ਤਾਂ ਉਹ ਇਹ ਜ਼ਿਕਰ ਕਰਦੇ ਆ ਵੀ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਵੈਸਟ ਦੇ ਇੰਟਰਸਟ ਆ ਉਹਦੇ ਵਿੱਚ ਚਾਈਨਾ ਤੇ ਰਸ਼ੀਆ, ਇਹ 2 ਮੁੱਖ ਜਿਹੜੇ ਇਹੋ ਜਿਹੇ ਫੈਕਟਰ ਆ ਵੀ ਜਿਹੜੇ ਉਹਦੀ ਸਾਰੀ ਪਾਲਿਸੀ ਨੂੰ ਡਿਟਰਮਿਨ ਕਰਦੇ ਆ। ਤੇ ਉਹਦੇ ਵਿੱਚ ਉਹ ਜ਼ਿਕਰ ਕਰਦੇ ਆ ਵੀ ਜਿਹੜਾ ਇੰਡੀਆ ਦਾ ਜਿਹੜੀ ਸਾਰੀ ਪਾਲਿਸੀ ਇੰਦਰਾ ਗਾਂਧੀ ਦੇ ਰਜੀਮ ਤੋਂ ਲੈ ਕੇ ਜਾਂ ਨਹਿਰੂ ਤੋਂ ਲੈ ਕੇ ਤੇ ਹੁਣ ਤੱਕ ਦੀ ਅਸੀਂ ਦੇਖੀਏ ਜੋ ਖਾਸ ਤੌਰ ਤੇ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਇੰਡੀਆ ਦੇ ਸਟੈਂਡ ਰਹੇ ਆ। ਤੇ ਪਿਛਲੇ ਸਾਲ 1.5 ਸਾਲ ਦੇ ਵਿੱਚ ਇੰਡੀਆ ਦੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ S ਜੈਸ਼ੰਕਰ ਦੀਆਂ ਸਟੇਟਮੈਂਟਸ ਰਹੀਆਂ ਨੇ ਤਾਂ ਉਹ ਤੋਂ ਇਹ ਕਲੀਅਰ ਆ ਕਿ ਇੰਡੀਆ ਦੀ ਹਜੇ ਵੀ ਫੋਰਨ ਪਾਲਿਸੀ ਉਹ ਰਸ਼ੀਆ ਦੇ ਨਾਲ ਅਲਾਈ ਆ ਤੇ ਰਸ਼ੀਆ ਤੇ ਚਾਈਨਾ ਦੀ ਫੋਰਨ ਪਾਲਿਸੀ ਜਿਹੜੀ ਆ ਉਹ ਸਟੇਟਮੈਂਟ ਵੀ ਦੇ ਚੁੱਕੇ ਆ ਵੀ ਉਹਦੇ ਵਿੱਚ ਕੋਈ ਫਰਕ ਨਹੀਂ, ਉਹ ਇੱਕ ਉਹਨਾਂ ਦੀ ਫੋਰਨ ਪਾਲਿਸੀ ਹੈ ਇਸ ਟਾਈਮ ਜੋ ਵਰਲਡ ਸਿਚੁਏਸ਼ਨ ਆ ਉਹਦੇ ਤੇ
ਨਾਲ ਉਹ ਇੱਕ ਹੋਰ ਫੈਕਟਰ ਦੀ ਗੱਲ ਕਰਦੇ ਆ ਈਰਾਨ ਦੀ, ਤੇ ਉਹਦੇ ਵਿੱਚ ਉਹਨਾਂ ਨੇ ਵਰਡ ਘੜਿਆ I2RC, I2 ਤੋਂ ਈਰਾਨ ਤੇ ਇੰਡੀਆ, R ਤੋਂ ਰਸ਼ੀਆ ਤੇ C ਤੋਂ ਚਾਈਨਾ, ਵੀ ਜਿਹੜਾ ਇਹਨਾਂ ਦਾ ਅਲਾਇੰਸ ਆ ਉਹ ਅਲਾਇੰਸ ਉਸ ਖਿੱਤੇ ਦੀ ਸਟੇਬਿਲਿਟੀ ਦੇ ਲਈ ਬਹੁਤ ਵੱਡਾ ਖਤਰਾ ਆ ਤੇ ਵਰਲਡ ਪੀਸ ਦੇ ਲਈ ਵੀ ਖਤਰਾ ਆ। ਤੇ ਉਹਨੂੰ ਉੱਥੇ ਉਸ ਥਾਂ ਦੇ ਉੱਤੇ ਜਿਹੜਾ ਇਹ ਅਲਾਇੰਸ ਬਣ ਰਿਹਾ ਆ, ਇਹਦੇ ਵਿੱਚ ਜੇ ਇਹ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਰੋਕਣਾ ਆ ਤਾਂ ਉੱਥੇ ਸਿੱਖਾਂ ਦੀ ਜਿਹੜੀ ਸਟਰੋਂਗ ਮਿਲਟਰੀ ਸਟਰਕਚਰ ਆ ਸਿੱਖਾਂ ਦਾ, ਜਾਂ ਸਿੱਖਾਂ ਦੇ ਕੋਲ ਜਿਹੜੀ ਇੱਕ ਇਹ ਸਟਰੈਂਥ ਆ ਸਟਰੋਂਗ ਮਿਲਟਰੀ ਪਾਵਰ ਦੀ, ਉਹਦੇ ਬੇਸਿਸ ਦੇ ਉੱਤੇ ਇੱਕ ਉੱਥੇ ਸੋਵਰਨ ਸਿੱਖ ਸਟੇਟ ਹੋਣੀ ਬੜੀ ਲਾਜ਼ਮੀ ਆ। ਤੇ ਦੂਜਾ ਫੈਕਟਰ ਆ ਕਿ ਜਿਹੜਾ ਇੰਡੀਆ ਤੇ ਪਾਕਿਸਤਾਨ, ਇਹ ਦੋਵੇਂ ਮੁਲਕ ਅਕੀਦੇ ਦੇ ਤੌਰ ਤੇ ਇਤਿਹਾਸਕ ਤੌਰ ਤੇ ਜਿਹੜੇ ਆ ਉਹ ਇੱਕ ਦੂਜੇ ਦੇ ਦੁਸ਼ਮਣ ਨੇ। ਇਹ ਦੋਵੇਂ ਜਿਹੜੇ ਆ ਨਿਊਕਲੀਅਰ ਪਾਵਰ ਸਟੇਟਸ ਨੇ, ਤੇ ਬੜੀ ਵਾਰ ਹਾਲਾਤ ਬਣੇ ਆ ਵੀ ਇਹ ਦੋਵੇਂ ਮੁਲਕ ਜਿਹੜੇ ਆ ਉਹ ਇੱਕ ਦੂਜੇ ਦੇ ਉੱਤੇ ਜੇ ਨਿਊਕਲੀਅਰ ਅਟੈਕ ਕਰਦੇ ਆ ਤਾਂ ਸਾਊਥ ਏਸ਼ੀਆ ਪੂਰੀ ਤਰ੍ਹਾਂ ਤਬਾਹੀ ਦੇ ਕੰਢਿਆਂ ਤੇ ਖੜਾ ਆ। ਤਾਂ ਉਹਦੇ ਲਈ ਇਸ ਨਿਊਕਲੀਅਰ ਵਾਰ ਨੂੰ ਰੋਕਣ ਲਈ ਬੜਾ ਜ਼ਰੂਰੀ ਆ ਕਿ ਵਿਚਾਲੇ ਇੱਕ ਬਫਰ ਸਟੇਟ, ਇੱਕ ਸੋਵਰਨ ਸਿੱਖ ਸਟੇਟ ਹੋਵੇ, ਜਿਹੜੀ ਕਿ ਦੋਵਾਂ ਦੇ ਨਾਲ, ਕਿਉਂਕਿ ਸਿੱਖਾਂ ਦੇ ਜਿਹੜੇ ਮਤਲਬ ਅੱਜ ਹਾਲਾਤ ਹੋਰ ਨੇ, ਪਰ ਜੇ ਇੱਕ ਸਿੱਖ ਸੋਵਰਨ ਹੋਣਗੇ ਤਾਂ ਉਸ ਸਮੇਂ ਦੇ ਵਿੱਚ ਜੇ ਸਿੱਖ ਸੋਵਰਨ ਸਟੇਟ ਹੋਊਗੀ ਤਾਂ ਬੜਾ ਸੌਖਾ ਆ ਕਿ ਜਿਹੜਾ ਇਸ ਖਿੱਤੇ ਦੇ ਵਿੱਚ ਜਿਹੜਾ ਹਿੰਦੂ ਤੇ ਮੁਸਲਮਾਨ ਦਾ ਟਕਰਾਅ ਆ ਉਹਨੂੰ ਸਿੱਖ ਦੋਵੇਂ ਪਾਸੇ ਜਿਹੜੇ ਆਪਣੇ ਹਿਸਟੋਰੀਕਲ ਰਿਲੇਸ਼ਨਸ ਨੇ, ਸੋਸ਼ਲ ਰਿਲੇਸ਼ਨਸ ਨੇ, ਉਹਨਾਂ ਦੇ ਨਾਲ ਇਸ ਸਥਿਤੀ ਨੂੰ ਜਿਹੜਾ ਆ ਪੀਸ ਦੇ ਵਿੱਚ ਲਿਆ ਸਕਦੇ ਆ। ਵੀ ਫਿਰ ਜੇ ਸੋਵਰਨ ਮਤਲਬ ਅੱਜ ਅਸੀਂ ਜਦੋਂ ਗੱਲ ਕਰ ਰਹੇ ਆ ਤਾਂ ਉਹ ਵੱਖਰੀ ਸਥਿਤੀ ਆ, ਪਰ ਜਦੋਂ ਸਿੱਖਾਂ ਦੀ ਸੋਵਰਨ ਸਟੇਟ ਹੋਂਦ ਚ ਹੋਊਗੀ ਤਾਂ ਇੰਡੀਆ ਦਾ ਜਿਹੜਾ ਰਵੱਈਆ ਆ, ਇੱਕ ਹਿੰਦੂ ਸਟੇਟ ਦਾ ਰਵੱਈਆ ਤੇ ਇੱਕ ਮੁਸਲਿਮ ਸਟੇਟ ਦਾ ਰਵੱਈਆ, ਫਿਰ ਉਹ ਬਿਲਕੁਲ ਡਿਫਰੈਂਟ ਹੋਣਗੇ ਸਿੱਖ ਸਟੇਟ ਨੂੰ ਲੈ ਕੇ। ਤਾਂ ਇਹਨਾਂ ਪੱਖਾਂ ਨੂੰ ਉਭਾਰਦਿਆਂ ਉਹਨਾਂ ਨੇ ਆਰਟੀਕਲ ਲਿਖਿਆ, ਤੇ ਨਾਲ ਹੀ ਇੰਡੀਆ ਦੇ ਵਿੱਚ ਜਿਹੜੀ ਰਸ਼ੀਆ ਦੀ ਇੰਟੈਲੀਜੈਂਸ ਏਜੰਸੀ ਆ ਉਹਦੀ KGB ਦੀ ਜਿਹੜੀ ਇਨਵੋਲਵਮੈਂਟ ਰਹੀ ਆ, ਤੇ ਜਿਵੇਂ ਪੰਜਾਬ ਦੇ ਵਿੱਚ ਉਹਨੇ ਕਮਿਊਨਿਸਟ ਆਈਡੀਏ ਨੂੰ ਪ੍ਰਚੰਡ ਕਰਨ ਦੀ ਕੋਸ਼ਿਸ਼ ਕੀਤੀ ਨਕਸਲਵਾੜੀ ਮੂਵਮੈਂਟ ਦੇ ਰਾਹੀਂ, ਤੇ ਉਸ ਤੋਂ ਬਾਅਦ ਪੰਜਾਬ ਦੀ ਕਮਿਊਨਿਸਟ ਮੂਵਮੈਂਟ ਦੇ ਰਾਹੀਂ, ਪਰ ਉਹਨੂੰ ਜਿਵੇਂ ਸਿੱਖੀ ਨੇ ਢਾਹ ਲਾਈ ਜਾਂ ਸਿੱਖੀ ਨੇ ਰੋਕਿਆ, ਤੇ ਉਸ ਤੋਂ ਬਾਅਦ ਕਿਵੇਂ KGB ਨੇ ਇੱਕ ਫੁੱਲ ਫਲਾਈਡ ਪਲਾਨ ਬਣਾਇਆ ਸਿੱਖੀ ਦੇ ਉੱਤੇ ਅਟੈਕ ਕਰਨ ਦਾ, ਸਿੱਖ ਰਿਚੁਅਲ, ਸਿੱਖ ਟ੍ਰੈਡੀਸ਼ਨਸ ਦੇ ਉੱਤੇ ਅਟੈਕ ਕਰਨ ਦਾ, ਕਿਉਂਕਿ KGB ਇਹ ਸਮਝ ਚੁੱਕੀ ਸੀ ਕਿ ਜੇ ਇਸ ਖਿੱਤੇ ਦੇ ਵਿੱਚ ਕਮਿਊਨਿਸਟ ਆਈਡੀਆ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ਸਿੱਖੀ ਦਾ ਹੀ ਆਈਡੀਆ ਆ। ਤਾਂ ਇਹਦੇ ਲਈ ਫਿਰ ਉਹਨਾਂ ਨੇ ਸਿੱਖੀ ਦੇ ਉੱਤੇ ਅਟੈਕ ਕੀਤਾ, ਜਿਹਦੀਆਂ ਉਦਾਹਰਨਾਂ ਅਸੀਂ 1970s ਦੇ ਵਿੱਚ ਜਿਹੜੇ ਸਾਡੇ ਬੰਦੇ ਰਹੇ ਆ ਉਹਨਾਂ ਤੋਂ ਸੁਣ ਸਕਦੇ ਹਾਂ ਕਿ ਕਿਵੇਂ ਸਿੱਖਾਂ ਦੇ ਉੱਤੇ ਕਰੈਕਟਰ ਦੇ ਉੱਤੇ ਚੁਟਕਲੇ ਬਣਾਉਣ ਤੋਂ ਲੈ ਕੇ ਸਿੱਖ ਐਕੈਡੈਮਿਕਸ ਦੇ ਉੱਤੇ ਜਿਵੇਂ ਅਟੈਕ ਕੀਤਾ ਕਮਿਊਨਿਸਟਾਂ ਨੇ, ਜਿਹੜਾ ਹਜੇ ਵੀ ਸਾਨੂੰ ਕਾਫੀ ਹੱਦ ਤੱਕ ਦਿਖਦਾ ਆ ਵੀ ਉਹ ਸਾਰਾ KGB ਦਾ ਪਲਾਨ ਸੀ। ਉਹਦਾ ਕਾਰਨ ਇਹੀ ਸੀ ਵੀ ਉਹ ਸਿੱਖੀ ਨੂੰ ਕਮਿਊਨਿਸਟ ਆਈਡੀਏ ਦੇ ਰਾਹ ਦੇ ਵਿੱਚ ਇੱਕ ਰੋੜਾ ਸਮਝਦੇ ਸੀ, ਤੇ ਵੈਸਟ ਤੇ ਕਮਿਊਨਿਸਟ ਆਈਡੀਆ ਦੀ ਜਿਹੜੀ ਇਹ ਟੱਕਰ ਆ ਉਹਦੇ ਵਿੱਚ ਬੌਬ ਆਰਥਰ ਜਿਹੜਾ ਆ ਇਹ ਪੱਖ ਉਭਾਰ ਰਹੇ ਆ ਵੀ ਜਿਹੜਾ ਵੈਸਟ ਆ ਉਹਨੂੰ ਉਸ ਖਿੱਤੇ ਦੇ ਵਿੱਚ ਜਿਹੜੀ ਸੋਵਰਨ ਸਿੱਖ ਸਟੇਟ ਆ ਉਹ ਐਸਟੈਬਲਿਸ਼ ਹੁਣ ਕਰਨੀ ਚਾਹੀਦੀ ਆ, ਤੇ ਉਹਦੇ ਲਈ ਜਿਹੜੀਆਂ ਸਾਰੀਆਂ ਵੈਸਟਰਨ ਪਾਵਰਸ ਨੇ ਉਹਨਾਂ ਨੂੰ ਐਫਰਟ ਲਾਉਣੇ ਚਾਹੀਦੇ ਆ, ਤਾਂ ਹੀ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜੀ ਪੀਸ ਤੇ ਸਟੇਬਿਲਿਟੀ ਆ ਜਿਹੜੀ ਉਹ ਮਤਲਬ ਪੋਸੀਬਲ ਆ ਜਾਂ ਰਹਿ ਸਕਦੀ ਆ ਆਉਣ ਵਾਲੇ ਭਵਿੱਖ ਦੇ ਵਿੱਚ। ਜੀ ਬਿਲਕੁਲ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਦੇ ਨਾਲ ਦੇਖਣਾ ਹੋਵੇਗਾ ਕਿ ਵੈਸਟ ਦੇ ਜਿਹੜੇ ਬੰਦੇ ਆ ਉਹਨਾਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ ਤੋਂ ਲੈ ਕੇ ਜਦੋਂ ਅਸੀਂ ਓਵਰਆਲ ਡੀਪ ਸਟੇਟ ਦੀ ਗੱਲ ਕਰਦੇ ਹਾਂ ਜਿੱਥੇ ਰੀਅਲ ਪਾਵਰ ਲਾਏ ਕਰਦੀ ਆ, ਕਿ ਇਹ ਫੈਕਟਰ ਉਹਨਾਂ ਨੂੰ ਕਿਸ ਹੱਦ ਤੱਕ ਟੁੰਬਦਾ, ਜਾਂ ਖਾਸ ਤੌਰ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਸਿੱਖਾਂ ਦੀਆਂ ਇਹਨਾਂ ਮੁਲਕਾਂ ਦੇ ਵਿੱਚ ਕੰਮ ਕਰਦੀਆਂ ਨੇ, ਕਿ ਉਹ ਆਪਣੀ ਜਿਹੜੀ ਯੂਜ਼ਫੁਲਨੈਸ ਹੈ ਜਾਂ ਇਹ ਕਹਿ ਲਓ ਵੀ ਆਪਣਾ ਜਿਹੜਾ ਕੇਸ ਹੈ ਉਹ ਕਿਸ ਲੈਵਲ ਤੱਕ ਇਹਨਾਂ ਲੋਕਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਸਕਦੇ ਆ ਤੇ ਇਹਨਾਂ ਨੂੰ ਜਚਾ ਸਕਦੇ ਆ ਵੀ ਭਾਈ ਤੁਸੀਂ ਜਿਸ ਕਿਸਮ ਦੇ ਨਾਲ ਉਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਵੱਧ ਰਹੇ ਹੋ, ਤੁਸੀਂ ਬੈਟ ਕੀਤਾ ਹੋਇਆ ਆ ਇੰਡੀਆ ਦੇ ਉੱਤੇ ਕਿ ਇੰਡੀਆ ਚਾਈਨਾ ਦੇ ਖਿਲਾਫ ਅਸੀਂ ਇੰਡੀਆ ਨੂੰ ਭੁਗਤਾਵਾਂਗੇ, ਤੇ ਉਹਦਾ ਰਿਜ਼ਲਟ ਅੱਜ ਅਮਰੀਕਾ ਦੇਖ ਰਿਹਾ। ਕਿਵੇਂ ਅਮਰੀਕਾ ਦੀ ਜਿਹੜੀ ਬੈਟ ਸੀ ਉਹ ਇੱਕ ਹਿਸਾਬ ਨਾਲ ਫੇਲੀਅਰ ਦੇ ਤੌਰ ਦੇ ਉੱਤੇ ਸਾਹਮਣੇ ਆਈ ਹੈ। ਰੂਸ ਦਾ ਜਿਹੜਾ ਸਾਰਾ ਪ੍ਰਭਾਵ ਸੀ ਉਹ ਨਿਊਟਰਲਾਈਜ਼
ਕਰਨ ਦੀ ਥਾਂ ਦੇ ਉੱਤੇ ਇੰਡੀਆ ਨੇ ਉਤਸ਼ਾਹਿਤ ਕੀਤਾ, ਉਧਰੋਂ ਤੇਲ ਲੈ ਕੇ ਬਾਇਓ ਪ੍ਰੋਡਕਟਸ ਬਣਾ ਕੇ ਜਾਂ ਅੱਗੇ ਉਹਨੂੰ ਜਿਹੜੀ ਹੈ ਬਣਾ ਕੇ ਉਹਦੇ ਪ੍ਰੋਡਕਟਸ ਉਹਨਾਂ ਨੇ ਯੂਰਪ ਦੀ ਮੰਡੀ ਦੇ ਵਿੱਚ ਵੇਚੇ। ਉਹਨੇ ਇਕੱਲਾ ਇੰਡੀਆ ਨੂੰ ਨਹੀਂ ਫਾਇਦਾ ਦਿੱਤਾ, ਰੈਦਰ ਰੂਸ ਨੂੰ ਫਾਇਦਾ ਦਿੱਤਾ। ਜਿਹੜੀ ਰੂਸ ਤੇ ਯੂਕਰੇਨ ਦੀ ਵਾਰ ਹੈ ਉਹਦੇ ਵਿੱਚ ਕਿਸ ਹਿਸਾਬ ਨਾਲ ਕਿਵੇਂ ਅਮਰੀਕਾ ਸੋਚਦਾ ਸੀ ਕਿ ਇਹ ਵਾਰ ਜਿਹੜੀ ਹੈ ਐਂਡ ਹੋ ਜਾਣੀ ਹੈ ਸਾਲ ਦੇ ਵਿੱਚ, ਪਰ ਕਿਵੇਂ ਰਸ਼ੀਆ ਉਹਦੇ ਨਾਲ ਪਾਵਰਫੁਲ ਹੋਇਆ। ਰਸ਼ੀਆ ਦੀ ਬੈਕ ਦੇ ਉੱਤੇ ਇੰਡੀਆ ਵੀ ਖਲੋਤਾ ਤੇ ਨਾਲ ਹੀ ਨਾਲ ਚੀਨ ਵੀ ਖਲੋਤਾ। ਸੋ ਜਿਹੜੀ ਸਾਰੀ ਪੋਲਿਟਿਕਸ ਹੈ ਉਹ ਸ਼ਿਫਟ ਹੋ ਰਹੀ ਹੈ, ਸ਼ਿਫਟ ਹੋਈ ਹੈ ਇਸ ਸਮੇਂ ਦੇ ਵਿੱਚ। ਤੇ ਉੱਥੇ ਹੱਲ ਕਿਸ ਹਿਸਾਬ ਨਾਲ ਨਿਕਲ ਸਕਦਾ ਜਿਹੜਾ ਇਸ ਲੇਖ ਦੇ ਵਿੱਚ ਮੈਂਸ਼ਨ ਕੀਤਾ ਗਿਆ ਬੌਬ ਆਰਥਰ ਵੱਲੋਂ। ਤੇ ਇਹ ਹੁਣ ਕਿਤੇ ਨਾ ਕਿਤੇ ਸਾਡੀਆਂ ਆਰਗੇਨਾਈਜੇਸ਼ਨਸ ਦੇ ਜ਼ਿੰਮੇ ਵੀ ਹੈ ਵੀ ਇਹ ਸਾਰੇ ਪਾਰਟ ਨੂੰ ਅਸੀਂ ਆਪਣੇ ਫਾਇਦੇ ਦੇ ਲਈ ਜਾਂ ਕੌਮ ਦੇ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਕਿਵੇਂ ਅੱਗੇ ਪਰਸਿਊ ਕੀਤਾ ਜਾ ਸਕਦਾ ਨਹੀਂ ਕੀਤਾ ਜਾਣਾ ਚਾਹੀਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਲਈਏ। ਸਾਡੇ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।